जिन्ना तू सौंदा वा ना, अज तो तेरा नाम पता की है? सौन सीना। ਇਹਦੇ ਲਾਗੇ ਇੱਕ ਬੰਦਾ ਖਲੋਤਾ, ਇਹਨੂੰ ਫੋਨ ਆਇਆ, ਉਹ ਜੇਬਾਂ ਫੁੱਲੀ ਜਾਵੇ। अपने बच्चे ਨੂੰ कहना जा जफर सिपाही साहब ਨੂੰ ਕਹਿ ਕੇ ਬੰਦਾ ਸਪਾਰੀ ਭੇਜੋ। ਬਾਹਰ ਇੱਕ ਬੰਦਾ ਵੰਡੀ ਦੀ ਬਰਫ਼ ਵੰਡਣ ਦਿਆ। ਬੰਡੀ ਦੀ ਬਰਫ਼ ਵੰਡਣ ਦੇ। ਤੂੰ ਉਹੀ ਹਿਸਾਬ ਲਾਇਆ, ਤੂੰ ਆਪਣੇ ਘਰ ਦੇ ਹਿਸਾਬ ਨਾਲ ਦੇਖਿਆ ਵੀ ਇਹ ਤੇ ਤਾਜ ਮਹਿਲ ਆ ਤੇ ਤੂੰ ਸਾਨੂੰ ਵੀ ਉੱਥੇ ਵਾੜਤਾ। ਤੂੰ ਉਸ ਇਲਾਕੇ ਚ ਰਹਿਣ ਡਿਆ ਵਾ ਜਿੱਥੇ ਠਹਿਰ ਜਾ, ਜਿੱਥੇ ਬੈਡਰੂਮ ਵੀ ਪੈਂਦਾ ਪਾਈਆਂ ਹੁੰਦੀਆਂ ਵਾ, ਤੈਨੂੰ ਮੈਂ VIP ਰੂਮ ਲੈ ਕੇ ਦਵਾਂ। टेस्ट अच्छा है आपका, जबरदस्त। ना रश बा, अल्लाह माफी देवे यार, रश है पे यार, मैं देख खुली है। सलाम अलैकुम। सूट इस्त्री का कितना पैसा? 150। नहीं नहीं, सिलाई नहीं कराना, इस्त्री कराना। इस्त्री 150। 150 रुपया? ਆ ਵੇਖ ਲੈ ਯਾਰ ਮੈਰ, ਆ ਮਿੱਠੇ ਦਾ ਕਿੱਡਾ ਭੈੜਾ ਕੰਮ ਆ ਯਾਰ, ਕਿੱਡਾ ਹਾਨੋ ਕੰਮ ਤੇ ਕਿੱਡਾ ਮਿੱਟੀ ਕੰਮ ਕੀਤਾ ਇਹਨੇ। ਅਸੀਂ ਇੱਥੇ ਜਲੀਲ ਹੋਏ ਪਏ ਆ, ਉਸਤਾਦ ਉੱਥੇ ਖਿਜਿਆ ਪਿਆ ਅੰਦਰ। ਕਮਰਾ ਨੇ ਲੈਤਾ ਵਾ ਬਾਦ ਸਾਹਿਬ, ਐਸਾ ਹਾਨੋ ਕਮਰਾ, ਠੀਕ ਆ, ਉਹਦੇ ਵਿੱਚ ਮਿੱਟੀ ਘੱਟਾ ਨਾ, ਉੱਥੇ ਬਾਰੀ ਨਾ, ਉੱਥੇ ਦਰਵਾਜ਼ਾ ਨਾ, ਉੱਥੇ ਪੱਖਾ ਨਾ, ਉੱਥੇ ਕੋਈ ਮੰਜੀ ਦਰੀਆਂ ਵਿਛੀਆਂ ਥੱਲੇ। ਦਰਬਾਰ ਤੇ ਰਹਿਣਾ 2 ਮਹੀਨੇ ਰਹਿਣਾ ਹੈ ਅਸੀਂ ਇੱਥੇ। ਕੰਦਾ ਬੈਡੋ ਯਾਰ, ਇਹ ਮਿੱਠੇ ਨੂੰ ਪਤਾ ਨਹੀਂ ਕੀ ਗੱਲ ਆ ਯਾਰ, ਇਹਨੂੰ ਕਿਹੜਾ ਥੋਪੀ ਆ। ਆਪ ਨਿਕਲਿਆ ਉਹ ਰੋਡ ਤੇ, ਪਤਾ ਨਹੀਂ ਕੀ ਖਾਂਦਾ ਫਿਰਦਾ ਵਾ। ਯਾਰ ਕਾਲੂ ਗੱਲ ਸੁਣ ਮੇਰੀ, ਮਿੱਠੇ ਨੇ ਤਾਂ ਜਿਹੜਾ ਖਿਜਾਇਆ ਹੀ ਖਿਜਾਇਆ। ਉਸਤਾਦ ਕਿਹਦੀ ਵਜ੍ਹਾ ਤੋਂ ਖਿਜਿਆ? ਬਸ ਸਹੀ ਮਿੱਠੇ ਦੀ ਵਜ੍ਹਾ ਤੋਂ ਤੇ ਤੇਰੀ ਵਜ੍ਹਾ ਤੋਂ। ਮੈਂ ਕੀ ਕਰਤਾ ਉਹ ਹੁਣ? ਮਿੱਠੇ ਨੇ ਤਾਂ ਜਿਹੜਾ ਕਮਰਾ ਲੈ ਹੀ ਦਿੱਤਾ ਵਾ ਮਾੜਾ, ਨਾ ਉਹਦੇ ਚ ਪੱਖਾ ਵਾ, ਨਾ ਉਹਦੇ ਚ ਫ੍ਰਿਜ ਵਾ, ਨਾ ਉਹਦੇ ਵਿੱਚ ਕੋਈ ਗੀਜ਼ਰ ਵਾਲਾ ਨਿਜ਼ਾਮ ਆ, ਨਾ ਉਹਦੇ ਵਿੱਚ ਕੋਈ AC ਆ। ਓਕੇ ਆ ਇੱਕ ਲਹਿਦਾ ਬਾਤ, ਤੂੰ ਜਿਹੜਾ ਮਿੰਟ ਬਾਅਦ ਉਸਤਾਦ ਜੀ ਭੁੱਖ ਲੱਗੀ ਆ, ਉਸਤਾਦ ਜੀ ਜੂਸ ਪਿਲਾ ਦੋ, ਉਸਤਾਦ ਜੀ ਚਾਹ ਲੈ ਦੋ, ਉਸਤਾਦ ਜੀ ਨਿੰਮਕੋ ਲੈ ਦੋ, ਉਸਤਾਦ ਜੀ ਲੇਜ਼, ਵੀਰੇ ਤੂੰ ਨਾਨਾ ਬੂਈ ਸਮਝ ਲਿਆ ਬਸ। ਯਾਰ ਮੈਰ ਇਹ ਗੱਲ ਸਾਈਡ ਤੇ ਰਹਿ ਗਈ, ਹੁਣ ਗੱਲ ਸਾਧ ਖਿਜਿਆ ਕਿਸ ਵਜ੍ਹਾ ਤੋਂ? ਮਿੱਠੇ ਦੀ ਵਜ੍ਹਾ ਤੋਂ। ਉਹ ਤੂੰ ਲਾਜ਼ਮੀ ਉਹ ਕਮਰਾ ਲੈ ਕੇ ਦੇਣਾ ਯਾਰ, ਬਚਤਾਂ ਕਰਦਾ ਫਿਰਦਾ ਇਹ, ਕਾਹਦੀਆਂ ਬਚਤਾਂ? ਇਹਦੇ ਪੱਲਿਓਂ ਪੈਸੇ ਜਾਣੇ ਆ। ਉਹ ਪੱਲਿਓਂ ਕੀ ਪੈਸੇ ਅਗਲੇ ਨੇ ਦਿਹਾੜੀ ਲਾਈ ਹੈ ਵਿੱਚੋਂ। आओ मेरे यार बैठे आ, चल के गल्ला बातें करिए। जो है क्या पकौड़ा? हैं? उधर से ले लो। बच्चा है मेरा यार। ओ हेलो, काली खप पाई ने ਆ ਗਿਆ ਜੀ। ਖਾ ਰਹੇ ਆ ਨਾ, ਇਹ ਦਿਹਾੜੀਆਂ ਲੱਗੀਆਂ ਵਾ ਕਮਰਿਆਂ ਚੋਂ, 3-4 ਹਜ਼ਾਰ ਰੁਪਏ ਦੀ ਦਿਹਾੜੀ ਲਾਈ ਆ ਅਗਲੇ ਨੇ। अंदर सामान नहीं रखिया? ਸਮਾਨ ਤੂੰ ਬਹੁਤ ਸੋਹਣਾ ਰਖਾਉਣ ਦਿੱਤਾ ਸਾਨੂੰ, ਤੇਰੀ ਵਜ੍ਹਾ ਤੋਂ ਕੰਮ ਭਖਿਆ ਪਿਆ ਅੰਦਰ। ਆਪ ਤਾਂ ਤੂੰ ਮੂੰਹ ਚੱਕ ਕੇ ਨਿਕਲ ਗਿਆ ਰੋਡ ਵੱਲ ਨੂੰ, ਹੈ ਤੇਰੀ ਵਜ੍ਹਾ ਤੋਂ ਕੰਮ ਖਰਾਬ ਹੋਇਆ ਪਿਆ। ਧੱਕੇ ਖਾਣ ਦੇ ਬਾਹਰ ਬੈਠੇ ਆ। ਸਮਾਨ ਘਟਾ ਰੱਖਣਾ ਸੀ, ਉਹ ਕਮਰਾ ਹੈ ਸਮਾਨ ਰੱਖਣ ਲਈ 10,000। नहीं हुण मैं एंट्री करा ते दित्ती, जाके रवो अंदर। ਹੁਣ ਤੇ ਤੂੰ ਲੈ ਆਇਆ ਹੈ, ਤੇ ਉਹ ਪਹਿਲੇ ਜਿਹੜੀ ਚਵਲ ਮਾਰੀ ਉਹਦੀ ਵਜ੍ਹਾ ਤੋਂ ਮਿੱਠੇ ਉਸਤਾਦ ਜੀ ਨੇ ਸਾਨੂੰ ਤਿੰਨਾਂ ਨੂੰ ਕਰਤਾ ਹੀ ਆਵੇ ਬੈਗ। ਹਲੋ, ਉਹ ਕਮਰਾ ਹੈ ਸੀ ਰਹਿਣ ਜੋਗਾ? ਪਹਿਲੇ ਮੈਨੂੰ ਇਹ ਦੱਸ। ਉਹ ਤਾਂ ਹੈ 2 ਮੰਜੀਆਂ ਇੱਕ ਸਾਈਡ ਤੇ ਲੱਗੀਆਂ, ਵੀ ਜਿਵੇਂ ਕਿਸੇ ਹਸਪਤਾਲ 'ਚ ਮਰੀਜ਼ ਦਾ ਪਤਾ ਲੈਣ ਆਏ ਆ। ਫਰਸ਼ ਉਸ ਕਮਰੇ ਦਾ ਟੁੱਟਾ ਹੋਇਆ। ਲੈਟਰੀਨ ਦੇਖੀ ਉਹਦੀ ਐ ਜਿਵੇਂ ਕਿਤੇ ਲਾਰੀ ਅੱਡੇ ਦਾ ਹੁੰਦਾ ਵਾਸ਼ਰੂਮ। ਓਏ ਉੱਥੇ ਸਟੈਂਡਰ ਹੈ ਉਸਤਾਦ ਦਾ ਰਹਿਣ ਵਾਲਾ? ਜੇ ਵਾਸ਼ਰੂਮ 'ਚ ਵੜ ਜਾਓ, ਬੂਹਾ ਲਾ ਲਿਆ, ਲੱਗ ਗਿਆ। ਜੇ ਖੋਲਣ ਲੱਗੋ ਤਾਂ 3 ਘੰਟੇ ਬੰਦਾ ਅੰਦਰ ਹੀ ਬੈਠਾ, ਪਿਛਲਾ ਭਾਂ ਮਰ ਜਵੇ। ਚਲੋ ਮੈਰ ਜਾਂ ਉਹ ਲੈ ਲਿਆ ਕਮਰਾ, ਪਹਿਲੇ ਤੂੰ ਖਰਾਬ ਲੈ ਲਿਆ, ਉਦਾਂ ਦਾ ਹੀ ਲੱਭ। ਉਹ ਹੁਣ ਆ ਕਿੱਡਾ ਟੋੜੀ ਕਮਰਾ ਵੀ ਹੈ, ਵੈਲ ਹਰ ਚੀਜ਼ LCD ਰਿਮੋਟ। ਆਪਣੇ ਲੋ ਸਿਆਣਾ ਬਣਿਆ, ਬਚਤਾਂ ਕਰਦਾ ਫਿਰਦਾ ਵਾ। ਲੈ ਯਾਰ ਸਾਨੂੰ ਪਤਾ ਵਾ ਪੈਸੇ ਤੋੜਨ ਦੇ ਚੱਕਰਾਂ 'ਚ ਸੀਗਾ ਤੂੰ, ਬਚਤਾਂ ਕਰਦਾ ਫਿਰਦਾ। ਗੱਲ ਸੁਣ ਲੈ, ਨੇ ਪਤਾ ਕੀ ਕਰਨਾ ਸੀ? ਉਸਤਾਦ ਜੀ ਕਮਰਾ ਲੱਭ ਗਿਆ ਵਾ, 18,000 ਰੁਪਇਆ ਮੰਗਿਆ ਵਾ, ਤੇ ਮੁੱਕ ਮਕਾ ਕੀਤਾ 10,000 ਚ, 8,000 ਜੇਬ ਚ। ਤੇ ਇੱਥੇ ਪੂਰੇ ਭਾਰ ਦਾ ਫਿਰਨਾ ਸੀ ਇਹਨੇ। ਕਦੀ ਛੱਲੀ ਖਾ, ਕਦੀ ਡੇਜ ਖਾ, ਕਦੀ ਉਹ ਸਮੋਸੇ ਖਾ, ਕਦੀ ਟਿੱਕੇ ਖਾ, ਕਦੀ ਕਬਾਬ ਖਾ। ਮਹਿਰ ਸਾਹਿਬ, ਇਹ ਜਨਾਬ ਮੁਹਤਰਮ ਸੀਨੀਅਰ ਸਾਜਦ ਮਿਠਾਪੁਰੀਆ ਸਾਹਿਬ, ਅਗਰ ਅਸੀਂ ਇਸ ਟਾਈਮ ਬਾਹਰ ਬੈਠੇ ਤੇ ਤੁਹਾਡੀ ਬੂਥੀ ਦੀ ਵਜ੍ਹਾ ਤੋਂ। अच्छा ਹਾਂਜੀ अच्छा। ਆ ਬੈਗ ਬੂਗ ਲੈ ਕੇ ਅਸੀਂ ਅਗਲੇ ਸਾਨੂੰ ਵੜਨ ਨਹੀਂ ਦੇਣ ਦੇ ਅੰਦਰ। ਮੇਰੀ ਗੱਲ ਸੁਣ ਇੱਕ, ਹੈ ਤੈਨੂੰ ਕੋਈ ਆ ਜਿੱਥੇ ਹੁਣ ਲਿਆ ਕਮਰਾ, ਇੱਥੋਂ ਕੋਈ ਪੈਸੇ ਬਚੇ?
ਦਿਹਾੜੀ ਲਾਈ ਹੈ ਤੇ ਬਾਹਰੋਂ ਖਾ ਪੀ ਕੇ ਆਣਦੇ ਆ, ਚੈਰੀਆਂ ਖਾਣਦੇ ਆ ਆਪਣੇ ਮਹੱਲੇ ਜਗਦੇ, ਇਹਨੇ ਬੇਰ ਨਹੀਂ ਸੀ ਖਾਦੇ, ਚੈਰੀ ਪੱਲਿਓਂ ਖਾਦੀ ਆ। ਪੱਲਿਓਂ ਖਾਦੀ 1000 ਰੁਪਏ ਕਿਲੋ ਆ, ਤੇਰੀ ਹੈ ਨਹੀਂ ਔਕਾਤ, ਤੂੰ ਖਾ ਲਵੇਂ ਲੈ ਕੇ। ਉਹ ਬਗੈਰਤਾ ਮੈਂ ਤੇ ਘਰ ਚ ਮੇਰੇ ਘਰ ਚ ਵੀ ਫ੍ਰਿਜ 24 ਘੰਟੇ ਚੈਰੀ ਰਹਿੰਦੀ, ਮੇਰਾ ਬੇਬੀ ਵੀ ਚੈਰੀ ਖਾਂਦਾ, ਮੇਰੀ ਮਾਂ ਵੀ, ਮੈਂ ਵੀ, ਆਪਣਾ ਘਰ ਖਾਣਾ ਚੈਰੀ ਆ। ਉਹ ਜਾਣਦੇ ਚੈਰੀ ਖਾਨਾ ਕਿੰਨੂ ਨੂੰ ਤਰਸਦੇ ਆ ਉਹਨਾਂ ਵਾ ਤੂੰ ਸੀਜ਼ਨ ਨੂੰ, ਖਾਂਦਾ ਹੀ ਚੈਰੀ ਆ। ਦਵਾਣਾ ਐ ਕਿ ਤੂੰ ਕਿਸੇ ਵੱਲ ਜਾ ਕੇ ਨਵਾਂ ਕੀਤਾ ਵਾ, ਖਾਨਾ ਹੀ ਚੈਰੀ ਆ। ਮੇਰੀ ਗੱਲ ਸੁਣ, ਇਹ ਲੱਭਣ ਗਿਆ ਕਮਰਾ ਹੈ, ਘੰਟੇ ਬਾਅਦ ਕਾਤੋਂ ਆਇਆ ਇਹ ਆਪਣੇ ਆ ਟੋਕਾ ਚੁੱਪ ਕਰ, ਹੈਂ, ਚੁੱਪ ਕਰ, ਚੁੱਪ ਨਹੀਂ ਚਵਲਾ ਜਿਹਾ। ਮਿੱਠੇ ਤੂੰ ਉਦਾਂ ਸਾਡੇ ਕੋਲ ਉਧਾਰ ਦੋ ਲੈ ਲਾ, ਤੈਨੂੰ ਦੇ ਦਾਂਗਾ ਆਪਣੇ ਕਾਰਡ 'ਚ ਪੈਸੇ ਕਰਾ ਕੇ ਆ ਟ੍ਰਾਂਸਫਰ ATM ਕਾਰਡ 'ਚ। ਸਾਨੂੰ ਪੁੱਛ ਅਸੀਂ ਪਾਗਲ ਆ, ਇੰਨੀਆਂ ਦੇਰਾਂ ਨਹੀਂ ਲੱਗਦੀਆਂ, ਨਾਲ ਤੇ ਦੁਕਾਨ ਆ, ਜੋ ਖਾਣਾ ਮੈਂ ਤੈਨੂੰ ਲਿਆ ਕੇ ਦਿੰਦਾ। ਉਹ ਮੇਰੇ ਕੋਲ ਆਪਣੇ ਪੈਸੇ ਆ ਭਾਈ, ਮੈਂ ਘਰੋਂ ਲੈ ਕੇ ਆ, ਮੈਂ ਤੁਹਾਡੇ ਨੂੰ ਭੁੱਖ ਲੱਗ ਨਹੀਂ ਹੈਗਾ, ਮੈਂ ਉਹ ਚੀਜ਼ਾਂ ਉਹਨੂੰ ਚ ਖਾਣ ਡਿਆ ਵਾ। ਹਾਂ ਤੁਹਾਡੇ ਤੁਹਾਨੂੰ ਪਤਾ ਮੇਰਾ ਬਲੱਡ ਹੋਇਆ, ਮੇਰੇ ਕੋਲ ਭੁੱਖ ਨਹੀਂ ਰਹਿੰਦੀ, ਮੈਂ ਫੌਰਨ ਸ਼ਾਹ ਖਾਣੀ ਹੁੰਦੀ ਆ। ਤੋਬਾ ਆਪਣੇ ਤੇਰੇ ਕੋਲ ਡਾਲਰ ਆ 200 ਰੁਪਏ ਤੇ ਤੂੰ ਚੈਰੀਆਂ ਖਾਣ ਦੇ ਆ ਵਾ। ਅੱਛਾ ਇਹ ਕਹਿੰਦਾ ਜੀ ਮੇਰੇ ਕੋਲ ਪੈਸੇ ਆ, ਇਹਨੂੰ ਕਹੇ ATM ਚੈੱਕ ਕਰਾ ਇੱਥੋਂ, ਹੁਣੀ ਉਹਦਾ ਅਕਾਊਂਟ ਨੰਬਰ ਹੁਣੀ ਮੈਂ ਨਾ ਸਰਚ ਮਾਰਦੀਆਂ ਨਾ, ਪੈਸੇ ਹੁਣ ਤੇ ਗੱਲ ਕਰ। ਵੱਡੀ ਈਦ ਤੇ ਵੀ ਇਹਦੇ ਕੋਲ 20 ਰੁਪਏ ਨਹੀਂ ਦੇਖੇ ਮਿੱਠੇ, ਇਹ ਵੀ ਟੋਕਾ ਵਾ। ਦੂਜਾ ਤੇਰੇ ਵਗਰਾ ਬੰਦਾ ਨਾ 70 ਰੁਪਏ ਖਰਚ ਕੇ ਆਪਣੇ ਕਜ਼ਨ ਨੂੰ ਕਹਿਣ ਦਿਆ ਹੁੰਦਾ ਯਾਰ ਪੈਸੇ ਮੋਗੇ ਜਾਇਜ਼ ਕੈਸ਼ ਕਰ। अच्छा उसे उर्दू इंज बोलन दिया वा जी, कमरा वो दिखाना है जो रहने के काबिल हो, जो ऐसा हो, तो फिर उन्होंने अख मारन दिया, कहता वो नुक्कर वाला या लोकल जाना वो दिखा रहे। ਓਏ ਅੱਖ मैं नहीं मारी अख तू। ਉਹ ਚਵਲਾ ਜਿਹਾ ਬਗੈਰ ਤਾਂ ਮੈਨੂੰ ਅੱਖ ਇਸ ਤੋਂ ਮਾਰੀ ਕਿ ਉਸਤਾਦ ਜੀ ਮੇਰੇ ਆ ਰਹੇ ਆ, ਉਸਤਾਦ ਜੀ ਨਾਲ ਕੋਈ ਸੈਲਫੀ ਨਾ ਲਵੇ, ਡਿਸਟਰਬ ਨਾ ਕਰੇ। ਚਲੋ ਠੀਕ ਆ। अच्छा जी। एक मिनट, इन्हें कहा सेल्फी ਵੱਡੀ ਤੇ ਤੁਹਾਡੇ ਘਰ ਗੋਭੀ ਪੱਕੀ ਸੀ, ਚੈਰੀ ਖਾਨਾ ਵਾ ਤੂੰ। इन्हें कहा जी सेल्फी ना लवे, जो उस्ताद आया वो गायब हो गया। क्यों गायब होया तू? पता जे लोकल कमरा लाया था, मुड़ के निकल आया उतों, फोन करके मैं सद्या उथे। ਉਹ ਯਾਰ ਹੁਣ ਤਾਂ ਤੁਹਾਨੂੰ ਮੈਂ ਲੈ ਤਾ, ਜਾ ਕੇ ਜਾਓ ਫਿਰ। ਹੁਣ ਉਹ ਪੁਰਾਣਾ ਗੁੱਸਾ ਕੱਢਣਾ ਉਸਤਾਦ ਜੀ ਨੇ। ਆ ਮੂੰਹ ਤੋਂ ਨੂਰ ਐਵੇਂ ਨਹੀਂ ਉੱਡ ਗਿਆ। ਹਾਂਜੀ मिठा जी जा ਇੱਕ ਮਿੰਟ ਇੱਥੇ ਆ ਜਰਾ, ਇੱਥੇ ਆ ਜਾ ਇੱਥੇ ਬਹਿ ਜਰਾ, ਮੈਂ ਤੇਰੇ ਗੱਲ ਕਰਨੀ। ਵੇਖ ਲੈ ਦੱਸਾਂ ਮੈਂ ਕਮਰਾ ਕਿਉਂ ਇਦਾਂ ਦਾ ਲਿਆ ਸੀ, ਤੁਸੀਂ ਤਾਂ ਗੁੱਸਾ ਕਰ ਗਏ। ਮਾਰਕਾ ਮਾਰਦਾ ਜਿਹੜਾ ਇਹ ਹੁਣ ਦਿਹਾੜੀ ਲੱਗੀ ਨਾ। ਇੱਕ ਹੁਣ ਮਿੰਟ ਬਸ, ਇੱਕ ਮਿੰਟ ਦੱਸਦਾ। ਮੈਨੂੰ ਵੀ ਇਸ ਚੀਜ਼ ਦਾ ਪਤਾ ਕਿ ਸਾਡੇ ਉਸਤਾਦ ਜੀ ਦਾ ਨਾਮ ਵੱਡਾ ਹੈ। हाँ जी ਉਸਤਾਦ ਜੀ ਸਾਡੇ ਬ੍ਰਾਂਡ ਹੈ। हाँ ਇਹ ਜਿਹੜਾ ਕਮਰਾ ਵਾਸੀ ਕਮਰੇ ਸ਼ੂਟ ਵੀ ਕਰ, ਕਮਰਾ ਵੀਡੀਓ ਚ ਆਏਗਾ ਤੇ ਲੋਕੀ ਵੇਖਣਗੇ। ਲੇਕਿਨ ਤੁਸੀਂ ਜਿਹੜੇ ਪਿੱਛੇ ਬਾਲਾਕੋਟ ਵਾਲੇ ਕਮਰੇ ਕਰਤੂਤ ਘੋਲੀ ਆ, ਗਿੱਲੀਆਂ ਜੁੱਤੀਆਂ ਲੈ ਕੇ ਤੁਸੀਂ ਬੈੱਡ ਤੇ ਚੜ੍ਹਦੇ ਨੇ, ਗੰਦੇ ਸੋਫੇ ਤੁਸੀਂ ਉਹਨੂੰ ਕਰਕੇ ਦੇ ਕੇ ਆਏ ਆ, ਤੇ ਉਸ ਬੰਦੇ ਨੇ ਜਿਹੜਾ ਲਾਮਾ ਦਿੱਤਾ ਉਸਤਾਦ ਜੀ ਨੂੰ, ਉਹਦੀ ਕੋਈ ਸ਼ਰਮ ਨਹੀਂ ਸੀ। ਹੁਣ ਦੱਸਦੇ ਇਹ ਬੰਦਾ ਮੇਰੇ ਸੁਣ ਗਿੱਲਾ ਹੀ ਸੌਂ ਗਿਆ। ਨਹੀਂ ਢਿੱਲਾ ਹੋਣਾ ਹੀ ਸੀਗਾ ਉਹਦੇ। ਉਹ ਕਿਹੜੀ ਸੀਗੀ, ਕੀ ਨਾਂ ਸੀ ਉਹਦਾ? ਉਹ ਦਰਿਆ ਦਾ कुनहार ਕਨਹਾਰ ਨਹਿਰ ਦੇ ਕਿਨਾਰੇ ਦੇ ਉੱਤੇ ਤਾਂ ਕਮਰਾ ਲਿਆ ਉਹ ਸੀ। ਕਨਹਾਰ ਨਹਿਰ ਨਹੀਂ ਓਏ, ਤੂੰ ਜਿਹੜਾ ਰੋਟੀ ਵੀ ਬੈੱਡ ਤੇ ਬਹਿ ਖਾਦੀ ਤੇ ਸ਼ੋਰਾ ਰੋੜਤਾ, ਐਡਾ ਨਿਸ਼ਾਨ ਪੈ ਗਿਆ ਉਹਦੇ ਤੇ। ਐ ਲੱਗਦਾ ਤੇਰਾ ਕੀ ਖਿਆਲ ਆ ਵੀ ਰੋਟੀ ਵਾਲਾ ਡੱਬਾ ਲੈ ਕੇ ਮੈਂ ਕਿਤੇ ਦਰਖਤ ਤੇ ਚੜ ਜਾਂਦਾ? ਕਿ ਤੂੰ ਉਸ ਇਲਾਕੇ ਚ ਰਹਿਣ ਡਿਆ ਵਾ ਜਿੱਥੇ ਠਹਿਰ ਜਾ, ਜਿੱਥੇ ਬੈਡਰੂਮ ਵੀ ਪੈਂਦਾ ਪਾਈਆਂ ਹੁੰਦੀਆਂ ਵਾ, ਤੈਨੂੰ ਮੈਂ VIP ਰੂਮ ਲੈ ਕੇ ਦਵਾਂ। ਚਲ ਉਸਤਾਦ ਦਾ ਤੇ ਬਣਦਾ, ਤੇਰਾ ਬਣਦਾ। ਤੂੰ ਪਿਛਲੇ ਰੂਮ ਚ ਕੀ ਕੀਤਾ ਕਰਤਾ? ਓਏ ਤੂੰ ਵਾਸ਼ਰੂਮ ਨੂੰ ਨੰਗੇ ਪੈਰ ਲੈ ਕੇ ਚੜਿਆ ਮੈਂ ਬੈੱਡ ਤੇ, ਹੈ ਤੈਨੂੰ ਬੈਠ ਪੂਰੀ ਤਮੀਜ਼ ਹੈ ਨਹੀਂ? ਤੇ ਵਾਸ਼ਰੂਮ ਵੀ ਤਾਂ ਦੇਖਣਾ ਐਡਾ ਸਾਫ ਸੁਥਰਾ ਸੀ, ਨਹੀਂ ਦਿਲ ਕੀਤਾ ਜੁੱਤੀ ਲੈ ਕੇ ਅੰਦਰ ਜਾਣ ਨੂੰ, ਗੰਦ ਪਾਉਣ ਨੂੰ। ਤੂੰ ਉੱਥੇ ਵਿੱਚ ਵਾਸ਼ਰੂਮ ਚ ਬਹਿ ਕੇ ਤੂੰ ਬਬਲ ਖਾਦੀ ਆ। ਤੇ ਬਬਲ ਖਾਣ ਨੂੰ ਕੀ ਆ ਵੀ ਉਹ ਵਾਲਾ ਕੰਮ ਆਪਣੀ ਜਗ੍ਹਾ, ਆਪਣੀ ਜਗ੍ਹਾ। ਅਬਾਸ ਸਾਹਿਬ, ਤੁਸੀਂ ਨਾਰਾਇਣਗਾਨ ਆ ਗਏ ਆ। ਕਿਸੇ ਬੰਦੇ ਨੂੰ ਪੁੱਛੀ ਕਾਲੂ ਤੈਨੂੰ ਤੇਰੀ ਮਾਂ ਦੀ ਕਿਸਮ ਲੱਗੇ, ਇਹ ਬੁੱਗਾ ਲੱਗਦਾ ਨਾਰਾਇਣਗਾਨ ਵਾਲਾ? ਅੰਦਰੋਂ ਤੇ ਸਾਫ ਨਾ। ਸਹੀ ਦੱਸੀ, ਇਹ ਵੇਖ, ਇਹ ਮੂੰਹ ਦੇਖ ਮੇਰੀ, ਕਾਲੂ ਲੱਗਦਾ ਗਰੁੱਪ ਨਾਲ ਚੂਹਾ ਵਿਛੜਿਆ। ਤੂੰ ਵੀ ਅੱਛੇ ਬੈਡਰੂਮ ਦੀਆਂ ਗੱਲਾਂ ਕਰੇਗਾ। ਔਰ ਤੇਰੇ ਘਰ ਤਰਪਾਈ ਆ, ਤਰਪਾਈ ਤੇ ਤੂੰ ਸਵੇਰੇ ਸਾਰੇ ਉੱਠਦੇ ਨਾ, ਤਰਪਾਈ ਇੰਨੀ ਅੰਦਰ ਗਈ ਹੁੰਦੀ ਆ, ਇੰਜ ਖਿੱਚ ਕੇ ਕੱਢਦੇ ਤਰਪਾਈ ਤੁਸੀਂ ਵਿੱਚੋਂ। ਹੈ ਤੈਨੂੰ ਮੈਂ ਲੈ ਦੇਵਾਂ ਸਾਰੀ ਜ਼ਿੰਦਗੀ ਤੂੰ ਪਕੌੜਿਆਂ ਦੇ ਫੱਟੇ ਤੇ ਕੱਢੀ ਜਾਂ ਬਰਫ ਵਾਲੇ ਦੇ ਫੱਟੇ ਤੇ ਕੱਢੀ। ਤੁਹਾਡੇ ਘਰ ਕੋਈ VIP ਪ੍ਰਾਹੁਣਾ ਆ ਜਾਵੇ ਨਾ, VIP ਪ੍ਰਾਹੁਣਾ ਜਿਹਦੀ ਸ਼ਾਦੀ ਸ਼ੂਦੀ ਹੋਵੇ, ਉਹ ਤੁਹਾਡੇ ਘਰ ਕਿਤੇ ਹਨੀਮੂਨ ਮਨਾਉਣਾ ਹੋਵੇ, ਤੁਸੀਂ ਉਹ ਵੀ ਥੜਿਆਂ ਤੇ ਪਾਉਂਦੇ ਆ। ਮੈਂ ਤਾਂ ਤੁਹਾਡਾ ਕਰਕੇ ਲਈ, ਮੈਂ ਤਾਂ ਉਸਤਾਦ ਜੀ ਬੱਚੇ ਸੋਚੀ ਵੀ ਚੱਲ ਕੋਈ ਨਹੀਂ ਥੋੜਾ ਪੈਸੇ ਲੱਗਣਗੇ। मिठा जी ਤੁਹਾਡਾ ਕੋਈ ਕਸੂਰ ਨਹੀਂ, ਸਾਦ ਫੁੱਲ ਗੁੱਸੇ ਜਾ, ਫੁੱਲ ਮੋਸ਼ਨ ਚ ਜਾ ਕੇ ਵੇਖ ਲੈ। ਵੀ ਯਾਰ ਉਹ ਭਲੇ ਦਾ ਜ਼ਮਾਨਾ ਹੀ ਨਹੀਂ ਰਿਹਾ। ਵੱਡੇ ਮਾਖੀ ਜਿੱਡਾ ਮੂੰਹ ਕੀਤਾ ਆ ਉਸਤਾਦ। ਤੇਰੀ ਵਜ੍ਹਾ ਤੋਂ ਉਹਨੇ ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਉੱਥੇ ਮੈਂ ਹੋਟਲ ਤੇ ਜਾ ਕੇ ਮੂੰਹ ਧੋ ਕੇ ਆਇਆ, ਆਪਣਾ ਹੁਲੀਆ ਸਵਾਰਿਆ ਜਾ ਉਹ ਕੇ। ਤੂੰ ਨਾ ਤੋਂ ਨਾ ਧਿਆਨ ਚੱਲ ਇੱਥੇ ਜਾ ਸੀ ਮੁੰਡਿਆ। ਇੰਜ ਬੈਠੇ ਲੰਘਦਾ ਟੱਪਦਾ ਬੰਦਾ, ਹਰ ਬੰਦਾ ਉਹਨੂੰ 50 ਇਹਨੂੰ ਪੁੱਛ 300 ਇਕੱਠਾ ਹੋ ਗਿਆ। ਤੂੰ ਤਾਂ ਹੈ ਹੀ ਬਾਹਰ ਪੈਣ ਵਾਲਾ। ਮੈਂ ਤੈਨੂੰ ਨਾਰਾਇਣਗਾਨ ਲਿਆਂਦਾ ਕਿਤੇ, ਤੂੰ ਮਾਈ ਦੀ ਝੁੱਗੀ ਦੇ ਵਿੱਚ ਕਿਤੇ ਲੜੀਆਂ ਲੁੜੀਆਂ ਲਾ ਕੇ ਨਾਰਾਇਣਗਾਨ ਬਣਾ ਲਾ। ਉਹ ਹੁਣ ਕੀ ਕਰਨਾ ਵਾ ਯਾਰ, ਲੜਨਾ ਸਾਡੇ ਨਾਲ ਲੜਨਾ ਵਾ, ਚਲੋ ਚੱਲ ਕੇ ਸਾਜ ਨੂੰ ਬਣਾਉਂਦੇ। ਮੈਂ ਕਦੋਂ ਬਣਾਈ ਉਹ ਨਹੀਂ ਮੰਨਣ ਦੇ। ਹਾਂ ਐਵੇਂ ਤੇਰੀ ਵੀ ਮਿੰਟ ਚ ਬੈਗ ਬਾਹਰ ਹੋਣਾ ਹੀ। ਚਲੋ ਭਾਈ ਜਰਾ ਚਲੋ ਚਲੋ ਤੁਸੀਂ ਜਾਓਗੇ। ਗੱਲ ਹੈ ਨਾਰਾਜ਼ ਹੋਣ ਵਾਲੀ। ਚੱਲ ਇੱਧਰ ਆ ਜਾ। ਮੈਂ ਅੱਗੇ ਤੁਸੀਂ ਜਾਣਾ ਵਾ, ਮੈਂ ਨਹੀਂ ਜਾਣਾ। ਮੈਂ ਜਿਹੜੀ ਤੋਏ ਲਾਨਤ ਕਰਾਣੀ ਸੀ ਕਰਾ ਲਈ। ਚਲਾ ਯਾਰ ਮੈਂ ਦੇਖਦਾ। ਉਹ ਤਾਂ ਨਾ ਚੜ ਕੇ ਗੱਲਾਂ ਨਾ ਕਰਿਆ ਕਰ। ਮਾਈ ਦੀ ਝੁੱਗੀ ਆਪਣੇ ਤੇਰੇ ਉਹ ਜਿਹੜਾ ਚਮਨਜ਼ਾਰ ਹੈ ਬਾਰਸਪੁਰਕ ਦੇ ਆਈਸਲੈਂਡ ਚ ਬਣਿਆ ਹੋਇਆ ਵਾ। ਆਈਸਲੈਂਡ ਓਏ ਬਹਿ ਜਾ, ਓਏ ਬਹਿ ਜਾ। ਕਿਤੇ ਸੈਪਰਸ ਦੀ ਕੰਧ ਨਹੀਂ ਲੱਗਣ ਡਈ ਉਹਨੂੰ, ਮਾਈ ਦੀ ਝੁੱਗੀ ਨੂੰ। ਤੂੰ ਲੰਡਾ ਇਦਾਂ ਫੋੜਦਾ ਵਾ ਜਿਵੇਂ ਡਾਕਟਰ ਦਾੜ ਦੇਖਦਾ ਐਡੀ ਬਰੀਕੀ ਦੇ ਨਾਲ। ਇੱਧਰ ਆ ਜਾ। ਮੈਨੂੰ ਗੱਲਾਂ ਕਰਨ ਡਿਆ ਵਾ ਤੂੰ। ਖੜਕਾ ਪੂਹਾ ਮਰ ਗਏ ਹੋ। ਆ ਚਲਾ।
ਉਹ ਸਾਹਮਣੇ ਕਮਰਾ ਕੁੰਡੀ ਲੱਗੀ ਅੰਦਰੋਂ। ਉਹ ਕੁੰਡੀ ਲੱਗੀ, ਕੁੰਡੀ ਟੁੱਟਦੀ ਨਹੀਂ। ਨਹੀਂ ਖੜਕਾ ਹੁਣ ਖੜਕਾ ਹੁਣ, ਮੈਂ ਮਹਿੰਦੀ ਲਾਈ ਆ, ਮੈਂ ਖੜਕਾ ਦਿੰਦਾ। ਖੜਕਾ ਹੁਣ ਮੇਰੇ ਉੱਤੇ ਵਿੱਚ ਵੜ ਜਾ। ਤੇ ਬੈਗ ਬੁਗ ਲਾ ਯਾਰ। ਬੈਗ ਕਿੱਦਾਂ ਲਾਇਆ ਵੇ? ਫੱਕੀ ਵੇਚਦਾ? ਤੇ ਪੱਕੀ ਵੇਚ ਕੀ ਗੱਲ ਹੋ ਗਈ? ਉਹ ਜਹਾਜ਼ ਨਾਲ ਸਪੀਕਰ ਕੱਢ ਲਿਆ ਵਾ ਬੈਗ ਦੇ ਵਿੱਚੋਂ। ਸਪੀਕਰ ਕੱਢ ਲਿਆ ਵੀ ਕਿੱਡਾ ਤੂੰ ਕੀ ਟੂਪ ਟੱਪਣ ਲੱਗਾ, ਮੈਂ ਬੈਗ ਕਿੱਦਾਂ ਪਾਇਆ? ਹੁਣ ਇਹ ਟੂਮ ਟੈਂਪੋ ਰੱਖਣੀ ਸਾਲ ਅੱਗੇ। ਮੁੰਡੇ ਨੂੰ ਹੁਣ ਨਾ ਕੁਛ ਕਹੀ, ਮੈਂ ਬੜਾ ਮੇਰਾ ਦਿਮਾਗ ਦਾ ਮੈਂ ਬੜਾ ਠੰਡਾ ਨਹੀਂ, ਮੈਂ ਤੈਨੂੰ ਦੱਸ ਦਿੰਦਾ। ਠੰਡਾ ਮੈਂ ਕਿਤੇ ਦੁਹਾਣਾ ਲਾ ਲਵਾਂ ਤੇ ਏਡਾ ਤੂੰ ਠੰਡਾ ਕਿਤੇ। ਹੌਲੀ ਬੋਲ ਲੈ, ਵਾਰਸਪੁਰੇ ਗੋਲ ਚ ਨਹੀਂ ਖਲੋਤਾ ਤੂੰ। ਹੌਲੀ ਬੋਲ ਲਾ, ਪੜਦਾ ਨਵਾਂ ਪਾਇਆ, ਹੌਲੀ ਬੋਲਾ ਜਾ। ਲਓ ਜੀ ਗੁੱਸਾ ਟੈਂਪਰੇਚਰ ਹਾਈ ਹੋ ਗਿਆ, ਪ੍ਰੈਸ਼ਰ ਕੁੱਕਰ ਤਰ੍ਹਾਂ ਸੀਟੀ ਵੱਜ ਰਹੀ ਆ ਅੰਦਰ। ਬੈਗ ਲਾ ਦੇ, ਭਤੀਜੀ ਨੂੰ ਈਦ ਦੇਣ ਚੱਲਾਂ ਮੈਂ, ਬੈਗ ਲਾ ਦੇ। ਉਹ ਵਾਰੀ ਦੇਖ ਲਈਏ ਇਹਦੇ ਵਿੱਚ ਈਦ ਦੇਣ ਚੱਲਾਂ ਵਾ। ਮੈਂ ਕਿੰਨੀ ਵਾਰੀ ਦੇਖ ਲਈ ਆ। ਉਹਨਾਂ ਨੇ ਮਿੰਟ 'ਚ ਹੀ ਉਹਨਾਂ ਨੇ ਪਵਾ ਕੇ ਅੱਗੇ ਕੱਢਿਆ ਆ। ਐਡੀ ਤੂੰ ਚੂੜੀਆਂ ਤੇ ਮਹਿੰਦੀਆਂ ਦੇਖ ਲਈਆਂ ਇਹਦੇ ਵਿੱਚ। ਲਾ ਦੇ ਬੈਗ। ਸਾਫ ਕਮਰੇ 'ਚ ਆ ਹੀ ਗਏ ਸੀ ਤੇ ਉਹੀ ਪੌੜੀਆਂ ਤੇ ਬਹਿਣਾ ਸੀ। ਦੱਸ ਯਾਰ, ਓਏ ਨਾ 2-3 ਮਿੰਟ ਦਾ ਗੁੱਸਾ ਹੁੰਦਾ, ਤੁਸੀਂ ਘੁੱਟ ਘਟਿਆ ਕਰਦੇ ਸੀ ਮਾਲਮ। ਲੱਗ ਜਾਂਦਾ ਪਤਾ ਤੈਨੂੰ। ਤੁਸੀਂ ਵੀ ਨਾਲ ਫਿਰੀ ਜਾਓ। ਖੋਲ ਦੇਣਗੇ ਥੱਕੇ ਟੁੱਟੇ ਆ ਤਾਂ ਮਿੱਠੇ। ਹਾਂਜੀ ਪਾਜੀ ਆ ਲਾਵਲੇ ਕੋ ਸਰ ਆ ਯਾਰ ਆ ਚਵਲ ਸਾਰੇ ਕਹੀ ਜਾਂਦੇ ਸੀ ਵੀ ਉਸਤਾਦ ਜੀ ਨਾਰਾਜ਼ ਆ, ਗੁੱਸੇ ਆ ਉਸਤਾਦ ਜੀ। ਈਜ਼ੀ ਫਿਰਨ ਡਏ ਹਾਂ। ਬਸ ਤੁਸੀਂ ਹਮੇਸ਼ਾ ਇਹੀ ਕੰਮ ਕੀਤਾ ਵਾ, ਇੱਕ ਦੂਜੇ ਨੂੰ ਮੁਨਾਫਕਤ ਨਾ ਕੱਢਿਓ, ਲੜੀ ਜਾਇਓ, ਆਪਸ ਵਿੱਚ ਲੜਾਈ ਜਾਇਓ, ਉਸਤਾਦ ਜੀ ਨੂੰ ਇੱਕ ਦੂਜੇ ਦੇ ਖਿਲਾਫ ਕਰੀ ਜਾਇਓ। ਐਡਾ ਅੱਛਾ ਰੂਮ ਆ, ਉਹ ਤਾਂ ਹੈਪੀ ਫਿਰਨ ਡਏ, ਇੰਜੋਏ ਕਰਨ ਡਏ। ਮਿੱਠਾ ਜੀ ਉਸਤਾਦ ਜੀ ਲੜ ਪਏ, ਸਾਨੂੰ ਕੱਢਤਾ, ਇੰਜ ਹੋ ਗਿਆ, ਇੰਜ ਹੋ ਗਿਆ। ਕਰੀ ਜਾਂਦੇ ਸਾਡੇ ਤੋਂ ਗੁੱਸੇ ਹੋਏ ਆ ਉਸਤਾਦ ਜੀ। ਆ ਮੈਂ ਖਾਲਾ ਗੁੱਸੇ ਹੋਏ ਆ, ਇਹਨਾਂ ਹਰਕਤਾਂ ਤੋਂ ਗੁੱਸੇ ਹੋਏ ਆ, ਰੂਮ ਤੋਂ ਨਹੀਂ ਗੁੱਸੇ ਹੋਏ। ਤਾਜੀ ਤੁਸੀਂ ਅਸੀਂ ਤੁਹਾਨੂੰ ਭੇਜਿਆ ਦੱਸਿਓ ਜਰਾ। ਜਦੋਂ ਕਰਨਾ ਕਰਾਉਣੇ ਕੱਖ ਨਹੀਂ, ਅਗਲੇ ਬੰਦੇ ਤੰਗ ਕਰੀ ਜਾਣਾ। ਉਸਤਾਦ ਜੀ ਮੰਗਦੇ ਆ ਤਨਹਾਈ, ਫੀਲ ਲੈਣੀ ਆ, ਅਪਲੋਡਿੰਗ ਕਰਨੀ ਹੁੰਦੀ, ਐਡੀਟਿੰਗ ਕਰਨੀ ਹੁੰਦੀ, ਤੁਸੀਂ ਵਿੱਚੇ ਬੜੇ ਰਹਿੰਦੇ। ਲੱਗ ਜਾਂਦਾ ਪਤਾ। ਹੈਪੀ ਫਿਰਨ ਡੇ। ਕੁਝ ਖਾਦਾ ਉਸਤਾਦ ਜੀ ਕਿ ਨਹੀਂ? कमरा कैसा लगा? ओ हो ए प्यारा है, प्यारा मेरा क्या कहने। वो कैसा जी? ਉਹ ਇਸ ਤੋਂ ਥੋੜਾ ਜਿਹਾ ਪਿਆਰਾ ਸੀ ਬਸ। ਨਹੀਂ ਹੁਣ ਤੁਸੀਂ ਉਹ ਕਮਰੇ ਦਾ ਗੁੱਸਾ ਕੀਤਾ ਹੁੰਦਾ। ਨਹੀਂ ਕਮਰੇ ਦਾ ਗੁੱਸਾ ਨਹੀਂ, ਤੈਨੂੰ ਇਹ ਨਹੀਂ ਪਤਾ ਵੀ ਯਾਰ ਅਸੀਂ ਰਹਿਣਾ ਵਾ ਤੇ ਨਾ ਉੱਥੇ ਪੱਖਾ, ਨਾ ਉੱਥੇ ਬੱਤੀ, ਨਾ ਉੱਥੇ ਵਾਸ਼ਰੂਮ ਸਹੀ, ਨਾ ਉਹਦੇ ਦਰਵਾਜ਼ੇ। ਉਹ ਕਮਰਾ ਹਮੇਸ਼ਾ ਕਿਤੇ ਅੰਦਰ ਜਾ ਕੇ ਹੁੰਦਾ ਵਾ। तो ਹਾਂਜੀ दरी भी सी कमरे के साथ जी। ਯਾਰ ਮੈਂ ਜਿੱਥੇ ਗੱਡੀ ਖਿਲਾਰੀ ਆ हाँ जी ਉਹੀ ਕਮਰਾ ਸੀ। यानी कि गड्डी कमरे चलाई सी। ਅੱਲਾ ਦੇ ਬੰਦੇ, ਕਮਰਾ ਹੁੰਦਾ ਵਾ ਕਿ ਤੁਸੀਂ ਇੰਜ ਇੱਕ ਬਿਲਡਿੰਗ ਦੇ ਅੰਦਰ ਵੜੇ ਆ, ਅੱਗੋਂ ਬੰਦਾ ਕਹਿੰਦਾ ਇਧਰ ਕੋ ਆਏ, ਇਧਰ ਕੋ ਆਏ, ऊपर को आए, ये आपका कमरा है। हाँ जी ਉਸਤਾਦ ਜੀ ਮੈਂ ਤੁਹਾਡਾ ਫਾਇਦਾ ਸੋਚਣ ਡਿਆ। ਮੈਂ ਕਹਿੰਦਾ ਵੀ ਇਸ ਜੂਗਲ ਚ ਬਹੁਤੇ ਪੈਸੇ ਨਾ ਲੱਗਣ, ਵੀ ਇੱਕ ਤਾਂ ਰਾਤ ਕੱਟਣੀ ਆ ਉੱਥੇ। ਅਸੀਂ ਉੱਥੇ ਕੀ ਕਰਨਾ ਸੀਗਾ, ਸੁੱਤੇ ਆ, ਸਮਾਨ ਰੱਖਿਆ, ਫਿਰ ਹੁੰਦਾ ਅਸੀਂ ਬਾਹਰ ਹੀ ਰਹੇ ਆ। ਯਾਰ ਅਗਲਾ ਬੰਦਾ ਕੋਈ ਉੱਥੇ, ਅਸੀਂ ਉੱਥੇ ਕੋਈ ਬਹਿ ਕੇ ਸ਼ੂਟ ਕਰਦੇ ਆ ਕਿ ਅਗਲਾ ਬੰਦਾ ਕਹਿੰਦਾ ਨਹੀਂ ਵੀ ਕਿ ਯਾਰ ਦੇਖੂਗਾ ਨਹੀਂ ਵੀ ਕੀ ਹਿਸਾਬ ਆ। ਆਵੇ ਕਮਰਾ ਲਿਆ ਨਾ ਪੂਰਾ, ਦੇਖਿਆ ਨਹੀਂ ਵੀ 2 ਕਮਰੇ ਨੇ, ਵਿੱਚ ਹਰ ਚੀਜ਼, 2 ਵਾਸ਼ਰੂਮ, ਵਿੱਚ ਆ ਡਬਲ ਮਈਏ ਤਾਲਾ ਮੰਜਾ ਵੀ। ਨਹੀਂ ਤੇ 40,000 ਰੁਪਏ ਉਹਦਾ ਪਵਾ ਦੇਣਾ ਤੁਸੀਂ ਆਪਣੇ ਆਪ ਨੂੰ। ਕਿੱਥੇ 40,000 ਤੇ ਕਿੱਥੇ 6,000। ਉਹ ਯਾਰ ਤੇ ਨਾਲੇ ਆ ਸ਼ਕਲਾਂ ਉਸਤਾਦ ਜੀ ਤੁਸੀਂ ਇਹਨਾਂ ਕਮਰੇ 'ਚ ਠਹਿਰਾਉਣ ਡਏ ਆ, ਉਹ ਗੰਦੇ ਪੈਰ ਲੈ ਕੇ ਪਈ ਜਾਂਦੇ ਆ। ਯਾਰ ਬਸ ਕਰ ਮਿੱਠੇ, ਤੈਨੂੰ ਖੁਦਾ ਦਾ ਵਾਅਦਾ, ਤੁਸੀਂ ਜਾਓ ਉਧਰ, ਤੁਹਾਨੂੰ ਕਮਰਾ ਦੇ ਦਿੱਤਾ ਨਾ, ਤੁਸੀਂ ਜਾ ਕੇ ਸੋਵੋ ਆਰਾਮ ਨਾਲ ਰਹੋ। ਅੱਗੇ ਤੋਂ ਮੈਂ ਆਪੇ ਲੱਭ ਲਿਆ ਕਰਾਂਗਾ, ਮੈਂ ਪਹਿਲੇ ਬੁੱਕ ਕਰਾ ਲਿਆ ਕਰਾਂਗਾ। ਬੜਾ ਸਵਾ ਘੰਟਾ ਸਾਨੂੰ ਧੁੱਪੇ ਖਿਲਾਰ ਕੇ ਕਮਰਾ ਲੱਭਣ ਗਏ। ਦੋਸਤੋ ਆ ਫੋਨ ਕੀਤਾ, ਆ ਜਾਓ ਉਸਤਾਦ ਜੀ, ਅੱਗੇ ਆ ਜਾਓ, ਸਿੱਧੇ ਹੀ ਗੱਡੀ ਇੱਥੇ ਲਾ ਦਿਓ ਗੱਡੀ। ਤੇ ਮੈਂ ਕਿਹਾ ਕਮਰਾ ਕਿੱਥੇ? ਕਹਿੰਦੇ ਇਹੀ ਕਮਰਾ ਹੀ ਆ। ਆਪ ਨਿਕਲ ਗਿਆ ਵਾ, ਤੂੰ ਨਜ਼ਰ ਆਇਆ ਉੱਥੇ ਫਿਲਮ ਨੂੰ? ਇਹ ਦੱਸ ਸਿਰਫ ਯਾਰ ਉਹਦੀ ਉਹਦੀਆਂ ਚਾਦਰਾਂ ਦੇ ਵਿੱਚ ਦੁਨੀਆ ਦਾ ਕਿਹੜਾ ਖਟਮਲ ਹੋਣਾ ਜਿਹੜਾ ਉਹਦੇ ਚ ਨਹੀਂ ਕੈਟਾਗਰੀ ਹੈਗੀ ਸੀ। ਅੱਲਾ ਮਾਫੀ ਦੇਵੇ, ਉਹਦੇ ਨਾਲ ਕੰਡਿਆਂ ਦੀ ਸੇਤ ਜਿਹੜੀ ਉਹ ਸਕੂਨ ਵਾਲੀ ਹੁੰਦੀ। ਉਸਤਾਦ ਜੀ ਨੂੰ ਚਾਦਰ ਬਦਲਾ ਹੀ ਦੇ। ਉਹ ਯਾਰ ਚਾਦਰ ਨੂੰ ਛੱਡ ਯਾਰ, ਉੱਥੇ ਪਤਾ ਨਹੀਂ ਕੌਣ ਲੋਕ 6000 ਰੁਪਏ ਚ ਤੂੰ ਕਮਰਾ ਲੈਣੇ ਆ 7 ਬੰਦਿਆਂ ਦਾ। ਕਿੱਦਾਂ ਦਾ ਕਮਰਾ ਹੋਊ? ਉਸਤਾਦ ਜੀ ਉਹ ਤਾਂ ਇਹਨੇ ਤੁਹਾਨੂੰ ਦੱਸਿਆ ਨਾ, ਕਮਰਾ ਮਿਲ ਰਿਹਾ ਸੀਗਾ ਉਹੀ ਕਮਰਾ 2500 ਰੁਪਏ ਦੇ ਵਿੱਚ, ਉੱਤੇ ਇਹਨੇ ਦਿਹਾੜੀ ਲਾਈ ਸੀਗੀ। ਉਹ ਮੈਂ ਤਾਂ ਥੱਪੜ ਮਾਰਨਾ, 2500 ਰੁਪਏ ਦਾ ਕਮਰਾ, 2500 ਦਾ ਤੇ ਖੁੱਡਾ ਖਾਲੀ ਨਾ ਮਿਲੇ ਤੁਹਾਨੂੰ, ਤੂੰ 2500 ਚ ਕਮਰਾ ਲੈਣ ਦੇ। ਨਾਲੇ ਉਹਨੂੰ ਕਹਿੰਦਾ ਤੇਰੇ ਹੋਟਲ ਦੀ ਵੀਡੀਓ ਵੀ ਬਣਵਾਦਾ। ਨਹੀਂ ਯਾਰ ਬਕਵਾਸ ਨਾ ਕਰੋ। 12 ਇਹ ਹੈ ਕਿ ਉਹ 2.5 ਘੰਟੇ ਜ਼ਾਇਆ ਹੋਏ ਨੇ। ਤਾਂ ਜਾਈਏ, ਸ਼ੁਕਰ ਆ ਤੁਹਾਡੇ ਕੋਲ ਪੈਸੇ ਨਹੀਂ ਸੀ, ਨਹੀਂ ਤੇ ਇੱਥੇ ਪੈਸੇ ਐਡਵਾਂਸ ਲੈਂਦੇ ਤੁਸੀਂ, ਤੇ ਪੈਸੇ ਫੜਾਉਣੇ ਸੀ। ਨਹੀਂ ਉਹ ਸ਼ਨਾਸ਼ੀ ਕਾਰਡ ਦੀ ਕਾਪੀ ਦੇ। ਸ਼ਨਾਸ਼ੀ ਕਾਰਡ ਦੀ ਕਾਪੀ ਇਹਨੂੰ ਰਹਿਣ ਦੇਣਾ ਸੀ। ਤੂੰ ਉਹੀ ਹਿਸਾਬ ਲਾਇਆ, ਤੂੰ ਆਪਣੇ ਘਰ ਦੇ ਹਿਸਾਬ ਨਾਲ ਦੇਖਿਆ ਵੀ ਇਹ ਤੇ ਤਾਜ ਮਹਿਲ ਆ, ਤੇ ਤੂੰ ਸਾਨੂੰ ਵੀ ਉੱਥੇ ਵਾੜਤਾ। ਆਹੋ ਤੂੰ ਆਪਣੇ ਘਰ ਦੇ ਹਿਸਾਬ ਨਾਲ ਦੇਖਿਆ ਵੀ ਉਹ ਉਸਤਾਦ ਜੀ ਬਹੁਤ ਆਲਾ ਆ ਜਾਓ। ਮੈਂ ਤੁਹਾਨੂੰ ਦੇਖਿਆ ਕਿ ਯਾਰ ਉਸਤਾਦ ਜੀ ਯਾਰ ਮੈਨੂੰ ਦੇਖਿਆ, ਮੈਨੂੰ ਤਾਂ ਸ਼ਰਮ ਆਉਂਦੀ ਹੀ ਸੀ। ਉਹ ਯਾਰ ਮੈਂ ਬੈੱਡ ਤੇ ਬੈਠਾ ਵਾਂ, ਹਾਂਜੀ ਅੰਦਰ ਜਾ ਕੇ ਮੈਂ ਆਰਾਮ ਨਾਲ ਬੈਠਾ, ਤੇ 2 ਮੁੰਡੇ ਆ ਕਹਿੰਦੇ ਲੱਤਾਂ ਉੱਤੇ ਕਰੋ ਜੀ, ਥੱਲੇ ਸਫਾਈ ਕਰਨੀ।
ਕਮਰਾ ਵੀ ਉਹੀ ਆ ਤੇ ਉਸ ਬਿਲਡਿੰਗ ਦੀ ਮੇਨ ਇੰਟਰਸਟ ਵੀ ਉਹੀ ਆ। ਅੱਛਾ ਜੀ। ਯਾਨੀ ਮੇਰੇ ਬੈੱਡ ਦੇ ਲਾਗੋ ਲਾਗੋ ਜਾ ਰਹੇ ਨੇ ਲੋਕ ਉੱਤੇ। ਇੱਕ ਬੰਦਾ ਮੋਟਰਸਾਈਕਲ ਲੈ ਕੇ ਲੰਘ ਗਿਆ ਗੋਲੋ ਦੀ। ਉਹ ਕਮਰਾ ਨਹੀਂ ਸੀ ਯਾਰ, ਜਿਵੇਂ ਤੁਸੀਂ ਹਸਪੀਟਲ ਜਾਓ ਤਾਂ ਸਾਈਡ ਤੇ ਕਾਊਂਟਰ ਨਹੀਂ ਉਹਨਾਂ ਨੇ ਲਾਏ ਹੁੰਦੇ ਇੰਜ ਕਰਕੇ ਬਣਾ, ਉਹ ਟੈਪ ਸੀ, ਦਰਵਾਜ਼ਾ ਵੀ ਨਹੀਂ ਬਾਹਰ, ਉੱਥੇ 2 ਬੈੱਡ ਰੱਖੇ। ਔਰ ਰਿਸੈਪਸ਼ਨ ਵਾਲਾ ਕਾਊਂਟਰ ਉਹਨੇ ਕੱਢ ਲੈਣਾ ਸੀ। ਉਹ ਬੱਸ ਕਰਦੇ ਯਾਰ, ਅੱਲਾ ਮਾਫੀ, ਅਸੀਂ ਉੱਤੇ ਸੁੱਤੇ ਹੋਈਏ, ਲੰਘਦੇ ਪਾਉਂਦੇ ਬੰਦੇ ਕਹਿਣ ਪਤਾ ਨਹੀਂ ਐਮਰਜੈਂਸੀ 'ਚ ਦਾਖਲ ਆਏ। ਵਿੰਡੋ ਵੀ ਹੈ ਨਹੀਂ ਸਾਜੀ ਇਦਾਂ ਦੀ। ਵਿੰਡੋ ਛੱਡ ਤੇ ਤੁਸੀਂ ਕੋਈ ਸ਼ਰਮ ਕਰ, ਕੋਈ ਹਯਾ ਕਰ। ਉਸਤਾਦ ਜੀ ਰਿਸੈਪਸ਼ਨ ਵਾਲਾ ਕਾਊਂਟਰ ਉਹਨੇ ਕੱਢ ਲੈਣਾ ਸੀ। ਉਹਨੇ ਕਿਹਾ ਤੁਹਾਨੂੰ ਸਾਰੀ ਸਫਾਈ ਕਰਕੇ ਦਵਾਂਗੇ, ਸਾਰੇ ਬੰਦੇ ਨਿਕਲ ਜਾਣੇ ਸੀਗੇ। ਯਾਰ ਬਸ ਕਰ ਦਿਆ ਕਰ ਨਾਲੇ 5 ਬੰਦੇ ਉੱਥੇ ਖੁੱਲੇ ਡੁੱਲੇ ਸੌਂ ਸਕਦੇ ਸੀ, 2 ਬਾਹਰ ਫਿਰ ਲੈਂਦੇ, 2 ਸ਼ੂਟ ਕਰਦੇ ਫੇਰ ਆਉਂਦੇ ਵਿੱਚ ਪੈ ਜਾਂਦੇ, 2 ਬਾਹਰ ਜਾ ਕੇ ਸ਼ੂਟ ਕਰ ਲੈਂਦੇ। ਐਦਾਂ ਹੋਣੀ ਸੀ ਤਰਤੀਬ, ਤੁਹਾਡਾ ਕੰਮ ਵੀ ਬਣ ਜਾਣਾ ਸੀ। ਉਹਦਾ ਜਿਹੜਾ ਵਾਸ਼ਰੂਮ ਦਾ ਨਹੀਂ ਹੁੰਦਾ ਜਿਹੜਾ, ਹਾਂਜੀ ਸ਼ਾਵਰ, ਹਾਂਜੀ ਉਹਨੂੰ ਨੱਪੋ ਤੇ ਅੱਗੋਂ ਸਰਾਖਾਂ 'ਚੋਂ ਪਾਣੀ ਨਿਕਲਦਾ। ਹਾਂਜੀ ਸਾਜੀ। ਪੂਰੇ ਪੈਪ 'ਚੋਂ 2-2 ਸੂਤਰ ਬਾਅਦ ਪਾਣੀ ਨਿਕਲ ਰਿਹਾ ਸੀ, ਸਿਰਫ ਉਹ ਸਰਾਖਾਂ 'ਚੋਂ ਨਹੀਂ ਸੀ ਨਿਕਲਦਾ। ਸਾਹਮਣੇ ਬਹਿ ਰਿਹਾ ਵਾ, ਬਾੜੀ ਉੱਤੋਂ ਨਹੀਂ ਆ ਰਿਹਾ। ਨਹੀਂ ਯਾਰ, ਜਦੋਂ connection ਹੁੰਦਾ ਪੈਪ ਦਾ। ਹਾਂਜੀ। ਪੂਰੇ ਪੈਪ ਦੇ ਫੁਹਾਰੇ ਬਣੇ ਨੇ ਮੋਰੀਆਂ ਨਾਲ, ਸਿਰਫ ਉੱਤੋਂ ਨਹੀਂ ਆ ਰਿਹਾ ਜਿੱਥੋਂ ਆਉਣਾ ਚਾਹੀਦਾ ਸੀ। ਉਸਤਾਦ ਜੀ ਨੇ ਇਹਦੇ ਨਾਲ ਉਹ ਹੋਟਲ ਦੇ ਮਾਲਕ ਦੇ ਨਾਲ ਇਹ ਵੀ ਗੱਲ ਕੀਤੀ ਸੀ ਕਿ ਸਾਡੇ ਨਾਲ। ਓਏ ਮਾਲਕ ਕੋਈ ਨਹੀਂ ਸੀ ਹੋਟਲ ਦਾ, ਖਾਲੀ ਜਗ੍ਹਾ ਸੀ, ਕੋਈ ਵੀ ਬਾਹਰ ਖਲੋ ਕੇ ਉਹਨੂੰ ਕਿਰਾਏ ਤੇ ਚੜਾ ਕੇ ਨਿਕਲ ਜਾਂਦਾ ਵਾ। ਤਾਜੀ ਉਹਨਾਂ ਨੂੰ ਪਤਾ ਨਹੀਂ ਉਹ ਕਿਹਦਾ ਵਾ, ਉਹ ਜਿੰਨੇ ਇਹਨੂੰ ਕਮਰਾ ਦਿੱਤਾ ਉਹਨੂੰ ਵੀ ਨਹੀਂ ਸੀ ਪਤਾ ਉਹ ਕਿਹਦਾ ਵਾ। ਉਹ ਬਾਹਰ ਖਲੋਤੇ ਹੁੰਦੇ, ਉਹ ਕਮਰਾ, ਓਏ ਯਾਰ ਮੈਂ ਤੁਹਾਨੂੰ ਦਿਖਾਵਾਂ, ਉਹ ਕਮਰਾ ਹੈ ਹੀ ਨਹੀਂ ਸੀ ਬੇਟੇ, ਕਮਰਾ ਕੁਝ ਹੋਰ ਹੁੰਦਾ। ਇਹਨੂੰ ਇਹ ਨਹੀਂ ਪਤਾ। ਉਸਤਾਦ ਜੀ ਥਲੇ ਚਟਾਈ ਜੀ ਵਿਛੀ ਹੋਈ ਆ, ਸਾਈਡਾਂ ਸਹੀ ਸੀਗੀਆਂ, ਐ ਬੈੱਡ ਤੇ ਚਾਦਰਾਂ ਵਿਛੀਆਂ। ਨਾਲੇ ਜਿਹੜਾ ਉੱਥੇ ਦਾ ਉਹ ਸੀਗਾ ਨਾ ਮੈਨੇਜਰ, ਉਹ ਗੁਜਰਾਂ ਦਾ ਸੀ, ਤੁਹਾਡਾ ਫੈਨ ਸੀ, ਉਹਨੇ 6000 ਕੀਤਾ ਕਮਰਾ, ਉਹ ਵੀ 22000 ਤੇ ਹੀ ਸੀਗਾ। ਚਲੋ ਯਾਰ ਠੀਕ ਆ, ਚਲੋ ਠੀਕ ਆ ਯਾਰ, ਤੁਸੀਂ ਜਾਓ ਖਾਓ ਪੀਓ ਕੁਛ। ਖਾਓ ਪੀਓ ਹੁਣ ਰੋਜ਼। ਯਾਰ ਸਾਜਦ ਨੂੰ ਕਹੇ ਇਹਨਾਂ ਨੂੰ ਖਵਾਓ ਪੀਓ ਕੁਛ, ਚਲੋ ਨਿਕਲੋ ਸ਼ਾਬਾਸ਼। ਮੈਂ ਤੇ ਕਾਪੀ ਕਰ ਲਾਂਗਾ। ਤੁਸੀਂ ਮੂਡ ਤੇ ਹੈਪੀ ਕਰੋ ਨਾ। ਮੂਡ ਹੈ ਵੀ ਇੱਕ ਤਰੀਕੇ ਨਾਲ ਹੋਣਾ ਮੇਰਾ। ਕਿਸ ਤਰੀਕੇ ਨਾਲ? ਇਹ ਅੰਦਰ ਪਾਣੀ ਦੀ ਬਾਲਟੀ ਮੈਂ ਭਰੀ, ਉਹਦੇ ਨਾਲ ਨਹਾ ਲਾ ਬਸ। ਹਾਂ ਹਾਂ ਠੀਕ ਹੋ ਗਿਆ ਸਰ। ਇਹ ਪਹਿਲੇ ਦੱਸੋ ਖੱਬੀ ਟੁੱਟੀ ਚ ਭਰੀ ਕਿ ਸੱਜੀ ਚ? ਚੈੱਕ ਕਰ ਲੈ ਯਾਰ, ਮਿੱਠੇ ਕੋਈ ਇਹਦੇ ਵਿੱਚ ਕੋਈ ਟੈਨਸ਼ਨ ਵਾਲੀ ਗੱਲ ਹੈਗੀ? ਉੱਠ ਚੱਲ ਆ ਜਾ, ਤੇਰੇ ਦਾ ਤਪਕ ਰੋਸ਼ਨ ਹੁਣ ਚੱਲ ਆ ਜਾ। ਹੱਥ ਤਾਂ ਲਾ ਕੇ ਦੇਖ ਕੁਛ ਵੀ ਨਹੀਂ ਲੱਗਾ। ਕਾਲਾ ਕਾਲਾ ਪਿਆ ਨਹੀਂ ਖਾਦਾ। ਭਾਬੂ ਵਾਲੇ ਚੌਲ ਖਾਦੇ ਸਾਰੇ ਹੁੰਦੇ ਕਿ ਤੁਸੀਂ? ਨਾ 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 ਹਾਂਜੀ ਠੀਕ ਆ, ਕਮਰਾ ਬੰਦ ਕਰੋ, ਕੱਪੜੇ ਲਾ। ਨਹੀਂ ਨਹੀਂ ਨਹੀਂ, ਕਿਉਂ ਨਹੀਂ? ਮੇਰੀ ਗੱਲ ਤਾਂ ਸੁਣ ਲੈ ਯਾਰ, ਬਾਤ ਚੁੱਪ ਤਾਂ ਕਰ ਜਾ। ਤੁਸੀਂ ਇੱਕ ਵਾਰੀ ਸਿਰਫ 3 ਡੋਂਗੇ ਜੁੱਤੇ ਪਾਉਣੇ ਨੇ, ਮੈਂ ਤੁਹਾਨੂੰ ਮਾਫ ਕਰ ਦਿਆਂਗਾ। ਜਦੋਂ ਪਹਿਲੇ ਨਹੀਂ ਮੈਂ ਸੁਣ ਹੋ ਜਾਣਾ ਸਾਰਾ। ਤੇ ਬਾਅਦ ਅਗਲੇ 2 ਦਾ ਰੌਲਾ ਹੀ ਕੋਈ ਨਹੀਂ ਨਹੀਂ। ਨਹੀਂ ਤਾਜੀ ਮੇਰੀ ਸੁਣੋ ਬਾਤ, ਮੈਂ ਕਹਿੰਦਾ ਜਾਣ ਬੁੱਝ ਕੇ ਕੀਤਾ। ਮੈਂ ਤਾਂ ਸਿਰਫ ਤੁਹਾਡੇ ਪੈਸੇ ਬਚਾਉਣ ਦੀ ਖਾਤਰ ਯਾਰ ਸਾਲ ਦੀ ਬਚਤ ਹੋਵੇ। ਅੱਗੇ 1.5 ਲੱਖ ਰੁਪਏ ਲਾ ਕੇ ਤੁਸੀਂ ਕਚਾਰੀਆਂ ਤੇ ਗੁਰਜਣਾ ਫਾਇਦਾ। ਜੇ ਮੈਂ ਨਹੀਂ ਸੋਚਣਾ ਤਾਂ ਕਿਹੜਾ ਸੋਚਣਾ? ਉਹ ਪਈ ਬਿਰਿਆਨੀ ਖਾ ਗਿਆ, ਉਹ ਬਿਸਕੁਟ ਖਾ ਗਿਆ। ਯਾਰ ਉੱਥੇ ਬਾਹਰ ਬੈਠੇ ਯਕੀਨ ਕਰੋ ਨਾਜ਼ਰੀਨ, 2-3 ਬੰਦੇ ਮਿਲੇ ਨੇ, ਮਤਲਬ ਉਹਨਾਂ ਨੇ ਸੈਲਫੀ ਨਹੀਂ ਹੈ ਤੇ ਹੋਟਲ, ਮੈਂ ਸ਼ਰਮਿੰਦਾ ਥਾ ਕਿ ਯਾਰ ਇਹ ਕੀ ਸੋਚਣਗੇ। ਉਹ ਹੋਟਲ ਨਹੀਂ ਸੀ ਯਾਰ, ਉੱਥੇ ਕੋਈ ਵਿਚਾਰੇ ਆ ਜਿਹੜੇ ਮਾਲਸ਼ੀਏ ਨਹੀਂ ਹੁੰਦੇ, ਮਾਲਸ਼ੀ ਹੁੰਦੇ ਨੇ ਦੂਜੀਆਂ ਸ਼ਹਿਰਾਂ ਦੇ ਵਿੱਚੋਂ, ਇੱਥੇ ਲੋਕੀ 3-3 ਮਹੀਨੇ ਸੀਜ਼ਨ ਲਾਉਣ ਆਉਂਦੇ ਨੇ, ਉਹ 6-6 7-7 ਜਾਣੇ ਰਲ ਕੇ ਨਾ ਵਿਚਾਰੇ ਉਹ ਉੱਥੇ ਕਮਰਾ ਲੈਂਦੇ ਨੇ। ਯਾਨੀ 6 ਜਣਿਆਂ ਨੇ 800 ਰੁਪਇਆ ਪਾ ਲਿਆ ਤੇ 4000 ਤੇ ਕਮਰਾ ਲੈ ਲਿਆ ਮਹੀਨੇ ਦਾ। ਉਹ ਮੈਨੂੰ ਲੈਤਾ। ਉਸਤਾਦ ਜੀ ਰਾਤ ਹੀ ਇੱਕ ਕੱਟਣੀ ਸੀਗੀ, ਸਮਾਨ ਹੀ ਰੱਖਣਾ ਸੀ। ਉਹਨਾਂ ਨੇ ਥੋੜਾ ਫੈਨ ਸੀ, ਉਹ 22000 ਤੋਂ 6000 ਤੇ ਆਵਾਂਗੇ ਸਜਾ ਜਗ ਜਾਣਾ ਟਾਈਮ ਨਾਲ। ਓਏ 22000 ਪੂਰੀ ਬਿਲਡਿੰਗ ਦਾ ਮੰਗਿਆ ਸੀ ਉਹਨੇ। ਉਹਨੇ ਕਿਹਾ ਸੀ ਨਾਲ ਮੈਂ ਰਜਿਸਟਰੀ ਦੀ ਕਾਪੀ ਵੀ ਦੇ ਦਿਆਂਗਾ। 22000 ਪਰ ਸ਼ਰਮ ਹਜਾ ਹੋਣੀ ਚਾਹੀਦੀ ਮਿੱਠਿਆ। ਹਾਂਜੀ 6000 ਤੇ ਕਮਰਾ ਲੈਤਾ। ਉਹ ਦਿਲ ਕਰੇ ਸ਼ਰਾਬ ਦੀ ਬੋਤਲ ਲਿਆ ਕੇ ਅੰਦਰ ਬੜਕਾ ਮਾਰਦਾ ਹੋਵੇ ਵੀ ਮੈਂ 6 ਤੇ ਕਮਰਾ ਚੜਾਤਾ ਜਿਹੜਾ। ਉਹ ਸਹੀ ਕਮਰੇ ਚ। ਹਾਂਜੀ ਚਲੋ ਨਹਾਉਣਾ ਕਿ ਨਹੀਂ? ਔਖਾ ਕਰਨਾ, ਇੰਨੀ ਠੰਡ ਪੈਣ ਦੀ ਉਸਤਾਦ ਜੀ, ਜਿਸਮ ਸੜ ਜਾਣਾ ਮੇਰਾ। ਲੈ ਮੁਬਾਰਕ ਹੋਵੇ। ਪੈਰ ਮਾਰਦਾ ਸਾਡੀ ਲੜਾਈ ਦੇ ਵਿੱਚ ਨਾ ਉਹਦਾ ਰਿਜ਼ਕ ਸਲਵਾਨ ਨੂੰ ਮਿਲ ਗਿਆ ਉਹਦਾ। ਐਸੀ ਗੱਲ ਹੈ। ਠੀਕ ਹੈ ਜੀ। ਇਹਨਾਂ ਨੂੰ ਤੁਸੀਂ 22,000 ਦਾ ਕਮਰਾ ਲੈ ਕੇ ਦਿਓ। ਰਾਇਤਾ ਨਹੀਂ ਪਿਆ? ਹਾਂਜੀ ਰਾਇਤਾ ਨਹੀਂ ਫਿਰ ਨਹਾਉਣਾ? ਨਹੀਂ ਉਸਤਾਦ ਜੀ ਮਾੜੀ ਗੱਲ ਹੈ। ਚਲੋ ਫਿਰ ਇੱਕ ਹੋਰ ਕੰਮ ਕਰੋ, ਹਾਂਜੀ ਏਦਾਂ ਹੀ ਸਾਰੇ ਜਣੇ ਬਾਹਰ ਜਾਓ, ਅੱਛਾ ਜਿਹਾ ਕੋਈ 30-35 ਮਿੰਟ ਦਾ ਸ਼ੋਰ ਰਿਕਾਰਡ ਕਰਕੇ ਮੈਨੂੰ ਦਿਓ ਬਾਹਰ ਜਾ ਕੇ। ਇਹ ਕਰ ਲਾਂਗੇ। ਠੀਕ ਹੈ ਜੀ। ਠੀਕ ਆ। ਜੇ ਮਾੜਾ ਆਇਆ ਤੇ ਆ ਕੇ ਨਹਾਉਣ ਵਾਲਾ ਆਪਸ਼ਨ ਉੱਥੇ ਹੀ ਖੜਾ ਹੀ, ਇਹ ਮੈਂ ਤੁਹਾਨੂੰ ਦੱਸ ਦਿਆਂ। ਬਾਹਰ ਜਾਓ, ਜ਼ਰਾ ਫਿਰੋ ਤੁਰੋ, ਕੋਈ ਮੇਰੇ ਤੋਂ ਬਗੈਰ ਵੀ ਕੋਈ ਮਾੜਾ ਜਿਹਾ ਕਰ ਲਓ, ਕੋਈ ਮੈਨੂੰ ਵੀ ਸਾਹ ਦੇ ਦਿਓ ਥੋੜਾ ਜਿਹਾ। ਜਾਓ ਬਾਹਰ ਜਾਓ। ਇੱਕ ਸ਼ਰਤ ਤੇ ਫਿਰ ਕੀ? ਤੁਸੀਂ ਨਾ ਉਹ ਜਿਹੜਾ ਏਟੀਐਮ ਹੈ ਨਾ ਮੈਨੂੰ ਫੜਾਉਣਾ ਉਹਦਾ। ਹਾਂਜੀ ਜਿਹੜਾ ਟੌਰ ਬਣ ਜਾਏਗੀ ਜਿਹੜਾ ਹਾਂ। ਟੱਪਾ, ਉਹ ਜਿਹੜਾ ਜਿੱਥੇ ਰਿਸੈਪਸ਼ਨ ਤੇ ਇਹਦਾ ਤੁਹਾਨੂੰ ਚਾਹੀਦਾ ਇਹਦਾ 10 ਮਿੰਟ ਉਹਨੇ ਦੇਣਾ ਪੈਣਾ ਕਹਾ ਸਰ। ਨੰਬਰ ਲਿਖਾਉਣਾ ਤੁਹਾਡਾ ਏਟੀਐਮ। ਉਹ ਮੈਂ ਬਾਅਦ ਚ ਫੜਾ ਦਿਆਂਗਾ। ਚਲੋ ਜਾਓ ਪਹਿਲੇ ਸ਼ੋਅ ਕਰਕੇ ਆਓ। ਚਲੋ ਠੀਕ ਹੈ। ਚਲੋ ਯਾਰ ਉਹਨੂੰ ਲੈ ਯਾਰ, ਤੇਰੀ ਮਿਹਰਬਾਨੀ ਯਾਰ। ਕਾਲੂ ਮੈਨੂੰ ਗੱਲ ਦੱਸ, ਸਹੀ ਦੱਸੀ, ਝੂਠ ਨਹੀਂ ਬੋਲੀ, ਹੁਣੇ ਤੇ ਕੋਈ ਵੀ ਨਹੀਂ, ਆਪਾਂ ਆਪਸ ਦੋਵੇਂ ਹੀ ਆ।
ਯਾਰ ਕੀ ਹੈ ਤੈਨੂੰ ਕਾਦੀ ਕਲਿਆਣ ਪਈ ਹੈ ਪਿੱਛੇ ਯਾਰ? ਸਾਡਾ ਸਾਰਾ ਦਾ ਟੂਰ ਖਰਾਬ ਕਰਨ ਡਿਆ ਤੂੰ। ਨਹੀਂ ਮੈਂ ਜਾਣਾ ਹੀ ਜਾਣਾ ਉਸਤਾਦ। ਕਿੱਥੇ? ਵਾਪਸ। ਮਰਜ਼ੀ ਆ ਯਾਰ ਕਾਲੂ ਬਾਦਸ਼ਾਹ ਤੇਰੀ ਹੁਣ ਰੋਟੀ ਖਾਣੀ ਆ, ਰੋਟੀ ਖਾ ਕੇ ਮੈਂ ਵਾਪਸ। ਇੱਥੇ ਤੁਸੀਂ ਮੈਨੂੰ ਰਕਸ਼ਾ ਕਰਾ ਦੇਣਾ ਇੱਕ, ਜਿੱਦਾਂ ਦਾ ਵੀ, ਲੋਡਰ, ਸਿੰਗਲ, ਜਿੱਦਾਂ ਦਾ ਵੀ ਚਾਹੀਦਾ ਵਾ। ਮੈਂ ਉਹਨੂੰ ਧੱਕਾ ਲਾ ਕੇ ਜਾਵਾਂ ਜਿੱਦਾਂ। ਮੇਰਾ ਬੱਚਿਆ ਜੀਟੀਐਸ ਨਹੀਂ ਖੜਾ ਤੂੰ ਵੀ ਤੈਨੂੰ ਰਕਸ਼ਾ ਕਰਾ ਦਵਾਂ। ਇੱਥੇ ਹੁੰਦੇ ਰਕਸ਼ੇ ਇਥੋਂ? ਹਾਏ ਹਾਏ, ਤੂੰ ਦੇਖਿਆ ਇਲਾਕਾ ਕੈਸਾ? ਤਾਂ ਹੀ ਜਾਣ ਡਿਆ ਵਾ। ਨਹੀਂ ਮੈਂ ਜਾਣਾ ਹੀ ਜਾਣਾ ਮਿੱਠਾ ਜੀ। ਤੇ ਜਾਓ, ਅਸੀਂ ਕਿਹੜਾ ਰੋਕਣ ਦੇ? ਹੁਣ ਤੁਹਾਡੇ ਨਾਲ ਹੀ ਜਾਣਾ ਵਾ। ਯਾਰ ਮਿੱਠੇ ਓਏ ਇਹਦੇ ਨੂੰ ਕੀ ਨੇ? ਉਹ ਆਰਟਿਸਟ ਨੇ, ਫਨਕਾਰ ਨੇ, ਕੰਪਲੀਟ। ਆ ਵੇਖ ਲਾ ਹੁਣ ਕਹੀ ਜਾਣਾ ਭਾਈ ਮੈਨੂੰ ਇੱਥੋਂ ਭਾ ਦਿਓ, ਉਸਤਾਦ ਹੀ ਸੁੱਤੇ ਪਏ। ਹੁਣ ਮੈਂ ਕਿਹਾ ਕੀ ਕਰੀਏ ਤੇਰਾ ਯਾਰ? ਕੀ ਆ ਬੈਠਾ ਤੇ ਆ ਹੋਰ ਕਿੰਨਾ ਕੁ ਉਹ ਨਹੀਂ, ਮੱਕੂਆਣੇ ਵਾਲੀ ਬੱਸ ਲੰਘਦੀ ਨਹੀਂ ਇੱਥੋਂ, ਉਹਦੇ ਵਿੱਚ ਭਾਵੇਂ ਮੈਂ ਜਾਣਾ ਵਾ। ਇਹ ਕਿਤੇ ਕਰਾੜ ਵਾਲੇ ਆਇਆ ਤੂੰ? ਮੈਂ ਲਾਲੇ ਕੋ ਜਾਣਾ ਯਾਰ। ਲਾਲਾ ਫੋਨ ਤੇ ਫੋਨ ਕਰੀ ਜਾਂਦਿਆ। ਲਾਲਾ ਤੇ ਦੁਬਈ ਬੈਠਾ, ਲਾਲੇ ਦਲੀਪ ਦੀ ਨਹੀਂ ਗੱਲ ਕਰਦਾ? ਓਏ ਲਾਲਾ ਬੈਦੁੱਲੇ ਦੀ ਗੱਲ ਕਰਨ ਆ ਯਾਰ। ਲਾਲੇ ਨੂੰ ਅੱਲਾ ਸਿਹਤ ਦੇਵੇ ਯਾਰ, ਅੱਲਾ ਤੰਦਰੁਸਤੀ ਦੇਵੇ। ਲਾਲੇ ਨੂੰ ਕਿਤੇ ਡਾਕਟਰਾਂ ਨੇ ਜਵਾਬ ਨਹੀਂ ਦਿੱਤਾ ਵੀ ਜਿਹੜਾ ਫੌਰਨ ਭੱਜ ਕੇ ਜਾਣਾ ਵਾ। ਹੁਣ ਇੰਜੋਏ ਕਰ, ਮਜ਼ਾ ਲੈ। ਸਾਰਾ ਟੂਰ ਖਰਾਬ ਕਰਨਾ। 27 ਤਰੀਕ ਤੇ ਗੁੱਸੇ ਚ ਹੋ ਗਏ ਆ। ਆਹ ਲਾਲੇ ਦਾ ਕਿਹੜਾ ਆਖਰੀ ਟਾਈਮ ਚੱਲਦਾ ਪਿਆ? ਮੈਨੂੰ ਲੱਗਦਾ ਤੇਰਾ ਆਖਰੀ ਟਾਈਮ ਆ ਜਿਹੜਾ ਉਹਦੇ ਕੋਲ ਜਾਣਾ ਚਾਹੁੰਦਾ। ਅਬਾਸੇ ਖਾਂ ਆਇਆ ਯਾਰ, ਕੁਰਲੀ ਨਾਲ ਤੇਰਾ ਮੂੰਹ ਧੁੱਪ ਜਾਂਦਾ। ਕੁਰਲੀ ਨਾਲ ਉਹ ਕਿੱਥੇ ਰਹਿ ਗਿਆ ਹੁਣ? ਅੰਨਾ ਜੀ ਲਕਸਵਾੜ ਚ ਚੱਲਾਂ ਤੋਂ ਮੂੰਹ ਧੋ ਗਿਆ। ਅੱਛਾ, ਤਿਆਰ ਕਿੱਦਾਂ ਹੋਣ ਡਿਆ ਵਾ? ਜਿਵੇਂ ਥੱਲੇ ਇੰਤਜ਼ਾਰ ਦਾ ਨਾ ਦੀਪਿਕਾ ਪਾਂਡਾ ਕੌਣ ਕਰਨ ਡਈ ਆ। ਕੁਰਸੀ ਕਿੱਧਰ ਰੱਖਾ ਹੈ? ਕੀ ਸਫਾਈ ਕਰਨੀ ਕਮਰਿਆਂ ਦੀ? ਸਾਰਿਆਂ ਨੇ ਠੇਕਾ ਲੈ ਲਿਆ ਇੱਥੇ। ਉਹ ਕੰਗੀ ਅੱਛਾ, ਉਹਦਾ ਨਹੀਂ ਪਤਾ, ਮੈਂ ਆਪ ਨਹੀਂ ਵਾਇਆ ਸਿਰ। ਜਿੰਨਾ ਤੂੰ ਸੌਂਦਾ ਵਾ ਨਾ, ਅੱਜ ਤੋਂ ਤੇਰਾ ਨਾਮ ਪਤਾ ਕੀ ਹੈ? ਸੌਨ ਸੀਨਾ। ਅੱਛਾ ਯਾਰ, ਅੱਲਾ ਦੀ ਜ਼ਾਤ ਕੋ ਡਰ ਕੇ ਕਹਿੰਦਾ ਨਾ ਇਸ ਬੰਦੇ ਦੀ ਕੋਈ ਫਿਲਮ ਹਿੱਟ ਹੋਈ ਆ, ਨਾ ਕੋਈ ਐਸੀ ਐਂਟਰੀ ਵਾਇਰਲ ਹੋਈ ਆ, ਨਾ ਇਹਦੇ ਮਗਰ ਕਿਸੇ ਵੱਡੇ ਪਿਓ ਦਾ ਨਾਮ ਲੱਗਦਾ ਵਾ। ਤੇ ਗਰੂਰ ਤਕਬਰ ਹੈ, ਦੇਖ ਲਾ। ਉਹ ਕਿਹੜਾ ਗਰੂਰ ਚੱਲੀਏ। ਕੀ ਗੱਲ? ਜਿੰਨਾ ਤੇਰੇ ਚ ਗਰੂਰ ਤਕਬਰ, ਅੱਲਾ ਦੀ ਜ਼ਾਤ ਮਾਫ ਕਰੇ। ਇਦਾਂ ਨਹੀਂ ਕਹਾ, ਦੇਖ ਤੇਰੀ ਉੱਤਰ ਨਹੀਂ ਗਰੂਰ ਵਾਲੀ ਆ। ਨਹੀਂ ਕੀ ਹੋਇਆ? ਤੂੰ ਚਾਬੀ ਨਹੀਂ ਕਬਾਂ ਕੱਢਦਾ? ਇਹ ਉੱਪਰ ਤਵੇ ਤੇ ਫੇਰ ਕੇ ਲਿਆ ਹੈ। ਕਿਸੇ ਦੇ ਕਮਰੇ ਦੀ ਤਾਲੇ ਦੀ ਚਾਬੀ ਏਦਾਂ ਨਹੀਂ ਘੁਮਾ ਸਕਦੇ। ਅੱਲਾ ਤੂੰ ਫੜ ਲੈ, ਤੂੰ ਘੁਮਾ ਲੈ। ਚੱਲੀਏ ਹੁਣ। ਉਰੇ ਫੈਸਲਾ ਪਾ ਦੋ। ਤੈਨੂੰ ਕੁਛ ਨਹੀਂ ਵੀ ਦੱਸਿਆ ਪੁੱਤ, ਸਨ ਕਲਾਸਿਸ ਰਾਤ ਨੂੰ ਨਹੀਂ ਲਾਈਦੇ। ਓਏ ਬਰਬਰੀ ਹੋਣ ਦੀ ਅੱਖਾਂ ਖਰਾਬ ਹੋ ਜਾਂਦੀਆਂ। ਪਿੰਡਾ ਵਾ ਐਸਾ ਪੱਠਿਆਂ ਨੂੰ ਜਾਂਦਾ ਬਰਫਾਂ ਬੈਣ ਦਈਆਂ, ਬਰਫਾਂ। ਚੱਲੀਏ ਆਪਾਂ ਮਿੱਠੇ। ਇੱਕ ਮਿੰਟ ਖਲੋ। ਉਰੇ ਆ ਕਿਤੇ ਸੈਂਸੋਡੀਨ ਵੀ ਕਰ। ਬੱਫਾ ਮਾਰਨ ਲੱਗਾ ਸੀ ਧੀ ਪੁੱਤ ਕਿਸੇ। ਯਾਰ ਇੱਕ ਬੰਦਾ ਜਾਂਦਾ, ਇੱਕ ਬੰਦਾ ਆਉਂਦਾ। ਯਾਰ ਮਿੱਠੇ ਇਹ ਟੂਰ ਸਾਰਾ ਇੱਥੇ ਹੀ ਕੱਢ ਦੇਣਾ, ਇਸ ਰਾਹ 'ਚ ਮੁਕਾ ਦੇਣਾ ਟੂਰ। ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਲੋਕ ਆ ਜਿਹੜੇ ਹਜ਼ਾਰ ਬੰਦੇ ਦਾ ਟੂਰ ਲੈ ਕੇ ਜਾਂਦੇ ਤੇ ਡਿਸਪਲਿਨ ਦੇ ਵਿੱਚ ਰਹਿੰਦੇ ਆ। ਸਾਡੇ ਕੋਲ 50 ਬੰਦੇ ਦਾ ਟੂਰ ਹੀ ਸਭ ਜਾਂਦੇ ਆ। ਸਾਡੇ ਕੋਲ ਆ ਹੀ ਨਹੀਂ ਸਿਰਪਲ 'ਚ ਆਉਂਦੇ ਇੱਧਰ ਦੇ। ਓਏ ਪਾਇਆ ਤੈਨੂੰ। ਇੱਕ ਮਿੰਟ ਓਏ ਉੱਠ ਜਾ, ਸੌਨ ਏਲੀਆ। ਡੋਂਟ ਹੈਂਡ ਚਲਾਕੀ। ਲੈ ਇਹ ਓਨਲੀ ਸਨੈਂਡ। ਇਹਦੇ ਵਾਸਤੇ ਨਾ ਇੱਥੇ ਰਾਹ 'ਚ ਨਾ ਇੱਕ ਬੇਲਚਾ ਹੁੰਦਾ, ਉਹਦੇ ਨਾਲ ਸਿਰ ਵਾਹ। ਇਹ ਕੰਗੇ ਨਾਲ ਨਹੀਂ ਵਗਣਾ। ਇਹ ਪਤਾ ਨਹੀਂ ਕਟਿੰਗ ਵੀ ਕਰਾਈ ਦੀ ਹੁੰਦੀ ਜਦੋਂ ਕਿਤੇ ਚਾਹੀਦਾ ਵਾ। ਜੁੱਤੀ ਨਾਲ ਨਹੀਂ ਬਖੜਿਆ ਇਹਨੂੰ। ਕੋਈ ਕੰਧ ਨਾਲ ਸਿਰ ਲਾ ਕੇ ਤੁਰਿਆ ਜਾ। ਦੇਖੀ ਇੱਕ ਸਾਈਡ ਨੂੰ ਹੋਣੇ ਸਾਰੇ। ਇਹਦੇ ਵਾਸਤੇ ਨਾ ਜਿੰਨਾ ਸੌਂਦਾ ਨਾ, ਇੱਧਰ ਹਵਾਵਾਂ ਚੱਲਣ ਡੀਆਂ ਨੇ, ਸਾਰਾ ਮੂਨਸੌਨ। ਅੱਛਾ ਜੀ। ਉਹ ਭਾਈ ਮੈਨੂੰ ਕਾਲੂ ਕਹੀ ਜਾਣਾ ਮੈਨੂੰ ਘਰ ਬਿਠਾਓ, ਗੱਡੀ 'ਚ ਬਿਠਾਓ, ਮੈਂ ਘਰ ਜਾਣਾ। ਉਸਤਾਦ ਸੁੱਤਾ ਵਾ, ਮੈਂ ਨਿਕਲ ਜਾਣਾ ਵਾ। ਓਏ ਉਹਦਾ ਜਾਣਾ ਹੀ ਆ, ਉਹਨੇ ਜਾਣਾ, ਉਹਨੇ ਨਹੀਂ ਰੁਕਣਾ। ਉਹਦੇ ਘਰੋਂ ਬਾਰ-ਬਾਰ ਫੋਨ ਆਈ ਜਾਂਦਾ ਵਾ। ਕੋਈ ਨਹੀਂ, ਇਹ ਮਸਲੇ ਨੂੰ ਹੱਲ ਕਰਦੇ ਆ, ਇਕੱਠੇ ਨਿਕਲਾਂਗੇ। ਹੁਣ ਆਏ ਉਹਨੂੰ ਸਮਝਾਉਣੇ। ਚਲਾਓ ਯਾਰ। ਮਿੱਠਾ ਜੀ ਚਾਹੀਦਾ ਜੇ ਬਹੁਤੀ ਟੱਪੀ ਆ। ਰੋਟੀ ਖਵਾ ਦਿਓ, ਮੈਂ ਨਿਕਲਣਾ ਵੀ ਆ ਯਾਰ। ਭੁੱਖ ਲੱਗੀ ਆ ਯਾਰ, ਮੈਂ ਜਾਣਾ ਹੀ ਜਾਣਾ ਹਰ ਹਾਲ 'ਚ। ਆ ਵੇਖੀ ਇੱਧਰ ਨੂੰ ਆਈ ਜਾਂਦਾ ਵਾ ਯਾਰ। ਮਿੱਠੇ ਇੱਥੋਂ ਇੱਕ ਹੈਡ ਲਾ ਦੇ, ਮੈਂ ਸਫ਼ਰ ਕਰਨਾ ਵਾ ਯਾਰ। ਐਟ ਲੈ ਨਾ, ਠਹਿਰ ਜਾ। ਤੂੰ ਜਾਦੂ ਕਰਦਾ ਬੱਚਾ ਨਹੀਂ। ਮਿੱਠੇ ਜੀ ਮੈਂ ਹੁਣ ਨਿਕਲਾਂ, ਕਿੰਨੇ ਵਜੇ ਪਹੁੰਚੂਗਾ ਉੱਥੇ ਮੱਕੂਆਣੇ? ਓਏ ਆ ਜਾ, ਕਿਤੇ ਤੁਰਦੇ ਤੇ ਨਹੀਂ ਸੌਂ ਗਿਆ। ਹੈ ਮਿੱਠੇ? ਓ ਯਾਰ ਤੈਨੂੰ ਕੱਢਦੇ ਨੇ ਯਾਰ, ਸਾਰਾ ਟੂਰ ਖਰਾਬ ਕਰੀ ਜਾਣੇ ਯਾਰ। ਕਾਲੂ ਯਾਰ ਕੀ ਹੋ ਤੁਸੀਂ ਗਿਆ? ਕਰੀ ਜਿਓ ਕੰਮ, ਮੈਂ ਟੂਰ ਪਿੱਛੇ ਲਾਲਾ ਭਾਂ ਮੈਨੂੰ ਮਾਰ ਖਰਾਬ ਕਰ ਦੇਵੇ। ਯਾਰ ਚਪਲੀ ਕਬਾਬ ਨਾ ਖਾ ਲਈਏ। ਸਾਲਨ ਚ ਬਦਰ ਪਾ ਕੇ ਖਾਣੇ ਪੈਣੇ ਆ ਯਾਰ। ਤੈਨੂੰ ਘਾਟੀ ਖਵਾਬ ਨਾ ਖਵਾ ਦੋ। ਹਸਰੈਣ ਕਿੱਧਰ ਗਿਆ ਹੁਣ? ਆ ਯਾਰ ਇਹਨੂੰ ਸਮਝਾਓ, ਉਸਤਾਦ ਜੀ ਦਾ ਟੂਰ ਖਰਾਬ ਕਰ ਰਿਹਾ। ਕਾਲੂ ਤੂੰ ਕਿਉਂ ਯਾਰ ਸਾਡਾ ਵੀ ਨਾਲ ਮਜ਼ਾ ਖਰਾਬ ਕਰਨ ਯਾਰ ਮੈਂ ਜਾਣਾ ਹੀ ਜਾਣਾ। ਹੈਲੋ ਭਾਈ, ਐਕਸਕਿਊਜ਼ ਮੀ। ਹੈ ਅੱਛਾ ਕਾਲੂ ਨੂੰ ਪਤਾ ਨਹੀਂ ਕਾਲੀ ਐ, ਤੂੰ ਐ ਕਹਿਣ ਦੇ ਮੈਂ ਜਾਣਾ ਜਿਵੇਂ ਮੈਰ ਸਾਹਿਬ ਮੈਂ ਜਾਣਾ ਹੀ ਜਾਣਾ ਵਾ। ਇੱਕ ਮਿੰਟ। ਹਾਂ ਜੋਗੀਆਂ ਦੇ ਨਾਲ ਅਸਲੈਨ ਆਪਣੇ ਵਾਲ ਸਾਹਿਬ ਕੋ ਖੜਾ ਵਾ। ਰਾਜਾ ਇਸ ਕੱਢਿਆ ਹੈ ਨਾ। ਓਏ ਆ ਵੀ ਦਵਾ ਦਿੱਤੀ ਹੋ ਯਾਰ। ਓਏ ਆ ਵੀ ਸੁਨਿਆਰਿਆ ਕਿੱਦਾਂ? ਇਹ ਗੁੱਸੇ ਨਾਲ ਪੀਲਾ ਹੋਇਆ ਭਾਈ। ਓਏ ਨਹੀਂ ਹੈ ਯਾਰ ਇਹ ਭਾਈ ਹੱਕ ਚੈਨ ਵਾਲਾ ਵਾ। ਕਿਉਂ ਗਿਆ? ਇੰਨਾ ਸੋਹਣਾ ਲੱਗਾ।
ਨਹੀਂ ਇਹਦੀ ਸਿਮ ਕੱਢੀ ਕਿਸੇ ਨੇ। ਓਏ ਪੱਥਰ ਨੂੰ ਜੁੱਤਾਂ ਨਹੀਂ ਕਰੀਦੀਆਂ, ਦੇਖ ਲੈ ਹਿਲਦਾ ਨੀਗਾ। ਇਹ ਵੈਸੇ ਵੈਲਡ ਤਾਂ ਨਹੀਂ ਹੋ ਸਕਦਾ, ਸੋਨਾ ਵੈਲਡ ਨਹੀਂ, ਗੈਸ ਵੈਲਡ ਹੀ ਹੋਣਾ। ਕਿਸੇ ਦੇ ਗਿਰੇ ਪਾਣ ਨੂੰ ਨਹੀਂ ਹੱਥ ਲਾਈਦਾ ਹੁੰਦਾ। ਅੱਛਾ ਜੇ ਬ੍ਰੇਸਲੇਟ ਬਣਾਉਣਾ ਹੋਵੇ ਸੋਨੇ ਦਾ ਕਿੰਨੇ ਪੈਸੇ ਲੱਗਣਗੇ? ਕੱਲ ਲਾ ਕੇ ਲੈ ਜਾ। ਓਏ ਇੰਨਾ ਮੂੰਹ ਤੇ ਨਾ ਗੱਲ ਕਰ, ਯਕਦਮ ਹੀ ਉਲਟੀ ਕਰ ਦਿੰਦਾ ਹੁੰਦਾ ਜੀ। ਇਹ ਭਾਈ ਸੋਨੇ ਦਾ ਵਾ, ਆ ਸੌਂਦਾ ਬਹੁਤ ਆ, ਇਹ ਵੀ ਸੋਨਾ ਵਾ। ਹੋਰ ਗੱਲਾਂ ਦੀਆਂ ਗੱਲਾਂ ਭਾਈ, ਇਸ ਗੱਲੋਂ ਚੰਗਾ ਅਦਰਾ ਬੈਠੇ ਯਾਰਾ ਕਿਸੇ ਭਾਈ ਜ਼ਰੂਰਤਮੰਦ ਨੂੰ ਕੁਛ ਚਾਹੀਦਾ ਹੋਇਆ ਚ ਲੈ ਸਕਦੇ। ਹਾਂ ਇਹ ਤਾਂ ਹੈ। ਸੋਨੇ ਦਾ ਵਾ ਤੇ ਇੱਕ ਦੋਸਤ ਨੂੰ ਕਹਿੰਦੇ ਮੇਰੀ ਬਵਾਸੀਰ ਦਾ ਛੱਲਾ ਲੈ ਕੇ ਯਾਰ ਮੇਰੀ ਗੱਲ ਸੁਣ, ਆਪ ਤੇ ਭਾਈ ਸੋਨੇ ਦਾ ਵਾਲ ਕਿਉਂ ਕਾਲੇ ਆ? ਇਹ ਸੋਨੇ ਦਾ ਹੀ ਆ ਕਿ ਇਹਨੂੰ ਟੈਂਗ ਲੜ ਗਿਆ? ਥੋੜੀ ਕਿ ਮਿਲਾਵਟ ਹੋਈ ਆ। ਏਦਾਂ ਹੀ ਮਿੱਠੇ ਖਲੋਤਾ ਸੀ ਭਾਈ, ਡਾਲਾ ਆਇਆ ਲੰਮੇ ਪੈ ਗਿਆ। ਇੱਥੇ ਜਾਣ ਪਾਵਾਂ? ਨਹੀਂ ਨਹੀਂ ਜਾਨਣਾ ਭਾਈ, ਠਹਿਰ ਜਾ। ਓਏ ਸੰਜੇ ਦੱਤ ਨਹੀਂ ਰਘੂ ਬਾਵਾ, ਉਹਨੇ ਇਹਦੇ ਕੋਲ ਸੋਨਾ ਲਿਆ ਸੀ ਚੈਨ ਪਾਉਣ ਵਾਸਤੇ। ਓਏ ਹੱਥ ਓਏ ਨਾ ਇਹ ਹੱਕ ਉਹ ਰੁਕ ਤੇ ਜਾ। ਇਹ ਭਾਈ ਜਦੋਂ ਇਹ ਐਟਮ ਕਰਦਾ ਨਾ, ਸਾਹ ਨਹੀਂ ਲੈਂਦਾ, ਹਿਲਦਾ ਜੁਲਦਾ ਨਹੀਂ। ਇਹਨੇ ਇਸ ਐਟਮ ਦੇ ਦੌਰਾਨ ਖੁਰਕਣ ਵਾਸਤੇ ਬੰਦਾ ਰੱਖਿਆ ਵਾ। ਇਹਦੇ ਲਾਗੇ ਇੱਕ ਬੰਦਾ ਖਲੋਤਾ, ਉਹਨੂੰ ਫੋਨ ਆਇਆ, ਇਹਨੂੰ ਫੋਨ ਆਇਆ, ਉਹ ਜੇਬਾਂ ਫੁੱਲੀ ਜਾਵੇ। ਆ ਬੁੱਤ ਬਣਿਆ। ਓ ਯਾਰ ਬੜੀ ਗੱਲ ਆ ਵੈਸੇ। ਓ ਅੱਛਾ ਇੱਕ ਲੋਕ ਹੀ ਸੋ ਜਾਂਦਾ ਜੀ। ਇਹ ਦੁਪਹਿਰ ਦੀ ਰੋਟੀ ਕਿਤੇ ਲੋਕੇ ਖਾਂਦਾ ਹੀ ਲੋਕੀ ਖਾਣਾ ਨਾ ਲੈਣੀ, ਹਿਲਦਾ ਵਾ। ਵਾਹ ਇਹ ਵਾਹ ਵਾਹ। ਭਾਈ ਨੇਰੀ ਚੱਲਣ ਦੇ ਤੂਫਾਨ ਆਉਣਾ, ਫਿਰ ਇਹ ਦੇਖ ਲੋਤਾ। ਇੱਕ ਬੰਦਾ ਕਹਿੰਦਾ ਝੂਠਾ ਵਾ, ਸੱਚਾ ਨਹੀਂ ਹੈ। ਤੇ ਇਹਨੂੰ ਹਲਾ ਕੇ ਦਿਖਾ, ਤੈਨੂੰ 100 ਰੁਪਏ। ਘੰਟਾ ਕੁ ਖਲੋ ਕੇ ਮਿੱਠੇ ਇਹਨੇ ਸਾਹ ਲਿਆ, ਉੱਡ ਪਿਆ। ਕੌਣ? ਵਾਹ ਵਾਹ ਭਰੀ ਗਈ। ਇਹਦੀ ਵਜ੍ਹਾ ਤੋਂ ਜਨਾਇਆ ਲੇਟ ਹੋ ਗਿਆ। ਕਿਦਾਂ? ਉਹ ਜਨਾਇਆ ਜੱਗੇ ਤੇ ਖਲੋਤਾ ਹੀ ਰਿਹਾ ਪਿਆ ਕਰ। ਜਨਾਲੇ ਨੂੰ ਕਹਿੰਦਾ ਵੀ ਤੇ ਲੈ ਕੇ ਖਲੋਤਾ। ਇਹਦਾ ਰਿਸ਼ਤੇਦਾਰ ਲਾਗੋਂ ਨੂੰ ਗਿਆ, ਇਹਨੂੰ ਜੁਗਤ ਕਰਕੇ ਕਹਿੰਦਾ ਦੇਖ ਲੈ ਗੱਲ ਤੇ ਕਦੀ ਖਲੋਤਾ ਨਹੀਂ, ਇੱਥੇ ਕਿੱਦਾਂ ਖਲੋਤਾ ਵਾ। ਇਹਨੂੰ ਨਾ ਕਿਤੇ ਕਰੀ ਚ ਗੋਤੇ ਆਏ, ਮੈਂ ਹਿਸਾਬ ਲਾਇਆ। ਇਹ ਭਾਈ ਸਭ ਕੁਝ ਇੱਥੇ ਹੀ ਕਰਦਾ ਵਾ। ਹਾਂ ਇਹਨੇ ਹਰ ਸ਼ੇ ਅੰਦਰ ਹੀ ਕੀਤੀ ਹੋਈ ਆ। ਇਹਨੇ ਮੀਟਰ ਵੀ ਅੰਦਰ ਹੀ ਲਵਾਇਆ, ਓਏ ਨਾਈ ਵੀ ਇੱਥੇ ਵਾਲ ਕੱਟ ਕੇ ਜਾਂਦਾ ਵਾ। ਜਿੱਦਾਂ ਫਿੰਸੀਆਂ ਨਹੀਂ, ਇਦਾਂ ਪਾਰਾ ਨਿਕਲਿਆ, ਇਹ ਸੋਨਾ ਨਿਗਾ। ਇਹ ਦੇ ਤਾਂ ਸਹੀ, ਆਹੋ ਚੱਲ ਮਿੱਟੀ ਬਟਰ ਬੰਦ ਕਰ। ਨਾ ਯਾਰ ਕਿਸੇ ਦੇ ਗੱਲੇ 'ਚ ਹੱਥ ਨਹੀਂ ਮਾਰੀਦਾ। ਅੱਗ ਸੇਕ ਲੋ ਯਾਰ। ਇਹ ਭਾਈ ਗੱਡਿਆ ਵਾ, ਗੱਡਿਆ ਨਿਗਾ, ਠੋਕਿਆ ਵਾ। ਉਹ ਗਿਆ ਵਾ। ਓਏ ਹਿੱਲਦਾ ਹੀ। ਓਏ ਉਹ ਇਹ ਭਾਜੀ ਮੇਕਅਪ ਕੀਤਾ ਕਿ ਫਿਸ਼ਨ ਖਰਾਬ ਹੋ ਗਿਆ ਤੁਹਾਡਾ? ਕਹਿੰਦਾ ਪੈਸੇ ਨਹੀਂ ਹੋਣ ਦੇ। ਪੈਸੇ ਦਿਓ, ਕਹਿੰਦਾ ਚੁੱਕਾਂ ਕੀਤੀਆਂ। ਚਲੋ ਐ ਲੱਗਦਾ ਤੇ ਮੈਨੂੰ ਤੂੰ ਰੋਕਿਆ, ਮੈਨੂੰ ਇਹਨਾਂ ਨੇ ਨਹੀਂ ਰੋਕਿਆ। ਉਹ ਦੇ ਨੂੰ ਵੀ ਪਤਾ ਲੱਗ ਗਿਆ ਤੂੰ ਏਦਾਂ ਦਾ ਵਾ ਦੇ। ਜੀ ਕਸਮ ਮੈਂ ਇਹਨਾਂ ਦੇ ਕਿਰਾਏ ਤੇ ਆ। ਪਹਿਲੇ ਤੇ ਖਰਚ ਲਾ। ਆ ਜੈਕਟ ਇਹਦੀ ਆ। ਪਹਿਲੇ ਤੇ ਖਰਚ ਲੈ। ਉਹ ਜਿਹੜੀ ਫਿਲਮ ਸੀ ਚੱਲ ਮੇਰਾ ਪੁੱਤ ਦੇ ਤਖਾ ਠਾਕੇ ਸਾ ਬਣੇ ਸੀ ਨਾ, ਹਾਂ। ਐ ਲੱਗਦਾ ਉਹਦੇ ਬੱਚੇ ਕਢਾਏ ਆ। ਇਹ ਬੱਜ ਮੇਰਾ ਪੁੱਤ 'ਚ ਬਣਿਆ। ਅਸੀਂ ਸਾਰੇ ਰਸਤੇ ਤੁਹਾਡੀ ਵੀਡੀਓ ਦੇਖਦੇ ਆਂ। ਮੈਨੂੰ ਵੀ ਲੱਗਾ ਕੋਈ ਦੇਖਣ ਲਿਆ ਸਾ। ਯਾਰ ਉਹਨੂੰ ਪੈਸੇ ਦਿਓ ਯਾਰ। ਹੈ ਅਸੀਂ ਤੇਰੇ ਦਿਓ ਯਾਰ। ਚੁੱਕਣੇ ਆ। ਸਾਜਿਦ ਭਾਈ ਇਹਨੂੰ ਦਿਓ ਜਰਾ। ਚੁੱਕ ਲਵੋ ਤੇ ਜਾਂ ਇਹਦੇ ਵਿੱਚ ਰੱਖੋ। ਪੈਸੇ ਦਿਓ, ਤੂੰ ਕੇਬਲ ਸੈੱਟ ਕਰਕੇ ਚੱਲੋ। ਤੂੰ ਦੁੱਧ ਦੇਣਾ, ਮੈਂ ਪੈਸੇ ਦਈਏ ਤੈਨੂੰ। ਐਨਕ ਲਾ ਦੇਣਾ। ਸਾਡੇ ਕੋਲ ਤੇ ਆ ਭੁੱਖਾ ਵਾਹੀ ਤੇਰੇ ਕੋਲ ਲੈਣੇ ਪੈਸੇ। ਨਹੀਂ ਉਹ ਮੂੰਹ ਚ ਫੁੱਲ ਜਿਆ ਤੇ ਕੱਢ। ਓਏ ਇਹਦੇ ਕੋਲ ਫੁੱਲ ਨਹੀਂ, ਇਹਦੇ ਕੋਲ ਕੰਡੇ ਰਹਿ ਗਏ ਆ। ਪੈਸੇ ਤੇ ਗਿਆ ਪੈਸੇ ਦਿਓ। ATM ਆ ਯਾਰ। ਕਿੰਨੇ ਬਣਦੇ ਤੇਰੇ? ਕੀ ਖਾਦਾ ਤੇਰੇ ਕੋਲ? ਦੱਸ ਹੈ ਮੈਨੂੰ ਸਹੀ ਦੱਸੀ ਆ, ਸੋਨਾ ਹੀ ਆ ਕਿ ਹਲਦੀ ਮਿਲੀ ਆ? ਸਹੀ ਦੱਸੀ। ਮੈਨੂੰ ਲੱਗਦਾ ਜਜ਼ਬੇ ਦੀ ਉਲਟਣ ਕੀਤੀ ਕਿਸੇ ਨੇ। ਇੱਕ ਬੰਦੇ ਨੇ ਇਹਦੇ ਲੱਗ ਆਣ ਕੇ ਸਿਗਰ ਲਾਇਆ, ਇਹਨੂੰ ਅੱਗ ਪੈ ਗਈ। ਪੈਟਰੋਲ ਵੀ ਲੱਗਾ ਨਾ ਹਲਕਾ। ਰੰਗ ਚੁੰਪੜੀ ਵਰਗਾ ਮੂੰਹ। ਉਹ ਪੀਲਾ ਜਿਹਾ ਭਾਈ ਨਾ, ਜਦੋਂ ਉਹਨੇ ਤਿਆਰ ਹੋਣਾ ਹੁੰਦਾ ਨਾ, ਓਏ ਇਹ ਜਦੋਂ ਤਿਆਰ ਹੁੰਦਾ ਨਾ, ਪਹਿਲੇ ਆਪਣੇ ਜਿਸਮ ਤੇ ਨੈਲਾ ਮਾਰਦਾ ਹੀ। ਤੇਗ ਮਾਰ। ਇਹ ਕੱਪੜੇ ਤੇ ਨਹੀਂ ਪਾਉਂਦਾ ਉਹ ਬੰਦਾ। ਕੀ ਕਰਦਾ? ਨਵਾਂ ਬੁਰਸ਼ ਲਿਆਂਦਾ ਕੈਬ। ਇੱਕ ਦਿਨ ਵਿਚਾਰਾ ਏਦਾਂ ਹੀ ਖਲੋਤਾ ਰੰਗ ਕਰਕੇ ਆਪਣੇ ਆਪ ਨੂੰ, ਇੰਨੀ ਗਰਮੀ ਪਈ ਰੰਗ ਸਾਰਾ ਖੁਰੀ ਜਾਣ ਡਿਆ ਸੀ। ਨੰਗਾ ਹੋ ਗਿਆ। ਇੱਕ ਦਿਨ ਭਾਈ ਆ ਰੰਗ ਵਾਲਾ ਬੰਦਾ ਨੰਗਾ ਫਿਰਨ ਡਿਆ। ਮੈਂ ਕਿਹਾ ਨੰਗਾ ਫਿਰਨ ਡਿਆ, ਕਹਿੰਦਾ ਭਾਈ ਛੁੱਟੀ ਕੀਤੀ ਆ। ਆ ਜਿਹੜਾ ਰੰਗ ਕੀਤਾ ਦੀ ਵਰਦੀ ਆ, ਇਹਦੇ ਤੇ 100 ਰੰਗ ਲਥਾਈ। ਮੈਂ ਕਿਹਾ ਯਾਰ ਤੇਰੀ ਵਰਦੀ ਫਟੀ ਤੇ ਇੱਥੋਂ ਸਪਰੇਅ ਗਨ ਕਰਕੇ ਕੱਢਣ ਲੱਗ ਗਿਆ। 150 ਵਾਲੀ ਗਨ ਰੱਖੀ ਵਿੱਚ। ਨਾਜ਼ਰੀਨ ਅਸੀਂ ਆ ਗਏ ਹੁਣ ਖਾਣਾ ਖਾਣ, ਤੇ ਖਾਣਾ ਖਾਵਾਂਗੇ, ਚਿਲ ਕਰਾਂਗੇ ਥੋੜਾ। ਕਿਉਂ ਲੱਗਦਾ GTS ਬੈਠੇ ਆ? ਨਾਜ਼ਰੀਨ ਉਸਤਾਦ ਜੀ ਸੁਣਦੇ ਪਏ ਆ ਨਾ, ਪਕਰੌਟੀਆਂ ਨੂੰ ਉਠਾ ਕੇ ਲੈ ਕੇ ਆਇਆ ਵਾ ਤੁਹਾਡੇ ਸਾਹਮਣੇ, ਜੋ ਵੀ ਹੋ ਰਿਹਾ ਮਜ਼ਾ ਹੋ ਰਿਹਾ। ਨਾਜ਼ਰੀਨ ਇੱਕ ਬੜੀ ਪਰੇਸ਼ਾਨੀ ਆ, ਬੜੀ ਟੈਨਸ਼ਨ ਹੈ। ਮੇਰਾ ਯਾਰ ਜਾਣਾ ਚਾਹ ਰਿਹਾ ਵਾਪਸ। ਜੇ ਅਸੀਂ ਚਾਹੁੰਦੇ ਕਿ ਨਾਲ ਆਏ ਆ, ਨਾਲ ਹੀ ਜਾਵਾਂਗੇ। ਟੈਨਸ਼ਨ ਹਰ ਘਰ ਚ ਹੁੰਦੀਆਂ ਵਾ। ਕੱਲ ਨੂੰ ਅਸੀਂ ਤੈਨੂੰ ਕਿੱਥੇ ਹੁਣ ਰਿਕਸ਼ੇ 'ਚ ਬਿਠਾ ਦਈਏ, ਕਿੱਥੇ ਤੈਨੂੰ ਭੇਜ ਦਈਏ? ਯਾਰ ਮਿੱਠੇ ਤੂੰ ਇੰਨਾ ਵੀ ਨਹੀਂ ਕਰ ਸਕਦਾ ਮੇਰਾ ਕਰਕੇ। ਮੈਂ ਭੋਰਾ ਵੀ ਨਹੀਂ ਕਰ ਸਕਦਾ ਤੇਰਾ। ਯਾਰ ਮੈਂ ਤੇ ਤੂੰ ਹੀ ਕੁਝ ਸੋਚ ਯਾਰ, ਮੇਰਾ ਤੂੰ ਹੀ ਕੁਝ ਕਰਨਾ। ਇਹਨਾਂ ਨੇ ਤੇ ਚਵਲਾ ਮਾਰਨ ਦੇ ਆ ਯਾਰ ਇਹ। ਉਹ ਯਾਰ ਤੇਰੀ ਗੱਲ ਠੀਕ ਵਾ, ਮੈਂ ਹਿਸਾਬ ਲਾ ਲਿਆ ਵਾ, ਇਦਾਂ ਗੱਲ ਕੀਤੀ ਆ। ਉਹ ਤੂੰ ਜਿਹੜਾ ਘਰ ਜਾ ਕੇ ਸ਼ਲੀਲ ਹੋਣਾ ਤੇ ਸਾਡੇ ਕੋਲ ਹੋਈ ਜਾ। ਸਾਡੀ ਇੱਕ ਦੀ ਗੱਲ ਵਾ, ਜਿਹੜੇ ਘਰ ਜਾ ਕੇ ਛਿੱਤਰ ਖਾਣੇ ਸਾਡੇ ਕੋਲ ਖਾਈ ਜਾ। ਕਾਲੂ ਜਦੋਂ ਟੂਰ ਤੇ ਆਇਆ ਵਾ, ਤੇਰੇ ਕੋਲ ਕੋਈ ਪੈਸਾ ਨਹੀਂ ਸੀ। ਸੋਹਣੇ ਰਿਜ਼ਕ ਖਾਣ ਰਹੇ ਆ, ਸੋਹਣੀਆਂ ਗਜ਼ਾਵਾਂ, ਸੋਹਣੀਆਂ ਨੇਮਤਾਂ ਲੈ ਰਹੇ ਆ, ਇੰਜੋਏ ਕਰ ਰਹੇ ਆ।
ਘਰ ਜਾ ਕੇ ਉਹੀ ਟੁੱਟੀ ਮੰਜੀ ਫੋੜੇ ਵਾਲੇ ਬੱਚੇ ਹੈ ਲਾਖੂ ਔਰਤ ਟੁੱਟਾ ਮਕਾਨ ਚੋਂਦੀਆਂ ਛੱਤਾਂ। ਮਿੱਠਾ ਜੀ ਜੋ ਮਰਜ਼ੀ ਆ ਮੈਂ ਨਿਕਲਦਾ ਬਾਸ ਉਹਨੂੰ ਦੱਸ ਯਾਰ ਮੈਂ ਜਾਣਾ ਘਰ ਯਾਰ ਮੇਰਾ ਗੁਜ਼ਾਰਾ ਨਹੀਂ ਆਇਆ ਯਾਰ ਉਹ ਸਹੀ ਕਹਿੰਦੇ ਆ ਬੈਠ ਨੂੰ ਘਰ ਜਾ ਕੇ ਵੀ ਇੰਨਾ ਦੇ ਬੰਦੇ ਤੋਏ ਲਾਨਤ ਹੀ ਆ। ਯਾਰ ਮੇਰੀ ਗੱਲ ਸੁਣ ਕਾੜੂ ਦੇਖ ਮੇਰੀ ਗੱਲ ਸੁਣ ਜਦੋਂ ਤੇਰਾ ਦਿਲ ਉਦਾਸਿਆ ਹੋਇਆ ਸੀ ਤੇਰੀ ਬੁੱਢੀ ਦੇ ਹਿੱਸੇ ਦਾ ਤੈਨੂੰ ਮੈਂ ਨਹੀਂ ਬਿਸਤ ਕੀਤਾ ਹੋਰ ਦੱਸ ਦੇ ਕੀ ਕਰਦੀ ਹੈ ਮੈਂ ਤੇਰੀ ਖਾਤਰ ਯਾਰ ਸਾਰੇ ਕੰਮ ਇਹ ਨਹੀਂ ਹੁੰਦੇ ਬਿਸਤ ਹੋਣਾ ਜੇ ਕਰਨਾ ਪੋ ਇਹ ਸ਼ੁਗਰ ਹੈ ਯਾਰ ਬੇਲੀਆਂ ਤੁਸੀਂ ਮੇਰਾ ਇਹ ਚੀਜ਼ ਵਾ ਮੈਂ ਟੂਰ ਤੇ ਆਇਆ ਟਾਈਮ ਗੁਜ਼ਾਰਨ ਆਏ ਆ ਹੈ ਤੇ ਮੈਂ ਤੈਨੂੰ ਕਹਿਣ ਦਿਆਂ ਵਾ ਮੈਨੂੰ ਪੈਸੇ ਵੀ ਚਾਹੀਦੇ ਆ ਮੈਨੂੰ ਥੋੜੇ ਪੈਸੇ ਵੀ ਦਿਓ ਕੀ ਚਾਹੀਦਾ? ਪੈਸੇ ਵੀ ਦਿਓ ਦੇ ਦਿੰਦੇ ਆ ਜਿਹਦੇ ਨੇ ਉਸਤਾਦ ਜੀ ਦੀ ਲੂਮ ਨਹੀਂ ਫਿੱਟ ਕੀਤੀ ਉਸਤਾਦ ਦੀ ਤੂੰ ਸਜਾ ਦੇ ਆਫਿਸ ਤੇ ਫੋਰਮੈਨ ਲਗਾ ਨਹੀਂ ਤੇ ਨਹੀਂ ਇੱਕ ਮਿੰਟ ਪੈਸੇ ਤੈਨੂੰ ਕਾਹਦੇ ਨਹੀਂ ਵੀ ਤੂੰ ਵਰਕ ਲੈ ਕੇ ਜਾਣਾ ਮੈਨੂੰ ਤੋਂ ਯਾਰ ਰਾਜ ਕੁਛ ਹੈ ਮੇਲੇ ਤੇ ਨਹੀਂ ਆਏ ਆਪਾਂ ਰਾਜ ਕੁਛ ਹੈ ਖਾਣ ਨੂੰ ਦਿਲ ਕਰ ਪੈਂਦਾ ਯਾਰ ਨਾਲ ਇਹ ਤੈਨੂੰ ਪੈਸੇ ਚਾਹੀਦੇ ਨਾ ਹਾਂ ਤੂੰ ਘਰ ਜਾਣਾ ਵਾ ਤੈਨੂੰ ਤੂੰ ਕਹਿੰਦਾ ਘਰਾਂ ਵਾ ਨਹੀਂ ਚਾਹੀਦੀ। ਕੀ ਮਤਲਬ ਓਏ? ਮਤਲਬ ਵੀ ਉਹ ਜਦੋਂ ਤੇਰਾ ਦਿਲ ਲੱਗ ਜਾਣਾ ਘਰ ਜਾ ਕੇ ਹਾਂ ਯਾਰ ਮਿੱਠੇ ਪਤਾ ਕੀ ਗੱਲ ਆ ਇੱਥੋਂ ਕੋਈ ਊਬਰ ਕਰਾ ਦੇ ਮੈਨੂੰ ਕੋਈ ਕਰੀਮ ਕਰਾ ਦੇ ਮੈਨੂੰ ਇੱਥੋਂ ਕੋਈ ਊਂਠ ਵੀ ਲੱਭ ਦੇਵੇ ਨਾ ਮੈਂ ਜਲਦੀ ਮਾਰਕੀਟ ਬੈਠਾ ਮੈਂ ਤੇਰੇ ਤੋਂ ਉੱਪਰ ਕਲਾਸ ਮੈਂ ਘਰ ਚੱਲ ਜਾਈਂ। ਨਹੀਂ ਇਹ ਸੜਕਾਂ ਬਣੀਆਂ ਤਾਂ ਜਾਂਦੀਆਂ ਨਹੀਂ ਗੱਡੀਆਂ ਮੱਕੂ ਵਾਲੇ ਨੂੰ ਉਹ 18 ਘੰਟੇ ਦਾ ਸਫ਼ਰ ਆ ਤੇਲ ਲੈ ਸਿੰਗਰ 18 ਘੰਟੇ ਦਾ ਸਫ਼ਰ ਆ ਧਾਹਾਂ ਮਾਰਨ ਵਾਲੇ ਖੋਤੇ ਮੱਕੂ ਵਾਲੇ ਨੂੰ ਐ ਕਹਿੰਦਾ ਵਾ ਵੀ ਜਿਵੇਂ ਬੈੱਡ ਦੇ ਉੱਤੇ ਫੁੱਲ ਦੀਆਂ ਪੱਤੀਆਂ ਵਿਛਾ ਕੇ ਰੱਖੀਆਂ ਹੋਈਆਂ ਤੇਰੇ ਬਾਅਦ ਛੇਤਰਾ ਦਾ ਹਾਰ ਤਿਆਰ ਕੀਤਾ ਵਾ ਉਹਨੇ ਨਵਾਂ ਭਰਜਾਈ ਨੇ ਇਸ ਕਿਸਮ ਦੀ ਫੂਕਰੀ ਨੂੰ ਟੇਪ ਨੂੰ ਬੈਠੀ 7 ਲੱਖ ਦੀ ਤੇਰੇ ਆਹ ਮੌਲਾ ਤੇ ਮਾਰਨੇ ਆ, ਪੁਸ਼ਪਾ ਬਣਾ ਦੇਣਾ ਪੁਸ਼ਪਾ ਹੈ ਯਾਰ ਉਹਦਾ ਫੋਨ ਆਂਦਿਆ ਵਾ ਮੈਂ ਜਾਣਾ ਹੀ ਜਾਣਾ ਵਾਪਸ ਹਾਂ। ਯਾਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਰੋਟੀ ਖਾ ਕੇ ਰਜਵੀ ਨਾਲ ਮੈਨੂੰ ਰੋਟੀ ਬਣ ਵੀ ਰਹੀ ਉਸ ਸੁਬਾਹ ਦੀ ਕਹਿੰਦਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਜਦੋਂ ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਤੈਨੂੰ ਘਰ ਤੋਂ ਕੀ ਲੈਣ ਜਾਣਾ। ਸਹੀ ਗੱਲ ਆ ਆਹੋ ਸਹੀ ਕਹਿੰਦਾ ਜਾਂ ਤਾਂ ਤੈਨੂੰ ਕੋਈ ਅਪਡੇਟ ਆਈ ਹੋਵੇ ਹੈ ਰਿਪੋਰਟ ਆਈ ਫੇਰ ਤੂੰ ਜਾ। ਯਾਰ ਗੱਲ ਪਤਾ ਕੀ ਆ ਬਸ ਤੂੰ ਹੈਗਾ ਜੇ ਕੁਆਰਾ ਆ ਵੀ ਹੈਗਾ ਕੁਆਰਾ ਤੈਨੂੰ ਤੇ ਮੇਰੀ ਫੀਲਿੰਗ ਸਮਝਣੀ ਚਾਹੀਦੀ ਯਾਰ ਮਿੱਠੇ ਅੱਛਾ ਬੁੱਢੀ ਕੋ ਕੁੱਟ ਖਾ ਕੇ ਨਾ ਬਾਹਰ ਯਾਰਾਂ ਦੋਸਤਾਂ ਕੋਲ ਕੱਚਾ ਹੁੰਦਾ ਕਹਿੰਦਾ ਨਹੀਂ ਮੇਰੀ ਬੰਦੀ ਸੀ ਯਾਰ ਬੰਦੀ ਉਹਨੂੰ ਡੱਬਾ ਰੱਖ ਨਹੀਂ ਯਾਰ ਪਤਾ ਕੀ ਗੱਲ ਆ ਕੋਈ ਹਿਸਾਬ ਲਾਓ ਰੋਟੀ ਟਾਈਮ ਨਾਲ ਮੰਗਾ ਲਓ ਰੋਟੀ ਖਾ ਕੇ ਤਾਂ ਕਿ ਮੈਨੂੰ ਰਾਹ 'ਚ ਕੋਈ ਪਰੇਸ਼ਾਨੀ ਨਾ ਇਹ ਪਵੇ ਆਪਣੀ ਬੁੱਢੀ ਕੋ ਇੰਨਾ ਡਰਦਾ ਉਹਨੂੰ ਸਰਤਾਜ ਕਹਿੰਦਾ ਵਾ ਇਹਦੀ ਬੁੱਢੀ ਇਹਦੀ ਭਰਜਾਈ ਨੇ ਮੁੰਡੇ ਆ ਬੈਠੇ ਤੇ ਬਾਹਰ ਮੁੰਡੇ ਇਕੱਠੇ ਕਰਕੇ ਖਲੋਤਾ ਬੜਾ ਜਨੂਨ ਕੋਟਾ ਦੇ ਇਹਨੂੰ ਪੈਸੇ ਗਿਆ ਇਹਦੇ ਕੋਲ 10-15,000 ਰੁਪਇਆ ਘਰ ਗਿਆ ਬੁੱਢੀ ਦੇ ਨਾਲੇ ਜਿੱਦਣ ਮਾਰੇ ਨਾਲੇ ਪੈਸੇ ਕੋਲੇ ਬਾਹਰ ਆਇਆ ਮੈਂ ਕਿਹਾ ਗਾੜੂ ਪੈਸੇ ਕਿਤੇ ਕਹਿੰਦਾ ਬੁੱਢੀ ਦਾ ਮਾਲ ਸੀ ਉਹਨੇ ਲੈ ਲਿਆ ਨਹੀਂ ਅੱਛਾ ਬੁੱਢੀ ਕੋ ਨਾ ਕੁੱਟ ਖਾ ਕੇ ਤੇ ਉਹਨੂੰ ਕਹਿਣ ਡਿਆ ਆਪਨੂੰ ਤਲਾਕ ਦੇ ਵੀ ਤੂੰ ਦੇ ਪਾਣੀ ਦੇ ਯਾਰ ਪਾਣੀ ਬੁੱਢੀ ਕੋ ਲੈ ਲਾ ਯਾਰ ਮਿੱਠੇ ਸ਼ੁਗਰ ਦਾ ਟਾਈਮ ਨਹੀਂ ਹੈਗਾ ਮੈਂ ਜਾਣਾ ਹੀ ਜਾਣਾ ਯਾਰ ਬੁੱਢੀ ਨੇ ਰੱਜ ਕੇ ਕੁੱਟਿਆ ਤੇ ਨਿਆਣੇ ਚੱਕ ਕੇ ਆਪ ਮਾਪੇ ਵੱਲ ਚਲਾ ਗਿਆ ਅੱਛਾ ਆ ਪਿੱਛੇ ਇਹਨੂੰ ਮਨਾਉਣਾ ਹੁੰਦਾ ਹੀ ਚੰਗੀਆਂ ਰਗੜਾ ਰੂੜਾ ਲੱਗੀਆਂ ਮੂੰਹ ਲਹੂ ਲਾਮ ਹੋਇਆ ਮੈਂ ਕਿਹਾ ਆ ਕੀ ਹੋਇਆ ਕਹਿੰਦਾ ਬਸ ਯਾਰ ਤੁਹਾਡੀ ਭਰਜਾਈ ਦੀ ਗੋਤੇ ਪੈਰ ਆ ਗਿਆ ਸੀ ਭਰਜਾਈ ਨੇ ਚੰਗਾ ਇਹਨੂੰ ਕੁੱਟਿਆ ਬਿਠੇ ਤੇ ਨਿਆਣਿਆਂ ਨੂੰ ਕੁੱਟ ਕੇ ਗੁੱਸਾ ਕੱਢਣ ਦਿਆ ਯਾਰ ਬਰਾਲਾ ਕੋਈ ਹਿਸਾਬ ਲਾਓ ਨਿਊ ਖਾਨ ਨਿਕਲਦਾ ਵੀ 11:30 ਵਜੇ ਦਾ ਟਾਈਮ ਹੋਵੇ ਬਸਰਾ ਵਾਲਿਆਂ ਦਾ ਜਿਹੜਾ ਰੋਕੇ ਨਾ ਰਾਜ ਯਾਰ ਕਿਤੇ ਇਹਨੂੰ ਭਰਜਾਈ ਨੇ ਨਾ ਕੁੱਟਿਆ ਸੋਚਾਂ ਪਾਤੀਆਂ ਡੇਲਾ ਨੀਲਾ ਕਰਤਾ ਤੇ ਬਾਹਰ ਖੋਦਾ ਕਈ ਜਾਣਾ ਉਹ ਮੈਂ ਕਿਹਾ ਕਾਤੋਂ ਲੜਨਾ ਵਾ ਚਲੋ ਕੋਈ ਨਹੀਂ ਭਰਜਾਈ ਨੇ ਕੁੱਟਿਆ ਇਹਨੂੰ ਤੇ ਮਾਰ ਮੂਰ ਖਾ ਕੇ ਮਿੱਠੇ ਉਹਨੂੰ ਕਹਿੰਦੇ ਆ ਤੇਰਾ ਰੂਪ ਮੈਂ ਪਹਿਲੇ ਵੇਖਿਆ ਨਹੀਂ ਓਏ ਉਹ ਰੋਗ ਤਾਂ ਪਹਿਲੇ ਦਿਨ ਹੀ ਵੇਖ ਲਿਆ ਸੀ ਕੀ ਹੋ ਗਿਆ ਤੈਨੂੰ ਅੱਛਾ ਭਰਜਾਈ ਕੋ ਚੰਗੀ ਕੁੱਟ ਖਾ ਕੇ ਆ ਆਲੂ ਉਲੂ ਪਵਾ ਕੇ ਤੇ ਫਿਰ ਉਹ ਕਹਿੰਦਾ ਅੱਛਾ ਹੁਣ ਪੱਕਾ ਕੀ ਆ ਪਾਪਾ ਹੋਰ ਤੈਨੂੰ ਚੰਗਾ ਪਤਾ ਤੈਨੂੰ ਪਕਾਤਾ ਵਾ ਯਾਰ ਮਿੱਠੇ ਪਤਾ ਕੀ ਗੱਲ ਆ ਸ਼ਾਰਟਕਟ ਰਾਸਤਾ ਦੱਸ ਕਿ ਮੈਂ 3 ਘੰਟਿਆਂ 'ਚ ਘਰ ਪਹੁੰਚ ਜਾਵਾਂ ਮਿੱਠੇ ਇਹਨੂੰ ਭਰਜਾਈ ਨੇ ਕੁੱਟਿਆ ਤੇ ਸੱਸ ਗਵਾਹ ਕਰਤੀ ਅੱਛਾ ਇਹਦਾ ਰੋਬ ਚੈੱਕ ਕਰ ਬੁੱਢੀ ਦੇ ਉੱਤੇ 2 ਘੰਟੇ ਕੰਮ ਤੋਂ ਲੇਟ ਗਿਆ ਵਾ ਤੇ ਉਹਨੇ ਅੱਜ ਡੰਡਾ ਫੜਿਆ ਤੈਨੂੰ ਦੇਖ ਕੇ ਕਹਿੰਦੀ ਕੰਨ ਫੜ ਲੈ ਚੁੱਪ ਕਰਕੇ ਬੋਲੀ ਨਾ ਕੰਨ ਫੜ ਲੈ ਯਾਰ ਨਹੀਂ ਇਹ ਚੌਕ 'ਚ ਖੜਾ ਇੰਜ ਕਰਕੇ ਭਰਜਾਈ ਚੌਕ 'ਚ ਨੰਗਲੀ ਉਹਨੂੰ ਫੜ ਲਿਆ ਕਹਿੰਦਾ ਹੁਣ ਦੱਸ ਘਰ ਤਾਂ ਬੜੀਆਂ ਤੜਕੇ ਲਾਉਂਦੀ ਹੁੰਦੀ ਆ ਚੌਕ 'ਚ ਘੇਰਦੀ ਭਰਜਾਈ ਕੋ ਕੁੱਟ ਖਾ ਕੇ ਉਹਨੂੰ ਕਹਿੰਦੇ ਲੈ ਏਦਾਂ ਮੈਂ ਕੰਮ ਤੇ ਚੱਲ ਜਾ ਭਰਜਾਈ ਕੋ ਕੁੱਟ ਖਾ ਕੇ ਲਾਸ਼ਾਂ ਨੂੰ ਛੁਪਾ ਕੇ ਤੇ ਯਾਰ ਦੋਸਤ ਨੂੰ ਕਹਿੰਦਾ ਯਾਰ ਦੇਖ ਉਹਨੇ ਜਾਨੂ ਤੇ ਨਹੀਂ ਨਾ ਮਾਰਿਆ ਹੈ ਛੱਡ ਨਹੀਂ ਮਾਰੀਆਂ ਅੱਛੀ ਯਾਰ ਨਹੀਂ ਕਾਲੂ ਜੀ ਇਹਨਾਂ ਨਾਲ ਡਰਿਆ ਕਰੋ ਅੱਲਾ ਖੈਰ ਕਰਨ ਯਾਰ ਡਰਨ ਵਾਲੀ ਗੱਲ ਨਹੀਂ ਹੈ ਰਿਸਪੈਕਟ ਹੁੰਦੀ ਹੈ ਰਿਸਪੈਕਟ ਦਿਲ 'ਚ ਹੋਣੀ ਚਾਹੀਦੀ ਹੈ ਕਿੰਨੇ ਤੋਂ ਇਹ ਬੁੱਢੀ ਨੇ ਕੁੱਟਿਆ ਚੰਗਾ ਕੁੱਟਿਆ ਬਾਹਰ ਆਇਆ ਯਾਰ ਦੋਸਤ ਕਹਿੰਦੇ ਓਏ ਕਿਉਂ ਮਾਰਿਆ ਉਹਨੇ ਤੂੰ ਨਹੀਂ ਕੁਛ ਉਹਨੂੰ ਕਿਹਾ ਕਹਿੰਦਾ ਗਾਲ ਤਾਂ ਕੱਢਦੀ ਤੇ ਉਹਨੂੰ ਦੱਸਦਾ
ਯਾਰ ਗਾਲ ਕੱਢ ਕੇ ਤੇ ਛਿੱਤਰ ਪਏ। ਇਹਨੂੰ ਇਹਦੀ ਬੇਗਮ ਨੇ ਇੰਨਾ ਕੁੱਟਿਆ ਰਿਜ਼ਲਟ ਲਿਆ ਕੇ ਥਾਣੇ 'ਚ ਫੇਰ ਉਹਨੂੰ ਮਾਫ ਕਰਤਾ ਇਹ ਤਾਂ ਰਿਜ਼ਲਟ ਕਦੋਂ ਲਿਆਇਆ ਬੀਟੇ ਯਾਰ ਇਹ ਭਰਜਾਈ ਨੂੰ ਇੰਨਾ ਕੁੱਟਦੀ ਸੀ ਡਰਦਾ ਸੀਗਾ ਇੰਜ ਘਰ ਵੜਦੇ ਤਾਂ ਹਾਲ ਤੇ ਵੀ ਤਾਂ ਪੁੱਛ ਸੁਣਾਓ ਕੀ ਹਾਲ ਆ ਠੀਕ ਹੋ ਕਿਹਦੇ ਸਿਰ ਕਿੱਦਾਂ ਸਭ ਕਹਿਦਾ ਵਾ ਬਾਹਰ ਕਾਲੂ ਜੀ ਇਹਨਾਂ ਨੇ ਮੇਰੀ ਤਾਂ ਇੰਜੋਏ ਕਰੀ ਤੇ ਲਾਈਫ ਨੂੰ ਅਸੀਂ ਵੀ ਤਾਂ ਮੈਂ ਵੀ ਤਾਂ ਵਿਆਹਿਆ ਹੀ ਆ ਉਹ ਤੇ ਐਵੇਂ ਅਸੀਂ ਵੀ ਕਹਿਤਾ ਮੈਂ ਵੀ ਤਾਂ ਵਿਆਹਿਆ ਹੀ ਆ ਬਾਕੀ ਖਾਣਾ ਛਣਾ ਖਾਣੇ ਇੰਜੋਏ ਕਰਦੇ ਆ ਉਸਤਾਦ ਜੀ ਕੋ ਜਾ ਕੇ ਦੱਸਦਾ ਮੇਰੀ ਸੁਣੋ ਗੱਲ ਹਾਂ ਤੁਹਾਨੂੰ ਮੈਂ ਗੱਲ ਸਮਝਾਈ ਸੀਗੀ ਤੁਹਾਡੇ ਚੋਬੜੋ ਗੱਲ ਖਾਣੇ 'ਚ ਨਹੀਂ ਪਈ ਪਹਿਲੇ ਦਿਨ ਤੋਂ ਮੈਂ ਤੁਹਾਨੂੰ ਕਹਿੰਦੀ ਮੇਨ ਮੈਂ ਹੁੰਦਾ ਵਾ ਯਾਸ਼ੀਆਂ ਕਰਦੇ ਹੋ ਉਹ ਬਸ ਕਰਦੇ ਤੈਨੂੰ ਮੇਨ ਕਰਾ ਕੇ ਵੇਖ ਲਿਆ ਲੋ ਜੀ ਫੇਰ ਉਹੀ ਟੌਪਿਕ ਹੀ ਮੇਨ ਮੈਨੂੰ ਕਰ ਗੱਲ ਤੇ ਸੁਣ ਲਾ ਬਾਜ਼ਾਰ ਦੇਖ ਰਿਹਾ ਕਿੰਨੀ ਸ਼ਾਪਿੰਗ ਵਾਲੇ ਪੁਆਇੰਟ ਆ ਹਰ ਸ਼ੈ ਲੈ ਕੇ ਦਵਾਂਗਾ ਪੈਸਾ ਮੈਨੂੰ ਪਤਾ ਕਾਰਡ ਕਿਹਦੇ ਕੋਲ ਆ ਉਸ ਬੰਦੇ ਨੂੰ ਮੈਂ ਹੱਥਾਂ ਨਹੀਂ ਲੈਣਾ ਸ਼ਾਪਿੰਗ ਕਰਨੀ ਆ ਉਸਤਾਦ ਜੀ ਨੂੰ ਪਤਾ ਲੱਗਣਾ ਵਧੀਆ ਬਿਠਿਆ ਤੇਰਾ ਮੂੰਹ ਜੋ ਬਣਵਾ ਜੋਤ ਕੀਤੇ ਆ ਤਾਂ ਜੀ ਫੇ ਮੈਂ 2 ਛਾਲਾਂ ਲੈ ਕੇ ਜਾਣੀਆਂ ਇੱਥੋਂ 2 ਉੱਪਰ ਠੀਕ ਆ ਇੰਡੀਆ ਤੋਂ ਆਈ ਨਹੀਂ ਉਹ ਛਾਲਾਂ ਉੱਪਰ ਦੇਣ ਵਾਲੀਆਂ ਭਰਜਾਈ ਲਈ ਭਰਜਾਈ ਵਾਸਤਾ ਦਿਓ ਫੋਨ ਕਰਕੇ ਪਤਾ ਕਰ ਹੋ ਸਕਦਾ ਕਿਸੇ ਨੇ ਲੈਤੀਆਂ ਹੁਣ ਇਹ ਮੇਰੇ ਕਹਿਣ ਦਾ ਮਤਲਬ ਆ ਅੰਮੀ ਜੀ ਨੇ ਲੈਤੀਆਂ ਹੁਣ ਭਾਈਆਂ ਨੇ ਲੈਤੀਆਂ ਹੁਣ ਨਹੀਂ ਮੈਂ ਲੈ ਕੇ ਜਾਣੀ ਆ ਮੈਂ ਉਹਦੇ ਬਾਅਦ ਇੱਕ ਤੇ ਹੇਅਰ ਪੈਨ ਲੈਣਾ ਠੀਕ ਆ ਕੁਝ ਲੈਣੇ ਦੋ ਤੇ ਮਿੱਠੇ ਇਹ ਸ਼ਾਲਾ ਨਾਮ ਹੀ ਲੈ ਕੇ ਜਾਵੇ ਇਹਨੇ ਜਦੋਂ ਘਰ ਜਾਣਾ ਨਾ ਵੇਖੀ ਸ਼ਾਲਾਂ ਵੱਜ ਜਾਣੀਆਂ ਸ਼ਾਲਾ ਲੈ ਕੇ ਗਿਆ ਤੇ ਆਪ ਹੀ ਉੱਥੇ 2 ਦਿਨਾਂ ਬਾਅਦ ਕਹਿੰਦੇ ਸ਼ਾਲਾ ਮੈਂ ਸ਼ਾਲਾ ਨਾ ਲੈ ਕੇ ਆਉਂਦਾ ਅੱਛਾ ਮੇਰਾ ਮੀਆਂ ਬੀਵੀ ਦੀ ਮੁਹੱਬਤ ਚੈੱਕ ਕਰ ਲਓ ਉਹਨੇ ਸਿੰਪਲ ਦੇ ਉੱਤੇ ਲਿਖਿਆ ਹੋਇਆ ਆ ਜਾ ਮੇਰੇ ਗਾਲੂ ਆ ਤੇਰਾ ਇੰਤਜ਼ਾਰ ਵਿੱਚ ਯਾਰ ਮੈਂ ਇੱਥੋਂ ਲੈਣੇ ਆ ਆਪਣਾ ਹੇਅਰ ਬੈਂਡ ਲੈਣਾ ਹੈ ਠੀਕ ਆ 2-3 ਉਹਦੇ ਵਾਸਤੇ ਲੈਣੀਆਂ ਛਾਲਾਂ 2-3 ਲੈਣੇ ਉਹਦੇ ਵਾਸਤੇ ਜੁੱਤੀਆਂ ਦੇ ਜੋੜੇ ਤਾਰੂ ਆਪਸ ਦੀ ਗੱਲ ਆ ਇਹ ਚੀਜ਼ਾਂ ਭਾਬੀ ਆਪਣੀ ਤੇ ਕਦੀ ਪਾਈਆਂ ਦੇਖੀਆਂ ਨਹੀਂ ਸਹੀ ਗੱਲ ਉਹਨੂੰ ਪਸੰਦ ਵਾ ਵੱਡਾ ਫਰੋਜ਼ਾ ਉਹਨੂੰ ਪਸੰਦ ਆ ਕੋਕੇ ਵਾਲਾ ਮੁੱਕਾ ਉਹਨੂੰ ਪਸੰਦ ਵਾ ਇਹਨੇ ਨੇ ਪਟੇ ਰੱਖੇ ਹੁਣ ਸਿੰਧੀ ਟੋਪੀ ਪਾਈ ਹੋਵੇ ਇੱਥੇ ਪਾਈ ਹੋਵੇ ਘੰਟਾ ਇੰਜ ਕਰਕੇ ਤੇਰੇ ਕੋ ਫੋਟੋ ਕਰਾਉਂਦੀ ਮਿੱਠੇ ਵਾਕਈ ਸਹੀ ਕਹਿੰਦੇ ਆ ਕੀ ਮੈਂ ਉਹਦਾ ਨਾਮ ਪਤਾ ਸਿੰਧੀ ਡਰਾਈਵਰ ਨਾਲ ਵਿਆਹ ਕੀਤਾ ਇਹਦੀ ਬੇਗਮ ਦਾ ਮਹੱਲੇ ਚ ਨਾਮ ਕੀ ਹੈ ਸ਼ਮੀਮ ਸਪਾਰੀ ਅੱਛਾ ਉਹ ਮੈਂ ਸਾਰੀਆਂ ਸ਼ਾਵਾਂ ਜਾਣੀਆਂ ਤੇ ਪੈਸੇ ਦੇ ਦਿਓ ਮੈਨੂੰ ਨਹੀਂ ਤੂੰ ਮੈਨੂੰ ਪਿਆਰ ਨਾਲ ਮਿੱਠਾ ਵਾਲਦ ਕਹਿੰਦਾ ਵਾ ਪਿਆਰ ਦੇ ਦਈਏ ਸ਼ੈਵਾ ਪੈਸੇ ਨੂੰ ਲੈ ਲਾ ਸ਼ੈਵਾ ਪਹੁੰਚ ਗਈਆਂ ਆ ਬੰਦੇ ਨੂੰ ਨਾ ਓਏ ਲੱਪ ਲਾ ਮੈਂ ਤੇਰੇ ਕੋਲ ਦਿਮਾਗ ਤੇਰਾ ਠੀਕ ਆ ਤੂੰ ਲੈ ਲੈ ਸ਼ੇਰ ਬਹੁਤ ਕੀ ਜੇ ਉਹ ਕਹਿੰਦਾ ਹੁੰਦਾ ਸਾਡੀ ਭੈਣ ਆ ਯਾਰ ਪਤਾ ਕੀ ਗੱਲ ਆ ਬੇਟੇ ਮੇਰੀ ਗੱਲ ਸੁਣ ਲਾ ਤੇ ਉਹਦੇ ਲਈ ਭਲਾ ਕੀ ਲਵੇ ਉਹਦੇ ਲਈ? ਗੁਹਾਟੀ ਚੱਪਲ ਉਹ ਨਹੀਂ ਭਲਾ ਕੀ ਲਵੇ ਉਹਦੇ ਲਈ ਇੱਕ ਸਖਾਬ ਲਵੇ ਨਾਲ ਚੱਕ ਤੂੰ ਯਾਰ ਕਾਹਤੋਂ ਪੈਸੇ ਟੈਨਸ਼ਨ ਲੈਂਦੇ ਆ ਮੈਂ ਕਿ ਉਹਨੂੰ 3000 ਜੈਸ ਕੈਸ਼ ਕਰ ਦਿੱਤਾ ਉਹ ਆਪ ਹੀ ਲੈ ਲੂ ਤੇ ਸਮਾਨ ਮਹਿੰਗਾ ਵਾ ਹੈ ਹਾਂਜੀ ਤੂੰ ਕਿਉਂ ਕਰਤਾ ਹੈ ਮੈਂ ਵੀ ਬਸ ਭਾਈ ਜਾਦੇ ਭਾਈ ਸਾਹਿਬ ਚਲੋ ਖਾਣਾ ਆ ਗਿਆ ਖਾਣਾ ਖਾਣੇ ਆ ਖਾਣਾ ਖਾਣੇ ਆ ਉਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਕੀ ਸੈਟਅਪ ਹੈਗਾ ਲੋਨਾ ਜੀ ਸ਼ੁਕਰ ਅਲਹਮਦੁਲਿल्लाह ਰੱਬਿਲ ਆਲਮੀਨ ਖਾਣਾ ਖਾ ਲਿਆ ਬੜਾ ਮਜ਼ੇਦਾਰ ਖਾਣਾ ਸੀ ਬੜਾ ਅੱਛਾ ਖਾਣਾ ਸੀ ਉਸਤਾਦ ਜੀ ਤੋਂ ਬਗੈਰ ਖਾਣਾ ਖਾਦਾ ਤੇ ਯਕੀਨ ਮੰਨੋ ਮੈਂ ਤੇ ਯਾਰ ਭਾਈ ਦਿਲੋਂ ਰੱਜ ਕੇ ਖਾਦਾ ਵਾਹ 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 ਉਸਤਾਦ ਜੀ ਨਾਲ ਕਿ ਸ਼ਰਮ ਆਉਂਦੀ ਮੈਨੂੰ ਯਾਰ ਜਰੂਰ ਗੱਲ ਮੈਨੂੰ ਸ਼ਰਮ ਆਉਂਦੀ ਕਿ ਚਿਚਚਾਹਟ ਹੁੰਦੀ ਖੁੱਲ ਕੇ ਨਹੀਂ ਖਾ ਹੁੰਦਾ ਮਿੱਠੇ ਸਾਜ ਨਾਲ ਬੈਠੇ ਹੋਈ ਹੈ ਨਾ ਖੁੱਲ ਕੇ ਨਹੀਂ ਖਾ ਹੁੰਦਾ ਓਏ ਤੂੰ ਪਲੇਟ ਭਰਦਾ ਉਦੋਂ ਵੀ ਪੈਰਾਂ ਨਾਲ ਦਾਬ ਦੇ ਕੇ ਹੁਣ ਰਾਤੀ ਕਿਲੋ ਕੜਾਈ ਜਦੋਂ ਖਾਣ ਲੱਗੇ ਆ 13 ਬੋਟੀਆਂ ਖਾਧੀਆਂ ਗਿਣਤੀ ਦੀਆਂ ਬਸ ਉਹ ਤੋਂ ਅੱਗੇ ਮੈਂ ਗਿਆ ਹੀ ਨਹੀਂ ਹਾਲਾਂਕਿ ਕਿਲੋ ਚ 11 ਚਲੀਆਂ ਉਸ ਭਾਈ ਨੇ 2 ਪੋਟੀਆਂ ਕੋਲੋਂ ਪਾ ਕੇ ਉਹਨੂੰ ਤੂੰ ਖਰਾ ਤੈਨੂੰ ਸ਼ਰਮ ਆਈ ਵੇ ਮੁੜ ਕੇ ਜਨਾ 11 ਬੋਟੀਆਂ ਹੁੰਦੀਆਂ ਇੱਥੇ ਚਾਹ ਦਾ ਟੇਸਟ ਆਪਣੀ ਉੱਥੇ ਵਾਲੀ ਚਾਹ ਲਗਾਣੀ ਆ ਇਹਦੀ ਕੀ ਵਜ੍ਹਾ ਇਹ ਆਫਲਰ ਦੀ ਬਣੀ ਆ ਓਏ ਓਲ ਪੋਲ ਦੁੱਧ ਆਲ ਜਿਹੜਾ ਆਲਪਰ ਨਹੀਂ ਹੁੰਦਾ ਉਹਦੀ ਬਣੀ ਆ ਉਹਦੀ ਵੀਰੇ ਬੜੀ ਤੁਸੀਂ ਘਰ ਪਾਈਆ ਦੁੱਧ ਦੀ ਨਾ 3 ਕਿਲੋ ਦੁੱਧ ਤੁਹਾਡਾ ਬਣਾ ਲੈਂਦੇ ਆ ਤੇ ਇੱਥੇ ਤੂੰ ਚਾਹ ਨਹੀਂ ਸਹੀ ਬਣੀ ਬੇਟਾ ਜੀ ਇੱਥੇ ਕਿਤੇ ਚਾਹ ਨਹੀਂ ਸਹੀ ਬਣੀ ਤੇ ਦੇ ਤਾਂ ਸਹੀ ਤੁਸੀਂ ਕਸਟਰਡ ਚ ਕੱਚੀ ਲੱਸੀ ਪਾਉਂਦੇ ਹੋ ਠੀਕ ਹੈ ਨਾ ਹੈ 2 ਘੰਟੇ ਹੋ ਗਏ ਮਿੱਠੇ ਤੈਨੂੰ ਮੈਂ ਕਹਿੰਦਾ ਮੈਨੂੰ ਕਰੀਮੀ ਕਾਫੀ ਪਿਲਾ ਦੇ ਇੱਥੋਂ ਇੱਥੇ ਲੱਭਦੀ ਹੈ ਯਾਰ ਬਣੇ ਤੁਸੀਂ ਤਾਂ ਚਾਹ ਵਾਲੇ ਹੋ ਮੈਂ ਨਹੀਂ ਪੀਂਦਾ ਚਾਹ ਤੁਸੀਂ ਸਿਰਫ ਨਾ ਯਤੀਮੀ ਚ ਕਾਫੀ ਪੀਤੀ ਆ ਕਰੀਮੀ ਨਹੀਂ ਤੁਸੀਂ ਕਾਫੀ ਪੀ ਸਕਦੇ ਅਗਰ ਇਹਦੇ ਘਰ ਦੇ ਵਿੱਚ ਬੈਠੇ ਪਰੋਣੇ ਨੇ ਬੋਤਲ ਪੀ ਕੇ ਸਾਰੀ ਥੱਲੇ ਰੱਖੀ ਇਹਨੇ ਚੁੱਕ ਕੇ ਸਿਰ 'ਚ ਮਾਰ ਦਿੱਤੀ ਯਾਰ ਭੋਲਾ ਵੀ ਨਹੀਂ ਛੱਡੀ ਇਹਦੇ ਘਰ ਪ੍ਰਾਹੁਣਾ ਆ ਜਾਵੇ ਨਾ ਇਦਾਂ ਦਾ ਬੱਚਾ ਕੋਲ ਖਲੋ ਕੇ ਕਹੂਗਾ ਪ੍ਰਾਹੁਣਾ ਰੋਟੀ ਖਾਦਾ ਉਹਨੇ ਭਾਜੀ ਮੈਂ ਵੱਡੀ ਮੁਰਗੀ ਪਾ ਲੈਣਾ ਵਾ ਹਾਂ ਭਾਜੀ
ਪ੍ਰਾਹੁਣਾ ਆਇਆ ਹੋਵੇ ਉਹਨੂੰ ਕਹਿੰਦਾ ਹੁੰਦਾ ਸਾਲਨ ਦੀ ਗ੍ਰੇਵੀ ਗਰੂਪੀ ਕੋਈ ਨਹੀਂ ਮਿਲਣੀ, ਅਸੀਂ ਸਿਰਫ ਤੇਰੇ ਜੋਗਾ ਬਣਾਇਆ ਵਾ ਤੇ ਇਹ ਚ ਵੀ ਛੱਡਣਾ ਵਾ ਤੂੰ, ਕਿਉਂਕਿ ਅਸੀਂ ਰੋਟੀ ਖਾਣੀ ਹੈ। ਆਪਣਾ ਵੀ ਦੱਸ ਦੇ। ਏਦਾਂ ਦਾ ਬੱਚਾ ਨਾ ਪ੍ਰਾਹੁਣੇ ਦੇ ਬਿਲਕੁਲ ਕੋਲ ਖਲੋਤਾ ਹੁੰਦਾ, ਪ੍ਰਾਹੁਣਾ ਇੰਜ ਕਰਕੇ ਬੋਤਲ ਚੁੱਕਣ ਕਹੂਗਾ ਤੁਸੀਂ ਸਾਰੀ ਪੀਣੀ ਆ, ਛੱਡਣੀ ਨਹੀਂ ਹੈ। ਜਿਹਦੇ ਘਰ ਵੀ ਪਰੋਣੇ ਆਏ ਤੇ ਪਰੋਣੇ ਗਿਣ ਕੇ ਵਾਲਦਾ ਨੂੰ ਕਹਿ ਰਿਹਾ ਮਮਾ ਜੀ ਇਹ 3/4 ਚਾਹਾਂ ਕਰ ਦਿਓ। ਉਹ ਜਾਣਦੇ ਕਿਹੜੇ ਹੋਟਲ ਤੇ ਬੈਠਾ ਵਾ 3/4 ਸਾਲਨ ਕੋ ਛੱਡ ਜੇ ਨਾ ਇਹਨਾਂ ਦੇ ਘਰ ਤੇ ਭਲਾ ਕੀ ਕਹੂਗੇ, ਵਧੀਆ ਸਾਲਨ ਚੁੱਕ ਕੇ ਫਰੈਸ਼ ਆ ਤੇ ਪਤਾ ਮੂੰਹ 'ਚ ਪੱਤੀ ਰੱਖ ਕੇ ਫਿਰਨ ਦਿਆ। ਮੈਂ ਕਿਹਾ ਕੀ ਕਹਿੰਦਾ ਕਿਸੇ ਵੇਲੇ ਵੀ ਚਾਹ ਦਾ ਮੂਡ ਹੋ ਸਕਦਾ ਵਾ। ਆਪਣੇ ਬੱਚੇ ਨੂੰ ਕਹਿਣਾ ਜਾ ਜ਼ਫਰ ਸੁਪਾਰੀ ਸਾਹਿਬ ਨੂੰ ਕਹਿ ਕੇ ਬੰਬਈ ਸਪਾਰੀ ਭੇਜੋ। ਇਨੀ ਕੱਪਾਂ ਦੇ ਰੋਹ ਪਾ ਕੇ ਉਹਨਾਂ ਨੂੰ ਦੇ ਕੇ ਆਦੇ ਗ੍ਰੀਨ ਟੀ ਹੈ ਜੀ। ਏਡਾ ਬੇਵਕੂਫ ਜ਼ਫਰ ਸੁਪਾਰੀ ਸਾਹਿਬ ਨੂੰ ਫੋਨ ਕਰਕੇ ਕਹਿੰਦਾ ਦੇਖ ਲਓ ਗਾਹ ਖੜੇ ਸੁਪਾਰੀ ਨਹੀਂ ਪਹੁੰਚੀ। ਇਹਦੇ ਘਰ 'ਚ ਮਾਲਕ ਮਕਾਨ ਕਿਰਾਇਆ ਲੈਣਾ ਜੀ ਨਾ, ਤੇ ਇੱਕ ਭਰਾ ਨੂੰ ਜਾਣ ਕੇ ਮਈਏ ਨੂੰ ਬਣਾ ਕੇ ਦੇ ਆ ਓਏ ਉਹਨਾਂ ਨੇ ਫੋਕ ਦੀ ਇਹਦੇ ਕੋਲ ਕੇਬਲ ਦੀ ਕਿਸ਼ਤ ਲੈਣਾ ਤੇ ਐਵੇਂ ਨਜਾਇਜ਼ ਹੀ ਇੰਨਾ ਕੁ ਪੈਟਰੋਲ ਫੜ ਕੇ ਤੇ ਵਾਰਸ ਫੜ ਕੇ ਆ ਵੀ ਮੈਂ ਖੁਦਕੁਸ਼ੀ ਕਰਨ ਲੱਗਾ। ਉਹ ਦੌੜ ਗਿਆ ਕਹਿੰਦਾ ਭਾਈ ਮਾਫੀ ਦੇ ਦੇ, ਚਲੋ ਆਓ ਯਾਰ ਆਓ ਮੇਰੇ ਨਾਲ ਦਾ ਬਾਜ਼ਾਰ ਬਜ਼ੂਰ ਫਿਰੇ ਜਰਾ ਇੰਜੋਏ ਕਰੀਏ। ਜੀਓ ਬਿਠਿਆ ਆ ਮੈਰ ਵੀ ਮੂੰਹ 'ਚੋਂ ਅੱਗ ਕੱਢਣ ਦਿਆ, ਹਲਕਾ ਹਲਕਾ ਪੈਪ ਵੀ ਨਿਕਲੀ ਜਾਂਦੇ। ਇੱਕ ਬੰਦਾ ਮੂੰਹ 'ਚ ਅੱਗ ਦਿੰਦਾ ਕਹਿੰਦਾ ਉਹ ਭਾਈ ਹੀਟਰ। ਇੱਕ ਬੰਦਾ ਮੂੰਹ ਚੋਂ ਆ ਕੇ ਕੱਢਦੇ ਉਹਨੂੰ ਝਾਲ ਵਾਲੀ ਨਹਿਰ ਚ ਧੱਕਾ ਦੇ ਓਏ ਓਏ ਐਟਮ ਕਰਨ ਦੇ ਆ ਸੀ। ਇੱਕ ਬੰਦਾ ਮੂੰਹ ਚੋਂ ਅੱਗ ਕੱਢੇ ਦਾ ਨਾਂ ਪਤਾ ਆਗਰ ਟੇਕਰ। ਇੱਧਰ ਮਿੱਠੇ ਆਬਾਸ ਦੇ ਘਰ ਇੱਕ ਬੰਦਾ ਆਇਆ ਮੂੰਹ ਚੋਂ ਅੱਗ ਕੱਢਦਾ ਸੀ, ਉਹਦੇ ਆਲੇ ਦੁਆਲੇ ਪਤੀਲੀ ਚ ਚੀਨੀ ਬੱਤੀ ਪਾ ਕੇ ਫਿਰ ਰਹੇ ਮੈਂ ਚਾਹ ਬਣਾਉਣੀ ਹੈ ਯਾਰ। ਇਧਰ ਆਓ ਜ਼ਰਾ ਤੁਹਾਨੂੰ ਗੱਲ ਦੱਸਾਂ। ਇਹਦੇ ਘਰ ਦਾ ਉਹ ਬੰਦਾ ਜਿਹੜਾ ਮੂੰਹ ਚੋਂ ਅੱਗ ਕੱਢਦਾ ਸੀ, ਉਹ ਬੰਦਾ ਜਾਣ ਲੱਗਾ ਨਾ, ਤੇਰਾ ਆਪਾਂ ਕਹਿੰਦਾ ਜੀ ਇਹ ਮੇਰਾ ਬੱਚਾ ਬਿਮਾਰ ਉਧਰ ਫੂਕ ਮਾਰ ਦੇਣਾ, ਉਹਨੇ ਅੱਗ ਨਹੀਂ ਮਾਰਤੀ। ਸਾਨਿਕਾ ਨਾਰਾਇਣ ਗਾਣੇ ਆਣਾ ਕਹਿੰਦਾ ਮੇਰਾ ਮੈਡੀਕਲ ਨਹੀਂ ਸਹੀ। ਯਾਰ ਨਹੀਂ ਸਥਾਨਕ ਨਰਾਇਣ ਗਾਉਣਾ ਤੇ ਗਰਾਈ ਵਾਟਰ ਪੀਣ ਡਿਆ, ਕਹਿੰਦਾ ਮੇਰੇ ਸ਼ਿਕਰ ਪੀ ਆ ਲੈਣੀ ਆ। ਹਾਂ ਚਲੋ ਜੀ, ਲੋ ਜੀ ਜਿਹੜੀ ਸ਼ਾਇਦ ਕਾਲੂ ਤੇ ਬਾਸ ਨੂੰ ਪਸੰਦ ਆਏਗੀ ਉਹ ਤੁਹਾਨੂੰ ਲੈ ਕੇ ਦਊਂਗਾ। ਕਾਲੂ ਦੇਖੀ ਨਹੀਂ ਕੁੱਕੜੀ ਦਾ ਮੁੰਡਾ ਲੱਗਣ ਦੇ ਆ। ਨਹੀਂ ਨਹੀਂ ਆਵਾਜ਼ ਸੁਣੋ। ਨਹੀਂ ਕੁੱਕੜ ਲੱਗਣ ਦੇ ਆ, ਲਾ ਦੇ ਮਿੱਠੇ ਬੱਚਾ ਦਾ ਥੋੜਾ ਲੱਗਣੇ ਆ। ਆ ਜਾ ਉਹ ਕੋਈ ਹੋਰ ਦੇਖ ਲਾ, ਆਹ ਦੇਖ ਲਾ। ਮੈਂ ਕੀਤਾ ਹੀ ਬੈਸਟ ਰੰਗ ਟਰਾਈ ਸੀ, ਦੇਖ ਲਾ। ਅੱਛਾ ਆ ਭਾਈ ਨੇ ਇੱਕ ਬੰਦੇ ਕੋ ਲਿਫਟ ਲਈ ਤੇ ਉਹਦੇ ਨਾਲ ਹੀ ਫਿਰੀ ਜਾ ਰਿਹਾ, ਇੱਕ ਭਾਈ ਕੋ ਲਿਫਟ ਲੈ ਕੇ ਤੇ 5 ਮਿੰਟਾਂ ਬਾਅਦ ਆਪ ਕਿਹੜਾ ਮੈਚ ਚਲਾਉਣੀ ਆ ਯਾਰ। ਇੱਕ ਬੰਦੇ ਕੋਲ ਲਿਫਟ ਲਈ ਤੇ ਉਹਨੂੰ ਕਹੀ ਯਾਰ ਮੈਨੂੰ ਟੋਪੇ ਲਾ ਕੇ ਆਣਾ। ਇੱਕ ਬੰਦੇ ਕੋਲ ਲਿਫਟ ਲਈ ਤੇ ਸਟੇਟਸ ਲਾਤਾ। ਬਹੁਤ ਅੱਛੇ ਯਾਰ ਇੱਕ ਬੰਦੇ ਕੋ ਲਿਫਟ ਲਈ ਤੇ ਰੋਟੀ ਤੇ ਫਰੀਕ ਵੀ ਉਹਨੂੰ ਪਾਤੀ, ਐਵੇਂ ਕਿਹੜਾ ਬਲੱਡ ਲੋ ਹੋਣ ਡਿਆ ਭਾਈ ਮੈਨੂੰ ਖਾਓ, ਉਹ ਕਹਿੰਦਾ ਮਰ ਗਏ ਹੋਏ। ਇੱਕ ਬੰਦੇ ਕੋਲ ਲਿਫਟ ਲਈ ਉਹਨੂੰ ਐਸੀ ਫਟੀਕ ਪਾਈ, ਉਹਨੇ ਕਹਾ ਉਤਰੇ। ਇੱਕ ਬੰਦੇ ਕੋ ਲਿਫਟ ਲਈ ਨਾਲ ਇੱਕ ਖੂਨ ਦੀ ਬੋਤਲ ਵੀ ਲਈ। ਨਹੀਂ ਇੱਕ ਬੰਦੇ ਕੋ ਲਿਫਟ ਲਈ ਦੂਰੋਂ ਬਾਰਡਰ ਨਾਲ ਦੇਖ ਕੇ ਛਾਲ ਮਾਰਤੀ ਤਾਂ ਚਲਾਨ ਕਰਾਤਾ ਇਹਦਾ। ਉਹ ਗਰੀਬ ਉਹ ਫਿਰ ਉੱਥੇ ਫਿਰ ਇੰਜ ਜਾਣ ਡਿਆ। ਲਓ ਜੀ ਐਵੇਂ ਨਾਲ ਹੀ ਲਾਸਟ ਹੀ ਲਈ ਵਾਹ ਇੱਕ ਬੰਦੇ ਕੋ ਲਿਫਟ ਲਈ ਨੇ ਉਹਨੂੰ ਐਸੇ ਦੁੱਖ ਸੁਣਾਏ, ਉਹ ਆਪ ਤੁਰ ਕੇ ਜਾਂਦੇ ਆ, ਉਹਦੀ ਗੱਡੀ ਲੈ ਕੇ ਜਾਂਦੇ। ਡੋਰੇਮੋਨ ਨੂੰ ਫੋਨ ਕਰਤਾ ਭਾਈ ਉਹਨਾਂ ਨੇ। ਅੱਛਾ ਕਹਿੰਦਾ ਮੇਰੇ ਕੋਲ ਦਵਾਈ ਲੈ, ਤੇਰਾ ਕੱਦ ਵੱਡਾ ਹੋ ਜਾਊਗਾ। ਆਦਮੀ ਫੈਨ ਮਿਲਿਆ, ਬੜਾ ਅੱਛਾ ਫੈਨ ਸੀਗਾ, ਲੇਕਿਨ ਅਸੀਂ ਉਹਦੀ ਬਹੁਤ ਖਿਦਮਤ ਕੀਤੀ ਬਸ। ਉਹ ਪੁੱਛਣ ਦਿਆ ਸੀਗਾ, ਕਹਿੰਦਾ ਮੇਰੇ ਲੈ ਕੋਈ ਖਿਦਮਤ ਹੋਵੇ, ਉਹਨੇ ਕਹਿੰਦਾ ਮੇਰੀਆਂ ਪਿੰਨੀਆਂ ਘੁੱਟ ਦੇ। ਅੱਛਾ ਸਾਨੂੰ ਇਹ ਕਹੀ ਜਾ ਰਿਹਾ ਵਾ ਮੇਰੇ ਲਈ ਕੋਈ ਖਿਦਮਤ ਹੋਵੇ ਤੇ ਸਾਡੇ ਕੋਲ 400-500 ਰੁਪਏ ਗਾ ਪੀ ਗਿਆ ਹੈ। ਕਾਲੂ ਨੂੰ ਉਹ ਕਹਿੰਦਾ ਵੀ ਮੇਰੇ ਲਈ ਖਿਦਮਤ, ਉਹਨੂੰ ਕਹਿੰਦਾ ਬਸ ਮੈਨੂੰ ਨਾਲ ਲੈ ਆਈਏ। ਆ ਲਾਜ ਲਾ ਦਿਓ। ਮੇਰੇ ਹੁਣ ਸੁਣ ਲਓ ਗੱਲ। ਇੱਕੋ ਕਰਿਆਣਾ ਵਾ ਉਸਤਾਦ ਜੀ ਨੂੰ ਕਰਨ ਦੀ ਆਰਾਮ, ਆਪਾਂ ਬਾਹਰ ਨਿਕਲਦੇ ਆ, ਫਿਰਦੇ ਤੁਰਦੇ ਇੰਜੋਏ ਕਰਦੇ ਆ। ਆ ਸੁਣ ਲਓ, ਕਹਿੰਦਾ ਇੱਕ ਹੋ ਕੇ ਰਹਿਣਾ ਵਾ, ਸਕੇ ਭਰਾਵਾਂ ਨਾਲ ਮਰਨਜੀਤ ਬੰਦਾ 10 ਸਾਲ ਹੋ ਗਏ ਇਹਨੂੰ। ਮੱਕੂਆਂ ਨੇ ਵੀ ਭਲਾ ਕਿਸ ਗੱਲ ਤੋਂ ਮਸ਼ਹੂਰ ਆ? ਤੁਸੀਂ ਉਸ ਕਾਲੂ ਵੱਲ ਜਾਣਾ ਜਿਹਨੇ ਭੈਣਾਂ ਦਾ ਹੱਕ ਖਾਦਾ। ਇਕੱਠੇ ਰਵਾਂਗੇ, ਉਸਤਾਦ ਜੀ ਨੂੰ ਆਰਾਮ ਕਰਨ ਦਿਓ, ਆਪਾਂ ਬਾਹਰ ਫਿਰਦੇ ਤੁਰਦੇ ਇੰਜੋਏ ਕਰਦੇ ਫਿਰ ਐ ਨੂੰ ਚੱਲਦੇ ਆ, ਐ ਨੂੰ ਫੇਰ ਥੱਲੇ ਜਾਈ ਜਾ ਰਹੇ ਆਪਾਂ। ਓਏ ਆ ਜਾ ਉਸਤਾਦ ਨੂੰ ਵੀ ਦੇਖ ਲਈਏ। ਬਸ ਪਤਾ ਕੀ ਗੱਲ, ਸੈਲਰੀਆਂ ਵੀ ਲੈਣੀਆਂ ਵਾ। ਹਾਂ ਉਹ ਅੱਗੇ ਦਾ ਵੀ ਸੋਚਿਆ ਕਰ। ਵੈਸੇ ਯਾਰ ਮਿੱਠੇ ਦਿਲ ਖੁਸ਼ ਕਰਤਾ ਯਾਰ, ਜਿਹਦਾ ਵੀ ਤੇਰਾ ਕਾਰਡ ਹੱਥ ਆਇਆ ਨਾ, ਮੈਂ ਕਹਿੰਦਾ ਚਾਸ ਆ ਗਈ ਆ। ਇਹ ਸੁਬਾਹ ਆਪਾਂ ਹੁਣ ਇਦਾਂ ਜਿਹੜਾ ਨੰਗਰ ਕੀਤਾ, ਸੁਬਾਹ ਵੀ ਆਪਾਂ ਏਦਾਂ ਹੀ ਕਰਨਾ ਵਾ ਯਾਰ ਮਿੱਠੇ। ਮੈਨੂੰ ਤਾਂ ਸਿਰਫ ਇਹ ਪਤਾ ਵਾ ਵੀ ਜੇ ਤਾਂ ਬੰਦੇ ਨੇ ਇੱਥੇ ਆਣਾ ਨਾ ਤੇ ਰੁਪਈਆ ਨਾ 6500-7000 ਜੇਬ ਚ ਹੋਣਾ ਚਾਹੀਦਾ ਵਾ, ਫੇਰ ਆ ਮਜ਼ਾ। ਓਏ ਇਹਨਾਂ ਦਾ ਟੋਬੇ ਮੇਲੇ ਤੇ ਜਾਈਏ, ਉੱਥੋਂ ਲੱਗ ਜਾਂਦਾ
ਤੁਸੀਂ ਮੇਰੇ ਨਾਲ ਬਣਾ ਕੇ ਰੱਖੋ ਉਸਤਾਦ ਜੀ ਦਾ ਕਾਰਡ ਗੁੰਮੇ ਚ ਕਰ ਲੈਣਾ, ਸ਼ਾਪਿੰਗ ਤੁਹਾਨੂੰ ਕਰਾਵਾਂਗਾ। ਮਿੱਠੇ- ਤੁਹਾਨੂੰ ਇੱਥੇ ਆਉਣ ਵਾਸਤੇ ਕੋਈ ਸ਼ਾਇਦ ਲੋੜ ਨਹੀਂ। ਮਿੱਠੇ ਉਹ ਕਾਰਡ 'ਚ ਪੈਸੇ ਕਿੰਨੇ ਕਾ ਇਹ ਨਹੀਂ ਦੱਸ ਸਕਦਾ। ਅੱਛਾ ਲੰਗਰ ਖੁੱਲਾ ਹੋ ਸਕਦਾ ਨਾ? ਸ਼ਾਪਿੰਗਾਂ ਹੋਣਗੀਆਂ, ਓਹੋ ਕੱਪੜੇ ਹੋਣਗੇ, ਯਾਰ ਬਾਸ ਦਾ ਪੌਦਾ ਪਾਇਆ ਜਾਏਗਾ, ਬਾਸ ਦਾ ਅਫੀਸ਼ੀਅਲ ਕਰੀਮ ਹਰ ਸ਼ੱਕ ਕਰਾ ਕੇ ਪੱਪੂ ਪੱਜਾ ਬਣਾ ਕੇ ਲੈ ਕੇ ਜਾਵਾਂਗੇ। ਹਾਂ ਕਸਮੇ ਇਹ ਹੁਣ ਪੱਕੇ ਨੇ ਉਹ ਪੱਕੇ ਆ। ਅੱਛਾ ਹੁਣ ਤੁਸੀਂ ਪਤਾ ਕੀ ਕਹਿਣਾ ਵਾ ਯਾਰ ਹੁਣ ਮੈਂ ਆਈਸਕ੍ਰੀਮ ਖਾਣੀ ਆ, ਹੋਰ ਕੀ ਕਹਿਣਾ ਵਾ? ਆਈਸਕ੍ਰੀਮ ਖਾਣੀ ਕਿਤੇ ਦਾੜ ਕਢਾਈ ਆ, ਤੂੰ ਆਈਸਕ੍ਰੀਮ ਖਾਣੀ ਠੰਡ ਲੱਗਣੀ ਪੈਣ ਦੀ। ਜੀ ਇਹ ਮਿੱਠੇ। ਅੱਛਾ ਮੇਰੀ ਗੱਲ ਸੁਣੋ, ਹਾਂ ਹੁਣ ਤੁਸੀਂ ਪਹਿਲਾਂ ਕੀ ਦੱਸਣਾ? ਹੁਣ ਆਪਾਂ ਚਿਕਨ ਕੜਾਈ ਖਾਦੀ, ਤੁਸੀਂ ਕਹਿਣਾ ਉਸਤਾਦ ਜੀ ਨੇ ਮਾਸ਼ ਖਵਾਤੀ ਨਾ ਅਸੀਂ ਜਾ ਕੇ ਇਹੀ ਦੱਸਣਾ ਵਾ ਕਿ ਮਿੱਠੇ ਨੂੰ ਨਾ ਭਾਈ ਮਿੱਠੇ ਕੋ ਇੱਕ ਮਿੰਟ ਅਸੀਂ ਇਹੀ ਜਾ ਕੇ ਦੱਸਣਾ ਮਿੱਠੇ ਕੋ ਨਾ ਤੁਹਾਡਾ ਕਾਰਡ ਆ। ਅੱਛਾ ਸੌਰੀ ਕਾਰਡ ਤਾਂ ਨਹੀਂ Sorry. ਆਪਾਂ ਖਾਦੀ ਵੈਲ ਆ, ਲੇਕਿਨ ਆਪਾਂ ਉਸਤਾਦ ਜੀ ਸਾਹਮਣੇ ਹਾਂ ਸਾਨੂੰ ਇਹ ਕਹਿੰਦਾ ਮੂੰਗੀ ਮਸਰੇ ਦੀ ਦਾਲ, ਰਾਤ ਦੀਆਂ ਰੋਟੀਆਂ ਬਚੀਆਂ ਹੋਈਆਂ ਪਈਆਂ ਸੀ ਉਹਨਾਂ ਕੋ ਹੈ ਤਕਰੀਬਨ ਕੋਈ 130 ਰੁਪਏ ਦੇ 130 ਰੁਪਏ ਦਾ ਬਿੱਲ ਬਣਿਆ ਵਾ, ਅਸੀਂ ਉਹ ਵੀ ਪੱਲਿਓਂ ਦੇ ਕੇ ਆਏ ਆ। ठीक है ना? अरे राहुल कैसे हो? आज आते क्यों हाँ तलक देखता फिके ਯਾਰ ਮੈਂ ਤੇ ਕਹਿੰਦਾ ਤਾਂ ਮੈਂ ਤੇ ਨਾ ਲੈ ਦੇ ਆਪਣਾ ਕਪੜਾ ਲੈ ਲਵਾਂ ਏਸੀ ਵਾਲਾ, ਫਿਰ ਮਜ਼ੇ ਹੀ ਹੋਰ ਆਏ ਤੇ ਹੈ। अरे चुप आता तो तमीना घर वाले बूहे चो आवाजां आउंदियां ची ची ਦੀਆਂ। अपना पै जाओ आराम करो आ जाओ ਉਸਤਾਦ ਜੀ ਜਾਗਣ ਦੇ। चुप कर जाओ पै जाओ, ਤੁਹਾਨੂੰ ਮੈਂ ਜਿਹੜੀ ਬਕਵਾਸ ਕੀਤੀ ਆ ਹੈ ਸਾਹ ਦੇ ਸਾਹਮਣੇ ਨਹੀਂ ਜਾਣਾ ਕਿਸੇ ਬੰਦੇ ਨੇ। ਸਾਫ ਕਰ ਰਹੀਆਂ ਕਿ ਨਹੀਂ ਕਰਨੀਆਂ ਆਪਾਂ ਹੁਣ ਵੀ ਰੋਟੀ ਖਾ ਲਈ, ਸਾਹ ਨੇ ਮੰਗਾਉਣੀ ਉਦਾਂ ਬੈਗ ਖਾ ਲੈਣੀ। ਓਕੇ ਠੀਕ ਹੈ ਨਾ? ਓਕੇ ਮੇਰੇ ਮਿਸਤਰੀ ਲਾਏ ਨੇ ਪਤਾ ਜਿੱਥੇ ਬੈ ਜਾਓ ਆਰਾਮ ਨਾਲ ਆਇਓ ਗੱਲ ਕੀਤੀ ਉੱਤੇ ਪੱਕੀ। ਮੈਨੂੰ ਬਾਹਰ ਨੀਂਦ ਨਹੀਂ ਹੁੰਦੀ, ਕਹਿੰਦਾ ਘਰ ਬਹੁਤ ਨੀਂਦ ਹੁੰਦੀ, ਇੱਥੇ ਵੇਖ। ਹਾਂਜੀ ਬਾਹਰ ਨੀਂਦ ਨਹੀਂ ਹੁੰਦੀ ਹੈ। ਮੁਲਤਾਨ ਤੱਕ ਲਿਆ ਸੀ ਤੂੰ, ਗਾਂ ਨੰਗੇ ਆ ਪਤਾ ਤੈਨੂੰ ਹੈ? ਕੋਲ ਪਿਆ ਅੱਜ ਨਹੀਂ ਇਹ ਮੁਲਤਾਨ ਤੱਕ ਲਿਆ ਸੀ, ਆਪਾਂ ਖਾਨੇ ਵਾਲੇ ਵੀ ਟੱਪ ਗਏ। ਤੇ ਪੈਣ ਕਿਦਾਂ ਡਿਆ ਰਾਜ ਪੇਪਰ ਨਾ ਪੜ ਪਰ ਨੋ ਨਹੀਂ ਤਾਂ ਬਾਹਰ ਕੰਮ ਨਹੀਂ ਕਰਨਾ ਹੁਣ ਜਾ ਕੇ, ਸੋਣਾ ਆ ਤੂੰ ਤੇ। ਮੇਰਾ ਇਸਤਰੀ ਵਾਲਾ ਫਟਾ ਵਾ ਪੈਰਾਂ 10 ਮਿੰਟ ਮੈਂ ਸਭ ਤੋਂ ਘੱਟ ਸੁੱਤਾ। ਮੈਂ ਸਾਹ ਜੀ ਘਰੇ ਸੁੱਤਾ, ਜਦੋਂ ਵੀ ਸੁੱਤਾ ਬਾਹਰ ਮੈਨੂੰ ਨੀਂਦ ਨਹੀਂ ਆਉਂਦੀ, ਇੱਥੇ ਤੂੰ ਉੱਠਣ ਨਹੀਂ ਦਿਆਂ। ਸਾਲਾ ਜਿਹਾ ਹੁੰਦਾ ਹੀ ਉੱਠ ਜਾ, ਕਾਹਦੀਆਂ ਨੀਂਦਾਂ ਜਿਹੜੀਆਂ ਬਲਬ ਸਾਹਮਣੇ ਅੱਖਾਂ 'ਚ ਪੈਂਦੇ ਤਾਂ ਵੀ ਸੁੱਤਾ। ਉਹ ਮੈਂ ਤੈਨੂੰ ਦਹੀਂ ਲਿਆ ਕੇ ਦੇਣਾ ਸੋ ਜਾਵਾਂ ਮੈਂ ਵੀ ਨਾਲ। ਪੈ ਯਾਰ ਆਣਾ, ਲੇਕਿਨ ਇਹ ਨਾ ਸਭ ਮੈਨੂੰ ਲਾਲਾ ਨਾ ਸਮਝ ਲਈ। ਉੱਪਰੇ ਪਾਈ ਲੱਤ ਚੁੱਕ ਐਸੀ ਕੈਦੋਰ ਕੀ ਲੱਤ ਰੱਖਤੀ ਮੇਰੇ ਤੇ। ਵਜਨ ਚੱਕਣਾ ਸਿੱਖੋ ਜ਼ਿੰਦਗੀ 'ਚ, ਕੋਈ ਭਾਰ ਚੱਕਣਾ ਸਿੱਖੋ। ਉਹ ਲਾਤ ਦਾ ਵਜਨ ਹੁੰਦਾ, ਗੰਦੀ ਲਾਤ ਦਾ ਨਹੀਂ, ਪਰੇ ਕਰ ਲੱਤ। ਹੈਲੋ ਚਾਹੂ ਥੱਲੇ ਬੈੱਡ ਤੇ ਹੋਇਆ ਨਾ, ਮੈਂ ਇੱਥੇ ਮੈਂ ਸੋਣਾ ਵਾ। ਗੱਲ ਤੇ ਸਾਰੀ ਆਹ ਸੀਗੀ, ਤੂੰ ਮੈਨੂੰ ਉਠਾਉਣ ਨਹੀਂ ਸੀ ਆਇਆ, ਆਪਣੇ ਲਈ ਜਗ੍ਹਾ ਕਰਨ ਆਇਆ ਸੀ ਵੀ ਤੂੰ ਬਹਾਨੇ ਨਾ ਕਹੇ ਕਿ ਤੈਨੂੰ ਉਸਤਾਦ ਜੀ ਬੁਲਾਉਂਦੇ ਆ ਤੇ ਜਾ ਆਪ ਪੈ ਜਿਵੇਂ। ਤਾਂ ਤੂੰ ਨਹੀਂ ਕਹਿੰਦੇ ਆ ਕਿ ਚਲੀਏ। ਹਾਂ ਹੁਣੇ ਹੀ? ਹਾਂ ਅੱਛਾ ਉੱਠ। ਜਿੰਨੇ ਉਸਤਾਦ ਜੀ ਥੱਕੇ ਆ ਨਾ, ਮੈਨੂੰ ਲੱਗਦਾ ਵੀ 2 ਦਿਨ ਉੱਠਣਗੇ ਉਹ। ਹੁਣੀ ਮੈਚਸ ਆਇਆ ਮੈਨੂੰ ਉਹਨਾਂ ਦਾ। ਮਾਚਸ ਆਇਆ? ਅੱਛਾ ਜੀ, ਕਾਈਟ ਵਾਲਿਆਂ ਦਾ ਵਾ? ਹੋਇਆ ਉਹ ਮਿੱਠੇ ਹਾਂ ਚਲਾ ਚਲੀਏ ਕਿੱਥੇ? ਮੱਕੂ ਮਾਣੇ। ਉਹ ਲੱਖ ਲਾਨਤ ਤੇਰੇ ਤੇ। ਮੱਕੂਆਂ ਨੇ ਕੀ ਲੈਣ ਜਾਣਾ, ਕਿਹੜਾ ਸਾਡੇ ਸਿਰ ਤੇ ਬੈਠੇ ਆ। ਫਿਰਨ ਤੁਰਨ ਦਾ ਉਹਨੂੰ ਮੈਂ ਕਹਿੰਦੇ ਆ, ਹੋਰ ਕੀ। ਉਹ ਯਾਰ ਕੰਬਲ ਕਿਹਦਾ, ਉਹ ਸਾਰੇ ਉੱਤੇ ਆਈ ਜਾਂਦੇ ਯਾਰ। ਠਹਿਰ ਜਾ, ਮੈਨੂੰ ਜਾ ਲੈਂਦੇ ਥੱਲੇ। ਉਹ ਟੁੱਟ ਜਾਣਾ ਉਹ ਟੁੱਟ ਜਾਣਾ, ਇਹ ਪਰੇ ਹੋ ਜਾ ਯਾਰ ਇੱਕ ਮਿੰਟ। ਤੇ ਅਸੀਂ ਕਿੱਥੇ ਪੈਣਾ? ਤੇਰਾ ਉਦਾਂ ਖਰਚਾ ਨਹੀਂ ਚੱਲ ਹੋਂਦੇ, ਇਹਦੇ ਪੈਸੇ ਕਿੱਥੋਂ ਦੇਣੇ ਆ? ਕੋਲੇ ਕਿੱਥੋਂ ਮਿਲਣੇ ਆ ਇੱਥੇ? ਕਿਉਂ ਤੂੰ ਕੋਲਾ ਫਿਲਮ ਬਣਾਉਣੀ ਹੈ? ਉਹ ਮੈਂ ਕਿਹਾ ਯਾਰ ਬਾਲ ਕੇ ਜਲ ਥਲਜੀ ਕਰਕੇ ਮੱਚ ਲਾ ਕੇ ਸੇਕ ਲਈਏ। ਉਹਨਾਂ ਯਾਰ ਨਾਲ ਨੂੰ ਹੋ ਜਾਦਾ ਹੈ ਉੱਪਰ ਨੂੰ ਪਾਸਾ ਲੈ। ਸਾਰੇ ਉੱਪਰ ਹੀ ਚੜੀ ਜਾਣੇ, ਬੈੱਡ ਟੁਰਨ ਲੱਗਾ ਵਾ ਹੈ। ਮੇਰੇ ਕੋਈ ਆਈ ਨੇ, ਮੈਂ ਅੰਮੀ ਆ ਤੁਹਾਡੀ, ਲੱਖ ਲਾਣ ਤਾਂ ਫਿੱਟੇ ਮੂੰਹ। ਮੈਂ ਤੁਹਾਡੇ ਕੋਲ ਆਇਆ ਯਾਰ, ਉਹੀ ਗੱਲ। ਮੈਂ ਰੋਟੀ ਖੋਲ ਲਈ, ਬੈਠੀ ਆਈ ਨੇ ਸਾਰੇ। ਓਏ ਯਾਰ ਠੰਡ ਹੈ ਹੀ ਬੜੀ ਹੈ ਤੇ ਠੰਡ ਹੈਗੀ, ਆਹ ਸਾਈਡ ਮੇਰੀ ਕਿਤੇ ਫੁੱਲ ਹੀਟ ਅਪ ਹੋਈ ਹੈ। ਬਰਫਾਂ ਪੈਣ ਦਈਆਂ, ਬਰਫਾਂ ਬਿਠੇ ਉਹ ਬਾਹਰ ਬਰਫਾਂ ਪੈਣ ਦਈਆਂ, ਤੈਨੂੰ ਇੱਥੇ ਨੀਂਦਾਂ ਚੜੀਆਂ। ਮੈਂ ਚਲਾ ਚਲੀਏ ਬਾਹਰ। ਚੱਲਦੇ ਤੂੰ ਓਏ ਆ ਜਾ, ਉੱਥੇ ਮਟਕੇ ਵਾਲੀ ਚਾਹ ਪੀ ਕੇ ਆਈਏ, ਤੰਦੂਰ ਚ ਹੀ ਬਣੀ ਹੋਈ। ਆ ਜਾ
ਚਾਹ ਜਾਂ ਪੀਣੇ ਮਟ ਕੇ ਚਾਹ ਸਾਰਾ ਕੁਝ ਤੈਨੂੰ ਮੈਂ ਪਿਲਾਉਣਾ ਵਾ ਪੱਲਿਓਂ ਕੁਛ ਹੈ ਮੈਨੂੰ ਦੱਸ ਕੋ ਤੂੰ ਪਿਲਾਉਣੀ ਮੈਨੂੰ ਹਾਂ ਮੈਂ ਤੈਨੂੰ ਪੱਲਿਓਂ ਸਿਗਰਟ ਪਿਲਾ ਦੂੰ ਲੈ ਸਿਗਰਟ ਵੀ ਤੇਰੇ ਕੋ ਉਹ ਵਾ ਤੌਬਾ ਨੌਜ਼ ਬਿੱਲਾ ਪੀਂਦੇ ਹੀ ਗਲਿਆ ਫੜਿਆ ਜਾਂਦਾ ਵਾ ਅੱਛਾ ਸਵਾਰੀਆਂ ਪੂਰੀਆਂ ਤੇ ਚਲਾਵਾਂ ਗੱਡੀ ਗੱਲ ਕਰੋ ਹਾਂ ਮਿੱਠੇ ਯਾਰ ਹਾਂ ਗੱਲ ਤੂੰ ਥੋੜੇ ਇੱਥੇ ਹੋ ਕੇ ਵੀ ਕਰ ਸਕਦਾ ਇੱਥੇ ਵੀ ਇਹ ਤੂੰ ਬੋ ਮੇਲੀ ਸਾਂਭਣ ਡਿਆ ਵਾ ਜੇ ਤੇਰੇ ਕੋ ਉਦਾਂ ਹੀ ਉੱਠੇ ਤੇ ਐਡਾ ਠੋਣਾ ਸਾਨੂੰ ਬਹੁਤ ਹਵਾੜ ਆਉਂਦੀ ਇਹਦੇ ਮੂੰਹ ਚੋਂ ਰੋਲਾ ਇਹ ਆ ਮੇਰੀ ਕਿਸੇ ਨੇ ਟੂਬ ਕੱਢ ਲਈ ਬੈਗ ਚੋਂ ਸੰਸੋਡਾਈਨ ਤੇਰੀ ਸਾਂਸੋਡਾਈਨ ਸੰਸੋਡਾਈਨ ਤੇ ਹੈ ਲਿਖੋ ਮੈਂ ਦੁਬਾਰਾ ਨਾਮ ਇਹ ਪਿੱਛੇ ਤੇ ਦੇਖ ਖਾਲਾਂ ਤਿਆਰ ਹੋ ਗਿਆ ਜੀ ਇਹ ਚਲਾਵਾਂ ਗੱਡੀ ਹੁਣ ਆਰਡਰ ਲਾ ਲੈ ਯਾਰ ਚਲਾ ਲਾ ਗੱਡੀ ਐ ਤੇਰੀ 3-4 ਮਿੰਟ ਦੀ ਆਮਦ ਆ ਹੁਣ ਤੈਨੂੰ ਕੋਈ ਮੈਸੇਜ ਕਾਲ ਆਉਣੀ ਆ ਤੂੰ ਢਾਹਾਂ ਮਾਰ ਨੌਕਰ 'ਚ ਬਹਿ ਕੇ ਰੋਣਾ ਵਾ ਉਹ ਕਿਹਦਾ ਉਹ ਹੈ ਕਿ ਸਾਡੇ ਬਜ਼ੁਰਗਾਂ ਨੇ ਇਹਦੀ ਬੇਬੀ ਬਿਠੇ ਹਾਂ ਬਾਹਰ ਇੱਕ ਬੰਦਾ ਚੋਲਾਂ ਦੀ ਡੇਂਗ ਲੈ ਕੇ ਆਇਆ ਵੰਡਣ ਲੱਗਾ 10 ਮਿੰਟ ਤੱਕ ਉੱਠ ਜਾ ਅੱਛਾ ਜਿੰਨੀ ਤੂੰ ਉਚਾਈ ਥੀ ਨਾ ਬੇਟਾ ਤੈਨੂੰ ਹਲੇ ਵੀ ਚੌਲਾਂ ਦੀ ਪਈ ਆ ਉਹ ਅੱਲਾ ਤੋਬਾ ਕਰੋ ਕੋ ਪੜੋ ਡੂਣੇ ਚੌਲ ਚਿੱਟੇ ਚਣੇ ਵਾਲੇ ਵੀ ਕਿਆ ਕਹਨੇ ਨਾਲ ਟੀਨ ਪੈਕ ਦੇ ਰਿਹਾ 7 ਅਪ ਦੇ ਠੰਡੇ ਉਹ ਸਿਰਫ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਨਾ ਇੱਕ ਮਾਂਗਾ ਕਾ ਸਟੀਮ ਠਹਿਰੀ ਆ ਉਹਨਾਂ ਨੂੰ ਬਹੁਤ ਅਸ਼ੇ ਜ਼ਰੂਰਤ ਹੈ ਚਿੱਟੇ ਚੌਲਾਂ ਦੀ ਮਿੱਠੂ ਜੀ ਤੈਨੂੰ ਕਿਹਾ ਜਾਵੇ ਇਸ ਪੈਦਲ ਤੁਰ ਕੇ ਜਾਣਾ ਫੈਸਲਾਬਾਦ ਹਾਂ ਤੇ 13 ਕਰੋੜ ਰੁਪਇਆ ਨਾਮ ਦਿੱਤਾ ਜਾਏਗਾ ਹਾਂ ਤੂੰ ਐਕਸੈਪਟ ਕਰੇਗਾ ਨਹੀਂ ਹੈ ਮੈਂ ਤੇਰੀ ਗੱਲ ਹੀ ਨਹੀਂ ਐਕਸੈਪਟ ਕਰਨ ਡਿਆ ਤੂੰ ਮੈਨੂੰ ਬਹੁਤ ਕੀ ਬੁਰਾ ਲੱਗਣ ਡਿਆ ਯਕੀਨ ਮੰਨ ਲਾ ਮਿੱਠੇ ਯਾਰ ਇੱਕ ਹੁਣ ਮੈਂ ਸਾਰਾ ਮੈਂ ਤੇਰੇ ਨਾਲ ਹੀ ਹੋ ਜਾਂਦਾ ਲੈ ਫੜ ਆ ਲੈ ਮੈਂ ਸਾਰਾ ਤੇਰੇ ਨਾਲ ਹੀ ਮੈਨੂੰ ਐ ਲੱਗਦਾ ਮੇਰੀ ਫੁੱਫੋ ਉਠਾਉਣ ਆਈ ਮੈਨੂੰ ਓ ਯਾਰ ਮੈਨੂੰ ਬਾਹਰ ਇੱਕ ਬੰਦੇ ਨੇ ਦੱਸਿਆ ਵੀ ਇੱਥੇ ਸਾਲ ਦੀ ਸਾਲ ਨਦੀ ਹੁੰਦੀ ਹੈ ਸਲਾਮ ਕਰਨ ਹੈ ਨਦੀ ਤੇ ਬਾਅਦ ਦੇ ਵਿੱਚੋਂ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਚੱਲ ਜਾਂਦੀ ਹੈ ਸਾਲ ਦੀ ਸਾਲ ਨਲੀ ਆਉਂਦੀ ਆ ਜਿਹੜੀ ਤੂੰ ਥੁੜਕਾ ਮਾਰ ਕੇ ਤਾਂ ਕਰਨੀ ਆ ਕਾਲੂ ਜੀ ਜੀ ਕਿਤੇ ਪ੍ਰਥਮ ਸ਼੍ਰੀ ਅਵਾਰਡ ਨਹੀਂ ਜਿੱਤਿਆ ਥੱਲੇ ਉਤਰ ਜਾ ਉਹ ਬੈੱਡ ਨਹੀਂ ਹੈਗਾ ਥੱਲੇ ਹੋ ਜਾ ਏ ਮਿੱਠੇ ਹਾਂ ਬਾਹਰ ਇੱਕ ਬੰਦਾ ਵੰਡੀ ਦੀ ਬਰਫ਼ ਵੰਡਣ ਦਿਆ ਬੰਡੀ ਦੀ ਬਰਫ਼ ਵੰਡਣ ਲਈ ਬਰਫ ਵੰਡੇ ਦੀ ਦੇਈ ਜੋ ਮਰੇ ਮਿੱਠਾ ਜੀ ਉਠੋ ਕਿਤੇ ਕੋਈ ਕੰਮ ਤੇ ਵੀ ਮੱਥੇ ਲੱਗ ਜਾਓ ਹਾਂਜੀ 1.5 ਲੱਖ ਰੁਪਇਆ ਲਵਾਤਾ ਵਾ ਉਸਤਾਦ ਜੀ ਦਾ ਉੱਥੇ ਕਦੀ ਜਿੰਨ ਬਣ ਜਾਂਦਾ ਵਾ ਕਦੀ ਹੂ ਹਾ ਹੀ ਕਰੀ ਜਾਂਦਾ ਵਾ ਇੱਥੇ ਕੁਛ ਕਰਕੇ ਦਿਖਾ ਫੇਰ ਆ ਅੱਛਾ ਹਾਂ ਚਲੋ ਉੱਠ ਕੋਈ ਸਿਚੁਏਸ਼ਨ ਸ਼ੋ ਕਰੀਏ ਬਾਹਰ ਜਾ ਕੇ 3 ਸ਼ੋ ਹੋ ਗਏ ਕੱਖ ਨਹੀਂ ਹੋਇਆ ਇੱਕ ਮਿਠਾਰੀ ਉਹ ਫੌਰੀ ਆਮਦ ਉਹ ਫੌਰੀ ਡਿਲੀਵਰੀ ਉਤਰੀ ਹੈ ਤੇ ਇਹ ਕਰਤੀ ਹੈ ਉਹ ਕਿੱਥੇ ਕਰਨੀ ਹੈ ਤੇ ਅੱਗੋਂ ਮੈਨੂੰ ਕੋਈ ਐਕਟਰ ਦਾ ਕੋਈ ਪੋਜ਼ ਦੇਗਾ ਤੇ ਫੇਰ ਮੈਂ ਕਰੂੰਗਾ ਤੂੰ ਤਾਂ ਇੱਥੇ ਸੁੱਤਾ ਪਿਆ ਵਾ ਇਹ ਦੇਣ ਦਾ ਲੈਣ ਬਣਿਆ ਮੈਂ ਇਕੱਲਾ ਹੀ ਜਾਣਾ ਕੀ ਕਰ ਲਵਾਂ ਆ ਦੇਖਿਆ ਤੂੰ ਕਿਸੇ ਨੂੰ ਦੇਂਗਾ ਤਾਂ ਤੁਹਾਨੂੰ ਕੋ ਦੇਗਾ ਆ ਤੂੰ ਦੇ ਰਿਹਾ ਤੁਸੀਂ ਵੀ ਕੁਛ ਦਵੋ ਤੂੰ ਕਿਤੇ ਸਾਰਾ ਨਰਾਲਕ ਗਾਣਾ ਆਉਂਦੇ ਨੇ ਮਗਰ ਹੀ ਲਾ ਲਿਆ ਹੈ ਬੀਟਾਂ ਨਹੀਂ ਲੋਕੀ ਮਾਰਨ ਲੱਗੇ ਕਤਲੋ ਗਾਰਤ ਨਹੀਂ ਸ਼ੁਰੂ ਹੋ ਗਈ ਕਿ ਮੈਰੀ ਹਮਕੋ ਹਸਾ ਗਿਆ ਕਦੀ ਕੋਲੋਂ ਹੀ ਕਦੀ ਝੂਠਾ ਜਿਹਾ ਭੰਡ ਬਣ ਗਿਆ ਕੋਲੋਂ ਹੀ ਕਦੀ ਡਾਕਟਰ ਬਣ ਗਿਆ ਕਦੀ ਉਹ ਲੋਪੀਓਪੈਥਿਕ ਬਣ ਗਿਆ ਇੱਥੇ ਕੁਝ ਕਰਕੇ ਦਿਖਾਏ ਤੂੰ ਕੁਝ ਹੋਰ ਦੁਨੀਆ ਚ ਆਇਆ ਸਾਇੰਸਦਾਨ ਬਣ ਗਿਆ ਕਿੱਥੇ ਗਿਆ ਤੇਰਾ ਸਾਇੰਸਦਾਨ ਠੰਡ ਲੱਗ ਗਈ ਉਹਨੂੰ ਕਾਲੂ ਜੀ ਹੈ ਬੌਕਰ ਫੜ ਕੇ ਤੇ ਮੈਨੂੰ ਕਹਿੰਦਾ ਮੋਰ ਕਹੋ ਇਦਾਂ ਦੀ ਗੱਲ ਇੱਥੇ ਵੀ ਕਰ ਲੋ ਹੈ ਸਿਰ ਤੇ ਕੌਲਾ ਲੱਗਾ ਮੈਨੂੰ ਕਛੂ ਕੁਮਾ ਕਹੋ ਕਛੂ ਇੱਥੇ ਵੀ ਕਹਿ ਲੱਗ ਇੱਥੇ ਕੀ ਆ ਉਹੀ ਜੰਮੀ ਗਏ ਫਿਟੇ ਮੂੰ ਤੁਸੀਂ ਤੂੰ ਬੜਾ ਕਿਤੇ ਰਿਸ਼ਤੇ ਕਰਾਉਣ ਲਈ ਮਾਈ ਬਣ ਕੇ ਤੇ ਸਾਰਾ ਨਰਾਲ ਗਗਨ ਕੀ ਲਿਆ ਪਿਆ ਨਾ ਮੈਨੂੰ ਤੇਰਾ ਸਾਰਾ ਪਤਾ ਵਾ ਤੁਰਨ ਲੱਗਿਆ ਤੂੰ ਮਸ਼ਵਰੇ ਇੰਜ ਦੇਣ ਆ ਜਿੱਦਾਂ ਹਰ ਸਾਲ ਰੈਟਰੀ ਦਾ ਵਾਰਡ ਤੂੰ ਚੱਕਦਾ ਆਮ ਟੀਵੀ ਤੋਂ ਸਹੀ ਗੱਲ ਇੱਥੇ ਤੇ ਵੱਡੇ ਡੱਬੇ ਲੱਗੇ ਨਰਾਲਕ ਗਾਣੇ ਰੌਲਾ ਪਾਉਣੇ ਵੀ ਕੱਪਲ ਕਾਲੂ ਆ ਗਿਆ ਸਾਡੇ ਜਿਹੜੇ ਮਾਸੂਮ ਬੱਚੇ ਆ ਜਿਹਨੂੰ ਹਲੇ ਪਤਾ ਨਹੀਂ ਦੁਨੀਆ ਦਾ ਉਹਨਾਂ ਨੂੰ ਵੀ ਹਸਾ ਗਿਆ ਹੈ ਬਹੁਤ ਇੱਥੇ ਲਾਫਟਰ ਕਢਾਉਣ ਨੇ ਥੰਡਰ ਕਲੈਪਾਂ ਹੋਣ ਡਈਆਂ ਬਾਹਰ ਤੈਨੂੰ ਪਤਾ ਬਾਹਰ ਲੋਕਾਂ ਨੇ ਧਰਨਾ ਦਿੱਤਾ ਹੋਇਆ ਵੀ ਇੱਕ ਜ਼ਿਆਰਤ ਕਰਾਓ ਕਾਲੂ ਦੀ ਸਾਨੂੰ ਬਸ ਕਿਤੇ ਸਾਨੂੰ ਇੱਕ ਵਾਰੀ ਹਸਾ ਜਾਵੇ ਇੱਥੇ ਵੀ ਗੱਲਾਂ ਕਰੋ ਨਾ ਹੈ ਚਲਾ ਉੱਥੇ ਜਾ ਕੇ ਕੋਈ ਸਿਚੁਏਸ਼ਨ ਸ਼ੋ ਕਰੀਏ ਮੈਂ ਪਰੌਠੇ ਵਾਲਾ ਬਣ ਜੂ ਤੂੰ ਗਾਹਕ ਬਣ ਗਿਆ ਜੀ ਆਪਾਂ ਉਹਦੇ ਤੇ ਕਾਮੇਡੀ ਕਰਾਂਗੇ ਕਰਦੇ ਤੇਰੇ ਕੋਲ 50 ਸਾਲਾਂ ਤਜਰਬਾ ਵਾ ਥੀਏਟਰ ਦਾ ਤੂੰ ਕਰਦਾ ਨਹੀਂ ਮੇਰੇ ਹਰ ਰਿਐਕਟ ਆਉਂਦਾ ਮੈਨੂੰ ਆਹ ਗੱਲ ਆਉਂਦਾ ਤਾਂ ਕਿਤੇ ਬਾਹਰ ਨਿਕਲੇਗਾ ਤਾਂ ਕੁਝ ਕਰਕੇ ਦਿਖਾਓ ਇੱਥੇ ਮੈਂ ਇਕੱਲਾ ਕੀ ਕਰ ਲਵਾਂ ਬਾਹਰ ਨਿਕਲਾ ਮੈਂ ਤੇਰੇ ਘਰ ਬੜਿਆ ਹੋਇਆ ਹੁਣ ਬਾਹਰੋਂ ਆਏ ਆ ਆਹ ਤਾਂ ਤੁਸੀਂ ਉੱਠਦੇ ਆ ਚੌਲ ਖਾਣ ਵਾਲੇ ਨੇ ਉੱਠਦੇ ਨੇ ਚਿਕਨ ਕੜਾਈ ਦਾ ਕਹਿੰਦੇ ਨੇ ਉੱਠਦੇ ਨੇ ਇਹ ਕਹਿੰਦਾ ਉਹ ਤੁਸੀਂ ਗਜ਼ਾਈ ਵੀਜ਼ੇ ਤੇ ਆਏ ਆ ਉਹ ਯਾਰ ਮੈਂ ਬੇਲਚਾ ਮੋਢੇ ਤੇ ਰੱਖਦਾ ਠੀਕ ਇਹ ਚੀਜ਼ ਆ ਦੇਖਿਆ ਇਹ ਗੱਲ ਆ ਤੂੰ ਬਣ ਗਿਆ ਮਾਲਕ ਤੂੰ ਕਰਾਉਣੀ ਮੇਰੇ ਕੋਲ ਦਿਹਾੜੀ ਹੈ ਤੂੰ ਦੇਣਾ ਉੱਥੇ ਮੈਨੂੰ ਬਿਆਨਾ ਤੇ ਬੇਲਚਾ ਮੈਂ ਕੀ ਹੋਇਆ ਕਿਉਂ ਜੀ ਜਦੋਂ ਅਗਲੇ ਦੀ ਸੁਣਨੀ ਨਹੀਂ ਕੱਖ ਭਾਜੀ ਤੂੰ ਪੁੱਤ ਕਿਤੇ ਲੈਚੀ ਦਾ ਇਸਤੇਮਾਲ ਕਰ ਇਹਨੂੰ ਜ਼ਾਲਮ ਜੱਪੇ ਨਾ ਲੈ ਕੇ ਜਾਈ ਦੱਸ ਮਾਫੀ ਦਵੇ ਇਹਨੇ ਉੱਥੇ ਮਾਹੌਲ ਆਲੂਦਾ ਕਰ ਦੇਣਾ ਹਰ ਬੰਦਾ ਉੱਤੋਂ ਦੌੜ ਜਾਣਾ ਵਾ ਓਹੋ ਤੈਨੂੰ ਤੇ ਪਿੰਡ ਕਮਾਂਡਰ ਸੇਵ ਗਾਰਡ ਕਹਿੰਦੇ ਹਨ ਮਾਹੌਲ ਆਲੂਦਾ ਕਰ ਦੇਣਾ ਕਚਰਾ ਰਾਣੀ ਦੇ ਫਸਟ ਮੁੰਡੇ ਮੇਰੇ ਕੋਲ ਲਿਖਾ ਲਓ ਤੁਹਾਡੀਆਂ ਫੋਟੋਆਂ ਵੱਡੀਆਂ ਕਰਕੇ ਥੱਲੇ ਵਾਂਟਡ ਨਾਲ ਲਿਖਤਾ ਨਾਨਕ ਗਾਣ ਵਾਲਿਆਂ ਨੇ ਮੈਨੂੰ ਪੜ੍ਹ ਲਿਓ ਤੁਸੀਂ ਬੇਟੇ ਨੂੰ
ਡਲਟੂ ਦਾ ਦਾਦਾ ਆਬੂ ਲੱਗਣ ਦੇ ਆ ਉਹ ਬਾਤ ਕਰਦੇ ਹੋਏ ਗੋਭੀ ਰੰਗ ਕੀਤੀ ਹੁੰਦੀ ਕਿਦਾਂ ਦਾ ਤੂੰ ਬਹੁਤ ਅੱਛੇ ਬਈ, ਕਿਆ ਕਹਿਨੇ, ਬਹੁਤ ਅੱਛੇ, ਵੈਰੀ ਗੁੱਡ। ਖੁੱਲੇ ਚ ਸੱਸ ਪਾਈ ਹੁੰਦੀ ਹੈ। ਇਹੀ ਗੱਲਾਂ ਤੁਹਾਡੀਆਂ ਤੇ ਫੈਸਲਾ ਬਸ ਇਹੀ ਨਾਨਕ ਗਾਣਾ। ਸਿਚੁਏਸ਼ਨਲ ਕਰਦੇ ਕੋਈ ਮਿੱਠੇ, ਕਿਹੜਾ ਕੋਈ ਕਰ ਓਏ ਆ ਬਾਹਰ ਜਾ ਕੇ ਕੋਈ ਲੋਕੇਸ਼ਨ ਦੇਖ ਕੇ ਨਾ ਉੱਥੇ ਕੁਝ ਬਣ ਕੇ ਤੇ ਸਿਚੁਏਸ਼ਨ ਕਰ ਲੈਨੇ ਆ, ਕੀ ਬਣਨਾ? ਕੁਝ ਵੀ ਬਣ ਜਾਂਦੇ ਆ। ਮੈਂ ਚੱਲ ਤੂੰ ਕੁੱਤਾ ਬਣ ਜਾਵੀਂ, ਮੈਂ ਗੇਂਦ ਸੁੱਟੂਗਾ, ਤੂੰ ਫੜ ਕੇ ਲਿਆਈ। ਹਾਂ ਉਹ ਇਹੀ ਕੁਛ ਹੀ ਆ ਫਿਰ। ਜੇ ਗੇਂਦ ਨਹੀਂ ਸਮਝ ਆਉਂਦੀ ਇੱਕ ਪਲੇਟ ਲੈ ਲੈਂਦੇ ਆ। ਮੈਂ ਇੱਕ ਹੋਰ ਸਿਚੁਏਸ਼ਨ ਸੋਚੀ ਆ, ਕੀ? ਮੈਂ ਬਾਅਦ ਜਾ ਕੇ ਤੇਰਾ ਅੱਬਾ ਬਣਨਾ, ਤੂੰ ਸਿਰ ਅੰਮੀ ਲੱਭ ਕੇ ਲਿਆਉਣੀ ਆ। ਸਹੀ ਆ? ਸਹੀ ਆ? ਤੇ ਤੂੰ ਮੇਰਾ ਸਾਲਾ ਬਣੀ, ਤੂੰ ਇਹੀ ਕਹੀ ਭਾਜੀ ਕੁਛ ਨਹੀਂ ਹੁੰਦਾ, ਅੱਗੇ ਤੋਂ ਨਹੀਂ ਕਰਦੀ, ਅੱਗੇ ਤੋਂ ਨਹੀਂ ਕਰਦੀ। ਸਹੀ ਆ? ਲੱਖ ਲਾਣ ਕੰਬਲ ਕਿੱਦਾਂ ਲਪੇਟੇ ਫਿਰੋ ਜਿਵੇਂ ਬਰਫ਼ ਤੁਹਾਡੀ ਸਿੱਧੀ ਆ ਬਚਣ ਡਈ ਆ। ਓਏ ਮੈਂ ਕਹਿੰਦਾ ਮਦਾਰੀ ਵਾਲੀ ਆਈਟਮ ਕਰਦੇ ਆ, ਤੂੰ ਨਿਓਲਾ ਬਣ ਜਾਵੀਂ, ਮੈਂ ਉੱਥੇ ਡੁਗਡੁਗੀ ਲੈ ਕੇ ਪੂਰਾ ਆਈਟਮ ਕਰਕੇ ਦਿਖਾਉਂ ਉਹਨਾਂ ਨੂੰ। ਕੀ ਕਹਿੰਦਾ? ਸਹੀ ਹੈ, ਠੀਕ ਠਾਕ। ਚਲਾ ਉੱਠ ਫੇ ਐਂਡ ਤੇ ਦਵਾਈ ਵੇਚ ਕੇ ਘਰ ਆ ਜਾਾਂਗੇ। ਅਸਤਗਫੁਰ। ਉਹ ਲੱਖ ਲਾਣ ਤੇ ਕਿਤੇ ਬਾਂਦਰ ਖਾਦਾ ਵਾ, ਕੈਸੇ ਢਕਾਰ ਮਾਰਨ ਡਿਆ। ਕਿੰਨੇ ਕੈਵੀ ਦਾ ਗਲਾ ਤੇਰਾ? ਦੱਸ। ਉਹ ਹਰਸ਼ ਮਿਰਤੀ ਲਾ ਦੇ, ਮੁਕਾ ਦੇ ਮਿਰਤੇ, ਕੋਈ ਬੱਚਿਆਂ ਲਈ ਵੀ ਰੱਖ ਲਾ। ਮਿੱਠੇ ਕੋਈ ਮੁਹੱਬਤ ਵੀ ਹੁੰਦੀ ਆ, ਕੋਈ ਸੁਨੀਅਰ ਆਰਟ ਦਾ ਸਾਡਾ ਕੋਈ ਪਿਆਰ ਨਾਲ ਵੀ ਗੱਲ ਕਰ ਲਈਦੀ, ਸਾਨੂੰ ਕੋਈ ਗਲੇ ਲਾ, ਸਾਨੂੰ ਕੋਈ ਨਾਲ ਲੈ ਕੇ ਟੋਰੋ, ਸਾਨੂੰ ਕੋਈ ਦੱਸ ਕੇ ਇੰਜ ਕਰਨਾ ਇੰਜ ਕਰਨਾ। ਥੱਲੇ ਉਤਰ ਜਾ, ਇਸ਼ਨਾਤੀ ਕਰਨ ਦੀ ਕਾਪੀ ਮੇਰੀ ਦਿੱਤੀ ਹੋਈ ਆ, ਉਹਨਾਂ ਨੇ ਮੈਨੂੰ ਫੜ ਲੈਣਾ ਵਾ। ਚੱਲ ਉੱਠ ਯਾਰ ਮਿੱਠੇ, ਬਾਹਰ ਚਲੀਏ, ਕੋਈ ਸਿਚੁਏਸ਼ਨ ਸ਼ੋ ਕਰੀਏ। ਹੈ ਤੂੰ ਚੋਰ ਬਣ ਜਾਵੀਂ, ਮੈਂ ਪੁਲਿਸ ਵਾਲਾ ਬਣੂੰਗਾ, ਮੈਂ ਉੱਥੋਂ ਫੜ ਕੇ ਤੈਨੂੰ ਥਾਣੇ ਲੈ ਜਾਊਂ, ਉੱਥੇ ਲੈ ਜਾ ਕੇ ਤੇਰੇ ਛੇਤਰ ਪੋਲੇ ਵਾਲਾ ਆਈਟਮ ਕਰ। ਪੂਰੀ ਦੁਨੀਆ ਹੱਸੇਗੀ, ਮਜ਼ਾ ਲਏਗੀ, ਹੈ ਇੰਟਰਟੇਨ ਹੋਏਗੀ ਪਬਲਿਕ। ਪੂਰਾ 5000 ਫਿੱਟ ਹੋਣਾ ਤੇਰੇ ਮਿੱਠੇ ਉੱਥੇ। ਥੱਲੇ ਕਮੈਂਟ ਤੇ ਕੀ ਕਿਸ ਕਿਸਮ ਦਾ ਹੁੰਦਾ। ਇੱਕ ਮੇਰੇ ਜ਼ਿਹਨ 'ਚ ਬੜੀ ਅੱਛੀ ਸਿਚੁਏਸ਼ਨ ਆਈ ਆ। ਕੀ? ਤੂੰ ਸਿਰੇ ਇੱਕ ਟੋਪੀ ਲੈਣੀ ਆ, ਵਿੰਗੀ ਜੀ ਕਰਕੇ ਪਾਉਣੀ ਆ, ਕੈਪਟਨ ਦਾ ਸਿਗਰਟ ਤੈਨੂੰ ਮੈਂ ਦੇਣਾ, ਸਾਫ ਹੈ ਤੇ ਰੱਖਣਾ ਵਾ। ਲੈ ਤੇਰੇ ਕੋਲ ਸਿਚੁਏਸ਼ਨ ਬੜੀ ਬੈਸਟ ਵਾ, ਐ ਤੋਂ ਇਲਾਵਾ ਵੀ ਤੇਰਾ ਕੰਮ ਚੱਲ ਜਾਣਾ ਵਾ। ਨਹੀਂ ਯਾਰ ਇਹ ਪਹਿਲਾਂ ਹੀ ਬੜਾ ਹੋ ਗਿਆ, ਬੜਿਆਂ ਨੇ ਕੀ ਕਰ ਲਿਆ ਵਾ। ਲੇਕਿਨ ਤੇਰੇ ਨਸੀਬਾਂ ਦਾ ਰਿਜ਼ਕ ਤੈਨੂੰ ਮਿਲਣਾ ਵਾ। ਮੈਂ ਵੀ ਅੱਗੇ ਇੱਕ ਦੋ ਵਾਰੀ ਕੀਤਾ, ਖੱਜਲ ਖੁਆਰੀ ਹੋਇਆ ਦਫਾ ਕਰ। ਲੇਕਿਨ ਨਹੀਂ ਦੋਸਤਾ, ਹੋਰ ਆਈਟਮ ਕਰਦੇ ਯਾਰ ਮਿੱਠੇ ਇੱਕ ਮਿੰਟ ਗੱਲ ਸਿਚੁਏਸ਼ਨ ਕਰਦੇ ਜਨਾਜੇ ਦੀ, ਨਹੀਂ ਜੇ ਸਾਡੇ ਕੋਲ ਅਵੇਲੇਬਲ ਆ, ਮੁੱਲ ਵੀ ਜਾਉਣਾ ਮੁਸ਼ਕਲ ਮਾਸ਼ਾ ਕਹਿ ਕੇ ਚੈੱਕ ਕਰਨਾ ਆਪਾਂ ਨੂੰ। ਉਹ ਨਹੀਂ ਯਾਰ, ਮੈਂ ਇੱਥੇ ਕੱਢਦਾ ਕੁੜੀ ਵਾਲਾ ਗੈਟਅਪ, ਇਹ ਸ਼ਰਾਬੀ ਫਿਲਮ ਵਾਲਾ ਗਾਣਾ ਕਰੇ, ਮੀਤਾ ਬਚਨ ਮੜ ਕੇ ਨਾਲ ਬੋਤਲ ਫੜ ਕੇ ਉੱਥੇ ਚੌਂਕ ਦੇ ਵਿੱਚ ਮਜਮਾਨ ਆਉਂਦੇ ਆ, ਨਾਲੇ ਲੋਕੀ 100 ਰੁਪਿਆ ਸੁੱਟਣਗੇ। ਕੁੜੀ ਵਾਲਾ ਤੂੰ ਆ, ਬਾਹਰ ਬੰਦਾ ਪੁੱਛਣ ਦਿਆ ਤੇ ਕੁੜੀ ਵਾਲਾ ਉਹ ਗੈਟਅਪ ਮੈਂ ਕਰਦਾ, ਕੱਪੜੇ ਪਾ ਕੇ। ਹਾਂ ਕੀ ਤੁਹਾਨੂੰ ਸਿਚੁਏਸ਼ਨਾਂ ਉਤਰ ਗਈਆਂ ਵਾ, ਸਾਰੀ ਦਿਹਾੜੀ ਤੁਸੀਂ ਫਿਰਦੇ ਰਹਿੰਦੇ ਆ ਉਸ ਪਹਾੜ ਤੇ, ਕਦੀ ਉਸ ਪਹਾੜ ਤੇ ਯਾਰ ਮੇਰਾ ਫਿੱਕਾ ਹੈ। ਓਏ ਇੱਕ ਹੋਰ ਆਈਡੀਆ ਵਾ ਮੇਰੇ ਕੋਲ ਮਿੱਠੇ। ਤੇਰੇ ਕੋਲ ਆਈਡੀਆ ਬਹੁਤ ਹੈ, ਆਪ ਕਰ। ਮੇਰੀ ਗੱਲ ਤਾਂ ਸੁਣ, ਨਾਲ ਤੂੰ ਆ ਨਾ। ਨਹੀਂ ਮੈਂ ਓਕੇ ਆ, ਮੈਂ ਕੰਪਲੀਟ ਹੀ ਸਹੀ ਆ। ਇਹ ਤਾਂ ਚਾਹਨਾ ਨਹੀਂ ਅੱਗੇ ਜਾਵੇਂ ਯਾਰ। ਯਾਰ ਆਪਾਂ ਦੋਵੇਂ ਕਰਦੇ ਆ, ਇਧਰ ਤੂੰ ਮੇਰਾ ਬਣ ਜਾ ਆਪਣਾ ਸੋਹਰਾ, ਮੈਂ ਤੇਰਾ ਜਵਾਈ ਬਣਨਾ, ਆਪਾਂ ਚੌਂਕ 'ਚ ਜਾ ਕੇ ਲੜਨਾ ਵਾ। ਦਿਖਾਣਾ ਇਹ ਆ ਕਿ ਮੈਂ ਤੇਰੀ ਕੁੜੀ ਨਹੀਂ ਰੱਖਣਾ ਚਾਹੁੰਦਾ, ਮੈਂ ਤਲਾਕ ਦੇਣੀ ਆ, ਤੇ ਤੂੰ ਮੇਰੀਆਂ ਮਿੰਨਤਾਂ ਕਰਨੀਆਂ, ਆਪਣੇ ਪੱਗ ਮੇਰੇ ਪੈਰਾਂ 'ਚ ਰੱਖਣੀਆਂ ਤੇ ਮਾਫੀਆਂ ਮੰਗਣੀਆਂ। ਮੈਂ ਉੱਤੇ ਲਿਟਣ ਲੱਗ ਜਾਣਾ ਕਿ ਯਾਰ ਤੂੰ ਰੱਖ ਲੈ, ਏਦਾਂ ਨਾ ਕਰ, ਇੱਕ ਮੌਕਾ ਹੋਰ ਦੇ ਦੇ। ਕੀ ਖਿਆਲ ਆ? ਹਾਂਜੀ। ਤੇ ਜੇ ਮੈਂ ਇੱਕ ਹੋਰ ਸਿਚੁਏਸ਼ਨ ਦਾ, ਸਿਰਫ 3 ਮਿੰਟ ਦੀ ਆ। ਕੀ? ਤੂੰ ਚੌਕ 'ਚ ਗੇੜੇ ਕੱਢਣੇ, ਕਦੇ ਇੱਧਰ ਨੂੰ ਜਾਣਾ, ਕਦੇ ਇੱਧਰ ਨੂੰ ਜਾਣਾ, ਇਹ ਤੈਨੂੰ ਆ ਕੇ ਪੁੱਛੇਗਾ ਕੀ ਹੋਇਆ, ਤੂੰ ਕਹਿਣਾ ਪਤਾ ਨਹੀਂ ਯਾਰ, ਨਿੱਕੀ ਬੱਚੀ ਮਿੱਠੇ ਨਾਲ ਗਈ ਸੀ, ਹਲ ਤੱਕ ਆਈ ਨਹੀਂ। ਇਹ ਕਹਿੰਦੇ ਸਿਰਫ 2 ਮਿੰਟ ਦੀ ਆ। ਉਹ ਨਹੀਂ ਯਾਰ ਮਿੱਠੇ, ਇਹ ਵਰਗਲ ਹੋ ਜਾਣਾ, ਇਹ ਉਸਤਾਦ ਜੀ ਨੇ ਕਰਨ ਨਹੀਂ ਦੇਣਾ, ਇਹ ਨਾਲੇ ਮੋਢੇ ਕੱਟ ਤੇ ਲਾਸ਼ ਰਾਜ ਨੇ, ਆਪਣੇ ਚੈਨਲ ਤੇ ਚੱਲਣਾ ਹੀ ਨਹੀਂ ਇਹੋ ਜਿਹਾ ਕੋਈ। ਭਾਵੇਂ ਬਲਗਰ ਹੋ ਜਾਣ, ਲੇਕਿਨ ਇੱਕ ਵਾਰੀ ਮੈਨੂੰ ਤਾਂ ਠੰਡ ਪੈ ਗਈ ਨਾ। ਭਾਵੇਂ ਜੋ ਮਨ ਭਾਵੇਂ ਕੱਟ ਦੇਣ ਮੇਰੇ ਨਾਲ, ਭਾਵੇਂ ਰੱਖ ਲੈਣ, ਮੈਂ ਤੈਨੂੰ ਤਾਂ ਇੱਕ ਵਾਰੀ ਜਵਾਬ ਦੇਤਾ ਨਾ। ਕੁੱਤਾ ਇਹ ਮਿੱਠੇ ਜਿੰਨੀ ਤੇ ਠੰਡ ਆ ਨਾ, ਆਪਾਂ ਬਾਹਰ ਹੁੰਦੇ ਆ, ਰੋਹ ਦਾ ਗਲਾਸ ਵੇਚਦੇ ਆ, ਰੋਹ ਦੇ ਗੰਨੇ ਇੱਥੇ ਲਿਆ ਕੇ ਰੱਖੀਏ, ਠੰਡੀਆਂ ਲੱਸੀਆਂ ਹੈ, ਤੁੱਕ ਮਲੰਗਾ, ਸੱਤੂ ਬਹੁਤ ਚੱਲਨੇ ਇੱਥੇ ਕੰਮ, ਯਕੀਨ ਕਰ। ਯਾਰ ਕਿੰਨੀ ਕੁ ਠੰਡ ਪੈਣੀ, ਤੇਰੇ ਆਂਸੂ ਜੰਮ ਗਏ ਕਿਤੇ? ਦੱਸ ਦੇ ਵੀ ਤੇਰੇ ਅੰਦਰ ਖੂਨ ਖੜ ਗਿਆ ਵਾ, ਦੱਸ ਵੀ ਅੰਦਰ ਜ਼ਮੀਰ ਕੰਬਲ ਲੈ ਕੇ ਫਿਰਨ ਡਿਆ ਵਾ। ਕਿੰਨੀ ਕੁ ਠੰਡ ਪੈਣ ਦੀ ਚਵਲਾ ਜਿਹਾ। ਤੂੰ ਕੰਬਲ ਲਿਆ, ਕੰਬਲ ਦੀ ਮਸ਼ਹੂਰੀ ਦੇ ਦਿੰਦੇ ਆ। ਲਾ ਦਿੰਦਾ ਭਰਾ, ਲਾ ਦੇ। ਮੇਰੀ ਗੱਲ ਸੁਣੋ, ਮੇਰੇ ਕੋਲ ਇੱਕ ਆਈਡੀਆ ਆਇਆ। ਤੇਰੀ ਗੱਲ ਸੁਣਾ ਫਿੜੇ ਮੂੰਹ, ਤੂੰ ਕਿਤੇ ਮੈਨੂੰ ਅੱਛਾ ਉੱਠ, ਮੇਰਾ ਨਾਨਾ ਆਬੂ ਵੀ ਤੇਰੀ ਸੁਣਾ। ਦੇਖੋ ਮੇਰੀ ਗੱਲ ਸੁਣ, ਬਹੁਤ ਸਰਦੀ ਹੈ ਇੱਥੇ ਕਿੰਨੇ ਹੋਟਲ ਬਣੇ ਹੋਏ ਆ, ਮੈਂ ਲਾਉਣੇ ਆ। ਮੇਰੀ ਗੱਲ ਤਾਂ ਸੁਣ ਲੈ, ਤੂੰ ਚਾਹਨਾ ਆਪਣੀ ਦਿਹਾੜੀ ਵੀ ਲੱਗੇ ਤੇ ਸ਼ੋਅ ਵੀ ਹੋ ਜਵੇ। ਹਾਂ ਮੈਂ ਇਥੋਂ ਲੈਣਾ ਕਿਸੇ ਦਾ ਸਾਈਕਲ, ਨਾਲ ਉੱਥੇ ਮੈਂ ਮਾਈਕ ਦੇ ਵਿੱਚ ਅਨਾਉਂਸਮੈਂਟ ਕਰੂੰਗਾ ਕਿ ਮਿੱਠਾਪੁਰੀਆ ਫਰੋਮ ਫੈਸਲਾਬਾਦ ਹੈ, ਇਹ ਵਾਰਸਪੁਰੇ ਗੋਲ ਦਾ ਰਹਿਸ਼ੀ 7 ਦਿਨ ਸਾਈਕਲ ਚਲਾਏਗਾ, ਅੱਖ ਦੇ ਨਾਲ ਨੋਟ ਚੱਕ ਕੇ ਦਿਖਾਏਗਾ, ਤੇ ਤੁਹਾਨੂੰ 7 ਦਿਨ ਸਾਈਕਲ ਤੋਂ ਥੱਲੇ ਉਤਰਿਆ ਨਹੀਂ ਦੇਖੋਗੇ, 24 ਘੰਟੇ ਤੇ ਟਿਕਟ ਕੀ ਲਾ ਕੇ ਬੈਠੋ, ਨਾਲੇ 100 ਰੁਪਿਆ ਸੁੱਟੀ ਜਾਓ ਤੇ ਤਾੜੀ ਮਾਰੀ ਜਾਓ। ਕੀ ਖਿਆਲ? ਮਜ਼ੇਦਾਰ ਦੀ ਗੱਲ ਇਹ ਆ, ਬਨੈਣ ਪਾ ਕੇ, ਬਨੈਣ ਪਾ ਕੇ ਠੰਡ ਦੇ ਵਿੱਚ। ਜੀ ਉਹ ਸੈਂਡੋ ਸੱਪਾਂ ਵਾਲਿਆ, ਤੇ ਉਹ ਗਾਣਾ ਵੀ ਨਾਲ ਚਲਾਉਂਗਾ, ਲੈ ਲੈ ਕੁੰਜੀਆਂ ਤੇ ਰੱਖ ਲੈ ਸਰਾਣੇ ਚੱਲੀਆਂ ਮੈਂ ਪੇਕਿਆਂ ਤੇ, ਹਨਾ। ਯਾਰ ਤੈਨੂੰ ਇੱਕ ਛੋਟਾ, ਮੈਂ ਤੈਨੂੰ ਦੱਸਣਾ, ਛੋਟੇ ਆਈਡੀਆ 2-1.5 ਮਿੰਟ ਦਾ ਬਸ। ਕੀ ਵੱਡੀ ਸ਼ੁਰੂ ਨਹੀਂ ਹੁੰਦੀ ਇੱਥੇ ਜਿਹਨਾਂ ਗੋਸ਼ਤ ਕੁਛ ਕੱਟਣੇ, ਉਹ ਤੂੰ ਇੱਥੋਂ ਲਵਾਉਣੀਆਂ ਜੇ ਕਰਕੇ, ਨਾਲੇ ਪੈਸੇ ਵੀ ਆ ਜਾਣਗੇ, ਨਾਲੇ ਸਿਚੁਏਸ਼ਨ ਪੂਰੀ ਹੋ ਰੂਪੀਆ ਟੈਪ ਜਿਹਨੂੰ ਕਹਿੰਦੇ ਸੀ। ਨਹੀਂ ਮਿੱਠੀ, ਇਹਦਾ ਫਾਇਦਾ ਕੋਈ ਨਹੀਂ। ਕਿਉਂ? ਇਹ YouTube ਤੇ ਚੱਲਣ ਹੀ ਨਹੀਂ ਦੇਣਾ ਅਗਲੇ ਨੇ, ਹੈ ਉੱਥੇ ਜੋ ਛੁਰੀਆਂ ਦਿਖਾਣੀਆਂ, ਖੂਨ ਦਿਖਾਣਾ, ਇਹ ਤੇ ਚੈਨਲ
ਉੜ ਜਾਣਾ ਮੈਂ ਆਪਣਾ ਮਿੰਟੋ ਪਹਿਲੇ। ਅੱਛਾ ਇੱਕ ਮਿੰਟ, ਮੇਰਾ ਹਰ ਆਈਡੀਆ ਬੰਦ ਹੋ ਜਾਣਾ ਵਾ, ਮਿੱਟੀ ਹੋ ਜਾਣਾ, ਚੈਨਲ ਚਲਾਉਣਾ ਨਹੀਂ। ਤੇਰੀ ਆਈਡੀ ਨੂੰ YouTube ਦਾ ਮਾਲਕ ਪੁੱਛਣ ਡਿਆ, ਮੈਂ ਨੇ ਕੋਈ ਆਈਡੀਆ ਨਹੀਂ ਭੇਜਿਆ? ਹਾਂ ਪੁੱਛਣ ਡਿਆ ਅਮੈਰ ਜੌਹਰ ਨਾ ਬਣ ਤੇ ਪੈਸੇ ਚੱਲ ਕੇ। ਓਏ ਮੂੰਹ ਤੇ ਦੀਪ ਲਾ ਕੇ ਅੱਬੂ ਕਹਿਣ ਆਇਆ ਤੇਰੇ ਗੱਲ ਤੋਂ। ਇੱਕ ਹੋਰ ਆਈਟਮ ਆ ਫਿਰ ਮੇਰੇ ਕੋਲ। ਤੇਰੇ ਕੋਲ ਆਈਟਮਾਂ ਬਹੁਤ ਆ, ਲੇਕਿਨ ਤੂੰ ਸਾਨੂੰ ਸਾਰੀਆਂ ਦਿਖਾ ਨਹੀਂ ਰਿਹਾ। ਮੇਰੀ ਗੱਲ ਸੁਣ, ਉਹਦੇ ਨਾਲ ਇਹ ਆ ਵੀ ਤੇਰੀ ਦਿਹਾੜੀ ਵੀ ਲੱਗ ਜੂ, ਤੇਰੀ ਆਈਟਮ ਵੀ ਪੂਰੀ ਹੋ ਜੂਗੀ, ਤੇਰਾ ਸ਼ੌਕ ਵੀ ਪੂਰਾ ਹੋ ਜੂਗਾ। ਆ ਬਾਹਰ ਜਾਣਾ ਵਾ ਸਮੋਸੀਆਂ ਤੇ ਰੋਲ ਦੇ ਨਾਲ ਤੂੰ ਇੰਜਨ ਜਿਹੜੀ ਆਈਟਮ ਕਰਦੀ ਆ, ਪਬਲਿਕ ਨੂੰ ਐਂਟਰਟੇਨ ਕਰਨਾ, ਨਾਲੇ 10-10 ਰੁਪਏ ਲੋਕੀ ਸੁੱਟਦੇ ਆ। ਮੈਂ ਤੈਨੂੰ ਸਹੀ ਗੱਲ ਦੱਸਾਂ, ਇਹ ਤੇ ਕਰਨ ਡਿਆ ਕਾਲੂ ਸ਼ੁਕਲ ਮੇਲਾ, ਜੈਨੂਇਨ ਗੱਲ ਆ। ਝੀਲ ਸੈਫੁਲ ਮਲੂਕ ਦੇ ਉੱਪਰ ਲੋਕਾਂ ਦੇ ਡੱਬੇ ਲੱਗੇ ਹੁੰਦੇ, ਸਾਊਂਡ ਲੱਗਾ ਹੁੰਦਾ, ਇਹਦੇ ਉੱਤੇ ਡੱਬੇ ਲਾਏ ਹੁੰਦੇ ਨਾ, ਦੋ ਯਕੀਨ ਮੰਨ। ਉੱਥੇ ਨਾ ਕੋਈ ਗਾਣਾ ਲਾਉਣਾ ਸੀਗਾ, ਸਿਰਫ ਢੋਲ ਜਿਹਾ ਲੱਗਾ ਹੁੰਦਾ ਵਾ। ਇੱਥੇ ਤਾਂ ਰੁਪਈਏ ਬੜੇ ਛਾਪਣੇ ਸੀ। ਉਸਤਾਦ ਜੀ ਦੱਸ ਦਿੰਦਾ ਛੋਟੇ ਮਨੀਟਰ ਰੱਖ ਲੈਂਦੇ, ਤੇਰੇ ਇੱਥੇ ਕੰਮ ਚੱਲ ਜਾਂਦਾ। ਚੱਲ ਕਦੇ ਉਹਦਾ ਕਹਿੰਦੇ ਆਂਸੂ ਝੀਲ ਚਲੀਏ, ਆਂਸੂ ਝੀਲ ਚਲੀਏ। ਇਹ ਆਂਸੂ ਝੀਲ ਦੇ ਰੌਣਾ ਚਾਹੁੰਦਾ, ਆਂਸੂ ਬਹਾਉਣਾ ਚਾਹੁੰਦਾ ਵਾ। ਤੂੰ ਯਕੀਨ ਮੰਨ, ਮੇਲਿਆਂ ਜਾਈਏ ਨਾ, ਪਿੰਡਾਂ 'ਚ ਮੇਲਿਆਂ ਜਾਈਏ, ਏਦਾਂ ਤਾਂ ਪਤਾ ਨਹੀਂ ਕਮਲ 'ਚ ਬਾਂਦਰ ਲੁਕੋਇਆ ਹੁੰਦਾ ਪੂਰਾ ਜ਼ਿੰਦਾ। ਚਲੋ ਉਠੋ ਜਾ ਕੇ ਆਰਾਮ ਕਹਿੰਦੇ ਕਰਦੇ। ਫਿਰ ਤੇ ਡਾਕਟਰਾਂ ਨੇ ਮੇਰੇ ਬੱਚੇ ਨੂੰ ਜਵਾਬ ਦੇ ਦਿੱਤਾ ਵਾ। ਚਲ ਉੱਠ। ਕਾਲੇ ਉੱਤਰ ਜਾ, ਲੱਗਦਾ ਕਬਜ਼ਾ ਲੈਣ ਜਾਣਗੇ। ਉਸਤਾਦ ਜੀ ਮੈਨੂੰ ਉੱਠੇ ਨੂੰ ਉਠਾਈ ਜਾਣ ਦੇ, ਅੱਧਾ ਘੰਟਾ ਉਹਦਾ ਉੱਠਿਆ ਹੋਇਆ ਵਾ। ਚਲੋ ਏਦਾਂ ਕਰੋ, ਇੱਥੋਂ ਨਿਕਲਣਾ ਵਾ, ਟਾਈਮ ਪੂਰਾ ਹੋ ਗਿਆ, 12 ਵਜ ਗਏ। ਠੀਕ ਆ, ਪੂਰੇ ਹੋ ਗਏ ਪੈਸੇ, ਤੇ ਕੱਪੜੇ ਬਦਲਨੇ ਆ। ਲੇਕਿਨ ਅੰਦਰ ਆ ਜਾਓ, ਮੈਂ ਤੁਹਾਨੂੰ ਜ਼ਰਾ ਆਪ ਤੁਹਾਡੀ ਸਫਾਈ ਸੁਈ ਕਰਕੇ ਨਵਾ ਦਿਆਂ, ਤੁਹਾਡੇ ਵਾਲ ਵੂਲ ਸ਼ੈਂਪੂ ਸਾਰੇ। ਰੋਣਾ ਕੋਈ ਨਹੀਂ, ਪਾਣੀ ਦਾ ਨਹੀਂ ਟੈਨਸ਼ਨ ਲੈਣੀ। ਆ ਜਾਓ, ਜਾ ਉਸਤਾਦ ਜੀ ਬੁਲਾਉਂਦੇ ਤੁਹਾਨੂੰ। ਆ ਜਾਓ। ਤਿੰਨੇ ਹੀ ਪਹਿਲੇ ਤੂੰ ਉੱਠ, ਵਾਸ਼ਰੂਮ ਜਾ ਜਾਓ 2 ਮਿੰਟ ਚ। ਆ ਜਾਓ ਛੇਤੀ। 3 ਦਿਨ ਹੋ ਗਏ ਮੈਂ ਦੇਖਣ ਡਿਆ ਤੁਹਾਨੂੰ, ਅੱਲਾ ਮਾਫੀ ਦੇਵੇ। ਸੈਨ ਹੋ ਗਏ ਮੈਲ ਦੇ ਨਾਲ ਜਿਸਮਾਂ ਤੇ। ਸਾਜੀ ਮੇਰੀ ਚਲੋ ਉਠੋ, ਆਓ ਜਲਦੀ ਅੰਦਰ ਆਓ। ਮੇਰੀ ਕੁਲਫੀ ਜੰਮ ਜਾਣੀ ਆ ਸਾਜੀ। ਆ ਜਾ ਮੇਰਾ ਪੁੱਤ, ਸਾਡੀ ਪਾਣੀ ਬਹੁਤ ਠੰਡਾ, ਯਕੀਨ ਕਰੋ। ਮੈਂ ਅੱਗੇ ਹੋ, ਅੱਗੇ ਚੱਲ ਓਏ। ਆਇਆ ਜੀ ਆਇਆ। ਆ ਜਾ ਜਲਦੀ। ਹੈਲੋ, ਆ ਗਏ ਜੀ ਆ ਗਏ। ਆ ਜਾ ਜਲਦੀ। ਚਲ ਹੋਊਗਾ, ਪਾਣੀ ਦਾ ਕਿਤੇ ਕਿਰਾਇਆ ਪੈਣ ਡਿਆ ਜੀ, ਆ ਜਾਂਦੇ ਆ। ਉਹ ਚੱਲ ਅੱਗੇ ਪੜ ਤੂੰ ਯਾਰ, ਮੈਂ ਨਹਾਤਾ ਹੀ ਓਏ ਨਹੀਂ। ਚੱਲ ਆ। ਚੱਲ ਕੱਲਾ ਕੱਲਾ ਨਹਾਈਦਾ ਹੁੰਦਾ ਵਾ। ਓਏ ਯਾਰ, ਜਦੋਂ ਉਹਦੇ ਹੋਣੋ ਤਾਂ ਨਾਲ ਪੂਰੀ ਨਵਾਈ ਦੀ। ਹਾਏ ਕਿਸੇ ਜਵਾਨ ਪੁੱਤ ਨੂੰ ਆਤਾ ਹੀ। ਚੱਲ ਕੱਪੜੇ ਬਦਲੋ। ਮੈਂ ਕਸਮ ਖਾਦੀ ਸੀ ਤੇਰਾ ਯਾਰ ਨੂੰ ਵਾਪਸੀ ਤੱਕ ਲਾਉਣਾ ਨਹੀਂ। ਕੱਪੜੇ ਬਦਲ, ਉੱਠ ਕੇ ਕੱਪੜੇ ਬਦਲੋ। ਕੱਪੜੇ ਬਦਲ, ਕੱਪੜੇ ਬਦਲੋ ਛੇਤੀ। 1 ਮਿੰਟ ਦੇ ਵਿੱਚ ਕੱਪੜੇ ਬਦਲੋ। ਕੱਪੜੇ ਬਦਲ ਕੇ ਰੈਡੀ ਹੋ ਕੇ ਮੈਨੂੰ ਮਿਲੋ ਜਲਦੀ।